ਬਹਾਵਲਪੁਰ ਚ ਜਾਲੀ ਦੰਦ ਲਾਣ इंज करके तकरीर कर रहे, तकरीर के लिखी पई कहता मैं आपसे चंद बातें करना चाहता हूँ, तो तकरीर कितने उड़ गई, कहता बातें करना चाहता था। अल्लाह हाफिज। ਹਾਂ ਆਪਣੇ ਟੈਲੈਂਟ ਤੇ ਅੱਗੇ ਆਣ मेरा पहला स्टेप ही उस्ताद जी बहुत अच्छा सीगा। ਹਾਂ ਪਹਿਲਾ आड़ा इदा ना कौंसलर जित के ना ਵੱਡੇ कौंसलर ਨੂੰ ਕਹਿਣਾ ਮੇਰੀ ਜਿੱਦਾਂ ਵੀ ਭਾਈ ਅੰਮੀ ਨਾਲ ਸੁਲਾਹ ਕਰਾਓ ਬਸ। अस्सलाम वालेकुम जी, टी टाइम में खुश आमदीद पाजी। जनाब गल ये है कि लैवल बहुत ज्यादा वा। हाँ जी हुण ठीक आ। हाँ गल ये है भाजी कि शुक्र है साडे चो किसे नूं अकल आई कि मुल्क आस्ते अगे वध के कुछ करे। ਹਾਏ ਹਾਏ क्या बात। ਬੜੀ ਗੱਲ ठीक है जी, सानू अज ताजी खबर मिली फैसल रामे साहब वालों, कहना राती को 8-10 बंदे घर है कि 16-17 ਜਿਹੜੇ ਸੀ 16-17 जने बंदे आ गए घर। ਪਿਛਲਾ ਪੂਰਾ ਹਫਤਾ ਡੇਲੀ ਆ ਰਹੇ ਨੇ। नहीं ਸਮਾਜਿਕ ਉਹ ਕਰ ਨਾ ਰਹੇ ਦੱਸ, ਨਹੀਂ ਉਹ ਜਿਹੜਾ ਮੈਨੂੰ ਦੱਸਿਆ ਸੀ ਉਹ ਦੱਸ, ਸਿਆਸਤ ਵਾਲਾ ਦੱਸੋ सियासत वाला दस ना। वही तो मैं बता रहा हूँ कि अच्छा ये वही है। ओके रोजाना आके मुझे तंग कर रहे हैं कि मुल्क को तुम्हारी जरूरत है। फैसल साहब रू मਹੱਲੇ ਚ ਬੰਦੇ ਕੋਈ ਮੇਰਾ ਚੇਦਾ ਤੇ ਨਹੀਂ ਕਰ ਰਹੇ ਤੇ नहीं उस्ताद जी चेदा नहीं मैं ਮਤਲਬ ਕਿ ਨਿੱਕੀ ਨਿੱਕੀ ਉਮਰਾਂ ਵਾਲੇ ਕਿ ਸਿਆਣੇ ਬਿਆਣੇ ਬੰਦੇ। नहीं सियाने मैडम हूँ मैं माजरत ना पिछले काफ़ी टीटमां 'ਚ मैं नज़र नहीं आया, मैं उधर ही मसरूफ रहा वां। उन्होंने कोशिश यही कर रहे हैं कि यार फैसल रामे साहब ऐतकी इलेक्शन लड़न। ਓਏ ਵਾਹ ਵਾਹ ਓਏ ਕੀ ਕਹਿੰਦੇ। वो अपनी कोशिश 'ਚ कामयाब हो गए। मेरा जहन नहीं सी है, मैं पिछले दिनों टी टाइम 'ਚ नहीं बैठा ਹਾਂਜੀ क्योंकि मैं कहना यार वो काम ਜਿਹੜਾ ਉਹ ਜ਼ਰੂਰੀ। ਕੱਲ ਇਹਨੂੰ ਫੜ ਕੇ ਇੱਥੇ ਲਿਆ ਟੀ ਟਾਈਮ 'ਚ, ਇਹ ਫੇਰ ਆ ਗਿਆ। ਨਹੀਂ ਉਹ ਤਾਂ ਛੱਡੇ ਆ ਮੈਂ, ਇਹ 4 ਜਣੇ ਆ। ਹਾਂ ਜੀ ਬਿੱਲੀ ਦਾ ਮੈਂ ਹੱਲ ਇੱਕ ਲੱਭ ਲਿਆ ਵਾ, ਤੁਸੀਂ ਸਿਰਫ ਮੈਨੂੰ ਬੋਰੇ 'ਚ ਪਾ ਦਿਓ। ਜਿਹੜੀਆਂ ਬੱਸਾਂ ਇੱਥੋਂ ਜਾ ਰਹੀਆਂ ਨੇ ਡੇਰਾ ਗਾਜ਼ੀ ਖਾਨ, ਉਹਦੀ ਛੱਤ ਤੇ ਆਪਾਂ ਸੁੱਟ ਦੇਣਾ। ਜ਼ੁਲਮ ਬਰਦਾਸ਼ਤ ਨਹੀਂ ਹੋਏਗਾ। ਇਹ ਜ਼ੁਲਮ ਦੀ ਵਜ੍ਹਾ ਤੋਂ ਅੱਛਾ ਜੀ, ਠਹਿਰ ਜਾਓ। ਚੂਜ਼ ਕੀਤਾ ਬਿੱਲੀਆਂ ਛਿੱਲੀਆਂ। ਅੱਛਾ ਠਹਿਰ ਜਾਓ। ਅੱਛਾ ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਲੈਕਸ਼ਨ ਤੇ ਖਲੋਣਾ, ਇਲੈਕਸ਼ਨ ਤੇ ਖਲੋਣਾ ਮੈਂ। ਯਾਨੀ ਤੁਸੀਂ ਅੱਗੋਂ ਇਹ ਮਹੱਲੇਦਾਰ ਇਕੱਠੇ ਹੋ ਕੇ ਕੋਈ ਹੋਰ ਸਿਆਣਾ ਬੰਦਾ ਨਹੀਂ ਮਹੱਲੇ 'ਚ ਤੇਰੇ ਤੋਂ ਇਲਾਵਾ? ਨਹੀਂ ਕਾਫੀ ਲੋਕ ਨਹੀਂ ਇੰਟਰਸਟਿਡ ਹੈਗੇ। ਉਹ ਕਹਿੰਦੇ ਜੀ 4 ਬੰਦਿਆਂ ਦੀਆਂ ਪਰਚੀਆਂ ਪਾਈਆਂ, ਮੇਰੀ ਪਰਚੀ ਨਿਕਲੀ। ਬਾਕੀ ਤਿੰਨਾਂ ਦਾ ਕਿਹਦਾ ਨਾਂ ਸੀ? ਇਹਨਾਂ ਦਾ ਨਹੀਂ ਉਹ ਵੀ ਕਹਿ ਰਹੇ ਸੀ ਯਾਰ ਨਾ ਯਾਰ ਸ਼ੁਗਲ 'ਚ ਗੱਲ ਕਦੇ ਤੇ ਸੀਰੀਅਸ ਹੋ ਯਾਰ ਭਾਜੀ ਲਾਈਫ 'ਚ ਯਾਰ। ਫੱਕੀ ਵਾਲੀਆਂ ਡੱਬੀਆਂ ਤੇ ਬਣੇ ਹੁੰਦੇ ਇਹੋ ਜਿਹੇ ਮੂੰਹ ਆਖੇ ਮੈਂ ਇਲੈਕਸ਼ਨ, ਨਾਲੇ ਤੁਸੀਂ ਸਮਾਜੀ ਰਹਿਨੁਮਾ ਹੋ। ਨਾ 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 ਨਾ, ਇਹਨੂੰ ਖਲੋਣ ਦੇ ਇਲੈਕਸ਼ਨ ਤੇ। ਖਲੋਣਾ ਹੀ ਹੈ। ਦੱਸੋ। ਮੈਂ ਉਸ ਮਹੱਲੇ ਦੀ ਕਿਸਮਤ ਸੰਵਰਦੀ ਵੇਖ ਰਿਹਾ। ਓਏ ਅੱਛਾ ਜੀ। ਜੀ। ਮੈਨੂੰ ਉੱਥੇ ਉਜਾੜੇ ਪੈਂਦੇ ਨਜ਼ਰ ਆ ਰਹੇ। ਨਾ 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 ਨਾ, ਉਸਤਾਦ ਜੀ ਸਾਫ ਸੂਟ ਪਾਉਣ ਦੇ ਨਾਲ ਇਹਨਾਂ ਨੇ ਕੀ ਕਿਸਮਤ ਚਮਕਾਉਣੀ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਮਹੱਲੇ ਵਾਲਿਆਂ ਨੇ ਫੁੱਲ ਫਾਈਨਲ ਬੰਦਾ ਚੁਣ ਕੇ ਇਹ ਲੱਭਿਆ, ਬਾਕੀ ਪਿੱਛੇ ਕਿੱਦਾਂ ਦੇ ਹੋਣਗੇ? ਲੇਕਿਨ ਫੈਸਲ ਸਾਹਿਬ ਇਹ ਅਮਾਨਤ ਹੁੰਦੀ ਕੌਮ ਦੀ, ਅਗਰ ਕੌਮ ਨੇ ਤੁਹਾਨੂੰ ਅੱਗੇ ਕਰਤਾ ਵੋਟ ਦੇਣਗੇ ਤੁਹਾਨੂੰ ਜਿਤਾਉਣ, ਰਾਤ ਦਿਨ ਉਹਨਾਂ ਇਹ ਬੜੀ ਜ਼ਿੰਮੇਵਾਰੀ ਹੈ। ਔਰ ਬਿਲਕੁਲ ਮੈਂ ਚਾਹਾਂਗਾ ਕਿ ਤੂੰ ਇਹ ਕੰਮ ਕਰ। ਹਾਂ ਲੇਕਿਨ ਕਿਸੇ ਨੂੰ ਕਮਤਰ ਨਾ ਸਮਝੋ। ਮਹੱਲੇ ਵਾਲਿਆਂ ਨੇ ਮੈਨੂੰ ਚੂਜ਼ ਕੀਤਾ, ਉਹਨਾਂ ਨੇ ਮੇਰੇ 'ਚ ਕੁਝ ਵੇਖਿਆ ਤੇ ਮੈਨੂੰ ਚੂਜ਼ ਕੀਤਾ। ਓਏ ਉਹ ਇਲੈਕਸ਼ਨ ਨਹੀਂ ਕਰਾਉਣਾ ਚਾਹੁੰਦੇ, 10-15 ਦਿਨ ਸ਼ੁਗਲ ਮੇਲਾ ਦੇਖਣਾ ਚਾਹੁੰਦੇ ਆ। ਹਾਂਜੀ ਨਾ 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 ਸ਼ੁਗਲ ਮੇਲਾ ਨਹੀਂ ਭਾਈ, ਸਪੋਰਟਰ ਹੀ ਬੜੇ ਚੂਜ਼ ਪੈਨਲ ਨਹੀਂ ਲਾ ਕੇ। ਭਾਜੀ। ਭਾਜੀ ਤੁਹਾਡਾ ਸਭ ਤੋਂ ਵੱਡਾ ਸਪੋਰਟਰ ਆ ਬੈਠਾ। ਖੈਰ ਹੋ ਗਈ। ਅਸੀਂ ਸਾਰੇ ਸਾਰੇ ਤੁਹਾਡੇ supporter। ਦੁਨੀਆ ਨਾਲ ਲੜਾਂਗੇ। ਫੈਸਲ ਰਾਮੇ ਜ਼ਿੰਦਾਬਾਦ। ਫੈਸਲ ਰਾਮੇ। ਅਬੇ ਜਿੰਦਾਬਾਦ। ਨਹੀਂ ਅਸੀਂ ਇਹ ਪੁਰਾਣਾ ਕਾਪੀ ਵਾਲਾ ਨਾਰਾ ਨਹੀਂ ਲਾਉਣਾ। ਹਾਂ ਅਸੀਂ ਨਾਰੇ ਆਪਣੇ ਤਿਆਰ ਕਰਾਂਗੇ। ਹਾਂ ਨਵੇਂ ਨਾਰੇ ਹਲਕਾ 288 ਕਾਬੇ। ਇੱਕ ਪੈਰ ਜੁੱਤੀ ਦਾ। ਓਏ ਰਾਮੇ ਜਿੰਦਾਬਾਦ। ਇੱਕ ਮਿੰਟ ਉਸਤਾਦ ਜੀ, ਸਿਆਸਤ ਚ ਆਉਣ ਦੇ ਵੀ ਅਸੂਲ ਆ, ਉਹ ਇਹਨਾਂ ਨੂੰ ਪਤਾ ਨੇ ਪਤਾ ਵਾ ਕਿੱਦਾਂ ਫਿਰਨਾ ਤੁਰਨਾ, ਕੀ ਹਿਸਾਬ ਕਿਤਾਬ, ਤਕਰੀਰਾਂ ਇਹ ਬੜੀਆਂ ਜ਼ਰੂਰੀ ਆ ਉਸ ਤੋਂ ਪਹਿਲੇ। ਔਰ ਨਾਮ ਦੇ ਨਾਲ ਕੋਈ ਪਿੱਛੇ ਨਾਮ ਆਣਾ, ਨਾਲੇ- ਯਾਨੀ ਕਿ ਚੌਧਰੀ ਫਲਾਣਾ ਜੀ। ਫਿੱਕੇ ਕਰਤੇ ਸਾਰੇ ਕਾਮੇ ਫੈਸਲ ਰਾਮੇ ਫੈਸਲ ਰਾਮੇ। ਘਰ ਵਿੱਚ ਕਰਦਾ ਰੋਜ਼ ਡਰਾਮੇ। ਫੈਸਲ ਰਾਮੇ ਗਰੀਬਾਂ ਦੇ ਭਰਦਾ ਬੰਦ ਹਾਮੇ। ਕਰਤੇ ਗੰਦੇ ਡਰਾਮੇ। ਫੈਸਲ ਰਾਮੇ ਦੋ ਵਾਰੀ ਮਾਂ ਕਹੋ ਤੇ ਬਣਦੇ ਮਾਮੇ। ਫੈਸਲ ਰਾਮੇ ਬੱਚਿਆਂ ਨੂੰ ਕਹਿੰਦਾ ਸਾਰੇ ਹੀ ਹਰਾਮ ਏ। ਫੈਸਲ ਰਾਮੇ। ਸਾਰੇ ਨਾਰੇ ਬੰਦ ਕਰਾਤੇ ਹੀ। ਪਤਾ ਗੱਲ ਕੀ ਅਸੀਂ ਆਪਣੇ ਮੈਂ ਰੱਜ ਰਾਤ ਸੋਚਾਂਗਾ ਤੇਰੇ ਨਾਰੇ ਅੱਛੇ। ਹਾਂਜੀ ਤਕਰੀਰਾਂ ਵੀ ਲਿਖ ਕੇ ਦਾਂਗੇ। ਉਸਤਾਦ ਮੁਹਤਰਮ ਗੱਲ ਐ ਕਿ ਮੈਨੂੰ ਗਾਈਡ ਕਰਨਾ ਤੁਸੀਂ, ਕਿਉਂਕਿ ਪਿੱਛੇ ਹੱਥ ਹੋਣਾ ਚਾਹੀਦਾ ਕਿਸੇ ਦਾ। ਓਏ ਹੋਏ ਉਸਤਾਦ ਜੀ, ਤੁਹਾਡਾ ਮੈਂ ਪਿੱਛੇ ਅਗਰ ਮੇਰੇ ਹੱਥ ਹੈਗਾ ਨਾ, ਮੈਂ ਤੇਰੇ ਨਾਲ ਆ। ਨਹੀਂ ਤੁਹਾਡਾ ਵੋਟ- ਪਿੱਛੇ ਹੱਥ ਹੋਣਾ ਚਾਹੀਦਾ ਮੇਰੇ। ਸਾਜ ਜੀ ਤੁਹਾਨੂੰ ਕੰਪੇਨ ਵੀ ਕਰਨੀ ਪੈਣੀ ਨਾਲ। ਕੰਪਲੇਨ ਮੈਂ ਨਹੀਂ ਕਰਨੀ। ਨਹੀਂ ਨਹੀਂ, campaign। ਕੰਪੇਨ ਵੋਟ ਮੰਗਣਾ। ਸਾਜ ਜੀ ਅੱਛਾ ਤੂੰ ਹੁਣ ਮੰਨ ਗਿਆ ਵਾ
ਮੈਂ ਉਸਤਾਦ ਜੀ ਵੱਡੇ ਆਂ ਦੀ ਹੁਣ ਤੇ ਮੈਂ ਹੁਣ ਉੱਥੇ ਰਾਤ ਨੂੰ ਕੋਈ ਬੈਠੇ ਹੁੰਦੇ ਬੰਦੇ? ਰਾਤ ਨੂੰ ਉਸਤਾਦ ਜੀ ਮਾਸ਼ਾਅੱਲਾ ਇਸ ਟਾਈਮ 8 ਦਿਨ ਹੋ ਗਏ ਨੇ ਪ੍ਰੋਪਰ ਉੱਥੇ ਆਰਫ ਚਾਲ ਦੇ ਬਹਿ ਕੇ ਸਾਰੇ ਮੀਟਿੰਗਾਂ ਕਰਦੇ ਆ, ਮਹੱਲੇ ਦੀਆਂ ਸਾਰੀਆਂ ਮੀਟਿੰਗਾਂ, ਜੋ ਵੀ ਵਸਾਇਲ ਏ ਮਸਲੇ ਨੇ ਇਹ ਉਹ ਮੇਰੇ ਕੋਲ ਆਂਡੇ ਨੇ। ਹਜੇ ਮੈਂ ਇਲੈਕਸ਼ਨ ਤੇ ਅਗਲੇ ਮਹੀਨੇ ਫਾਰਮ ਵਗੈਰਾ ਦੇਣੇ ਹੈਗੇ ਨੇ, ਲੇਕਿਨ ਚੂਜ਼ ਮੈਂ ਪਹਿਲੇ ਹੀ ਹੋ ਗਿਆ ਵਾਂ। ਮੈਨੂੰ ਉਮੀਦ ਹੈ ਮੇਰੇ ਮੁਕਾਬਲੇ ਤੇ ਕੋਈ ਨਹੀਂ ਖਲੋ ਰਿਹਾ। ਉਸਤਾਦ ਜੀ ਇਹ ਬੜਾ ਚੌੜਾ ਲੰਬਾ ਕੰਮ ਉਹ ਹੁੰਦਾ। ਨਾ ਕੀ ਨਾ ਕੀ ਗੱਲ ਓਏ ਇੱਕ ਦਿਨ ਸਾਰੇ ਨੇ ਮਰਨਾ, ਖਿਦਮਤ ਫਲਾਹੇ ਬਾਦੀ ਕਰ ਜਵੇ ਬਸ। ਬਸ ਗੱਡੀ ਆਪਣੇ ਕੋਲ ਆ, ਗੱਡੀ ਤੇ ਜਾਈਦਾ ਤੇਲ ਵਾ। ਤੂੰ ਪਵਾ ਲਈ। ਉਸ ਗੱਡੀ ਤੇ ਜਾਣਾ? ਲੈ ਜੀ ਉਸ ਗੱਡੀ ਨੂੰ ਵੇਖ ਕੇ ਇੱਕ ਵੋਟ ਪੈ ਜਾਣਾ, ਮੈਨੂੰ ਘਰੋਂ ਉਠਾ ਲਈ ਫਿਰ। ਭਾਜੀ ਮੇਰੀ ਗੱਲ ਸੁਣੋ, ਉਸਤਾਦ ਜੀ ਵੱਡੇ ਸਿਆਸਤਦਾਨਾਂ ਦੇ ਨਾਮ ਦੇ ਨਾਲ ਲੱਗਦਾ ਨਾ, ਹਾਂਜੀ। ਚੌਧਰੀ ਆਸਫ ਮੇਤਲਾ, ਹਾਂ। ਚੌਧਰੀ ਸਜਾਦ ਦੁਦੇਸ਼ਾ, ਗੋਂਦਲ, ਹਾਂਜੀ ਉਹ ਲਵਾਓ ਪਹਿਲੇ ਨਾਲ। ਮਿਰਜ਼ਾ ਫੈਸਲ ਬੇਗ, ਨਹੀਂ ਮਿਰਜ਼ਾ ਫੈਸਲ ਬੇਗ। ਉਸਤਾਦ ਜੀ ਨਹੀਂ ਨਾਮ ਚਲੋ ਆ ਵੀ ਠੀਕ ਆ, ਮਿਰਜ਼ਾ ਫੈਸਲ ਬੇਗ ਠੀਕ। ਨਾਮ ਉਹ ਹੋਣਾ ਚਾਹੀਦਾ। ਅਗਲੇ ਪਾਰਲੀਮੈਂਟ ਹਾਊਸ ਜਾਣਾ ਵਾ, ਤਰਤਲੀ ਪੈ ਜੇ ਜਨਾਬ ਫੈਸਲ ਸੋਮਰੋ ਸਾਹਿਬ ਆਉਂਦੇ। ਨਾਲੇ ਸਾਹ ਜੀ ਮੈਨੂੰ ਦਫ਼ਤਰ ਬਣਾ ਕੇ ਦੇਣ, ਮੈਂ ਕੁਰਸੀਆਂ ਰੱਖਦਾ ਉੱਥੇ, ਯਾਰ ਬੇਲੀ ਇਕੱਠੇ ਕਰਕੇ ਪੂਰੀ ਕੰਪੇਨ ਪੈਨਲ ਸ਼ੈਨਲ ਲਾ ਕੇ ਢੜੀ ਤਸਵੀਰਾਂ ਲਾ ਕੇ ਮੈਨੂੰ ਡੇਲੀ ਦਾ 5000 ਦੀ ਚਾਹ ਦਾ ਦਿਆ ਨਹੀਂ ਨਹੀਂ ਪਹਿਲੇ ਨਾਮ ਫਾਈਨਲ ਹੋਏਗਾ ਉਸਤਾਦ ਜੀ। ਫੈਸਲ ਸਾਲੇ ਹੀ ਯਾਦ ਕਰ ਲਈਏ। ਨਹੀਂ ਇਹ ਉਹ ਹਯਾਤ ਘੱਟ ਦੇ। ਚਲੋ ਸਾਲੇ? ਓਕੇ ਹਾਂ। ਫੈਸਲ ਸਾਲੇ। ਨਹੀਂ ਯਾਰ ਉਹ ਹੈ ਨੇ ਵੱਡੇ ਸੀਗੇ, ਉਹਨਾਂ ਨੂੰ ਛੱਡ ਦੇ। ਨਵਾਂ ਮੇਰੀ ਗੱਲ ਸੁਣੋ, ਮਿਰਜ਼ਾ ਫੈਸਲ ਚੁਗਤਾਈ, ਚੁਕਤਾਈ ਹਾਂ। ਤਾਈ ਕਿੱਥੋਂ ਬਦਲੀ ਜਰਾ ਮੁਗਲ ਨਾ ਤੂੰ। ਮੁਗਲ ਚੁਗਤਾਈ ਹੁੰਦੀ। ਜਾਂ ਫਿਰ ਸਿੱਧਾ ਹੀ ਕਰੋ ਜਨਾਬ ਫੈਸਲ ਖੋੜੋ ਸਾਹਿਬ। ਹਾਏ ਫੈਸਲ ਚੁਗਤਾਈ। ਚੁਕਤਾਈ ਜੀ ਚੁਕਤਾਈ। ਜ਼ਿੰਦਾਬਾਦ ਫੈਸਲ ਸੋਮਰੋ ਕਰ ਲੋ ਲਓ ਸਾਹ ਜੀ ਤੇਰੀ ਤਾਈ ਦੀ ਫੈਸਲ ਚੁਗਤਾਈ ਦੀ। ਚੁਗਤਾਈ ਬੱਲੇ ਬੱਲੇ ਫੈਸਲ ਚੁਗਤਾਈ ਦੀ। ਚੁਗਤਾਈ ਤਾਈ ਦੀ। ਹਾਂ ਪਤਾ ਕੀ ਗੱਲ, ਚੁਗਤਾਈ ਮੁਗਲ ਹੁੰਦੇ ਨੇ। ਮੁਗਲ ਬਸ ਠੀਕ ਆ। ਮੁਗਲ ਲਾਹੌਰ ਤਨਖਾਨ ਮਿਰਜ਼ਾ ਬੇਗ ਚੁਗਤਾਈ ਇਹ ਸਾਰੇ ਮੁਗਲ। ਸਾਹ ਜੀ ਇਲੈਕਸ਼ਨ ਦੇ ਦੇਖੋ, ਫੈਸਲ ਚੁਗਤਾਈ। ਚੁਕਤਾਈ ਡਨ ਕਰੋ। ਸਾਹ ਜੀ ਇਲੈਕਸ਼ਨ ਦੇ ਖਲੋਗੇ, ਤਰਜੀਹਾਤ ਕੀ ਹੈ ਪਿੰਡ ਦੇ ਵਿੱਚ, ਕੋਈ ਜਿੱਥੇ ਤੁਸੀਂ ਹਲਕਾ ਤੁਹਾਡਾ ਉੱਥੇ ਤੁਸੀਂ ਕੀ ਚੇਂਜ ਆਬਾਦੀ ਪੱਕੀ ਕਰਾ ਰਹੇ ਆ ਮੈਂ। ਮਿਰਜ਼ਾ ਸ਼ੇਖ ਮੁਹੰਮਦ ਫੈਸਲ ਚੁਗਤਾਈ ਅੰਸਾਰੀ। ਹਾਏ ਹਾਏ ਜ਼ਿੰਦਾਬਾਦ। ਜਿੰਦਾਬਾਦ। ਲੋ ਜੀ ਨਾਰੇ ਦਾ ਜਵਾਬ ਜਿੰਦਾਬਾਦ, ਦੇਣਾ। ਆਇਆ। ਮੈਂ ਕਹਾਂਗਾ ਫੈਸਲ ਤੇਰੇ ਜਾਨ ਸਾਰ, ਤੁਸੀਂ ਸਾਰਿਆਂ ਨੇ ਕਹਿਣਾ 3 4 3 4। ਫੈਸਲ ਤੇਰੇ ਜਾਨ ਸਾਰ, 3 4 3 4 ਫੈਸਲ ਤੇਰੇ ਜਾਨ ਸਾਰ। 3 4 3 4। ਲੋ ਜੀ ਨਾਰੇ ਦਾ ਜਵਾਬ ਦੇਣਾ। ਮੈਂ ਕਹਿਣਾ ਫੈਸਲ ਤੁਮ ਕਦਮ बढ़ाओ, ਅਸੀਂ ਵੀ ਠਹਿਰ ਕੇ ਆਨੇ ਆ। ਠੀਕ ਹੈ ਜੀ? ਨਹੀਂ ਠਹਿਰ ਕੇ ਚੇਦਾ ਨਹੀਂ ਕਰ ਰਿਹਾ, ਸੱਚੀ ਮੁੱਚੀ ਕਰ ਰਿਹਾ ਹੋ। ਮਜ਼ਾਕ ਬਣਾਇਆ ਤੁਸੀਂ। ਮਾਸ਼ਾਅੱਲਾ ਉਸਤਾਦ ਜੀ ਸਭ ਤੋਂ ਪਹਿਲਾਂ ਫੈਸਲ ਤੇਰੇ ਤੇ ਬੇਸ਼ੁਮਾਰ। ਬੇਸ਼ੁਮਾਰ ਬੇਸ਼ੁਮਾਰ। ਫੈਸਲ ਨਹੀਂ ਸੌਰੀ ਓਏ। 3-4 ਗਣਾ ਸੀ ਸਾਹ ਜੀ, ਉਸਤਾਦ ਜੀ ਕਸਮ ਹੈ ਮਹੱਲਾ ਪੂਰਾ ਸ਼ੋਅ ਵੇਖਦਾ ਯਾਰ ਉਸਤਾਦ 3-4 ਗਣਾ ਸੀ ਦਫ਼ਤਰ ਸਾਹ ਜੀ। ਕਿੱਥੇ ਸਹੀ ਨਾਰਾ ਲਾਉਣਾ। ਉਹ ਜਿੱਥੇ ਦਫ਼ਤਰ ਬਣਾਇਆ ਉੱਥੇ ਸਾਰੇ ਸ਼ੋਅ ਵੇਖਦੇ ਆ। ਆ ਸਹੀ ਨਾਰਾ ਵਾ। ਮੈਂ ਕਹਿਣਾ ਜਿੱਤੂਗਾ ਵੀ ਜਿੱਤੂਗਾ, ਤੁਸੀਂ ਕਹਿਣਾ ਫੈਸਲਾ ਜਿੱਤੂਗਾ ਬਈ ਜਿੱਤੂਗਾ। ਇਹ ਗੋਡਾ ਥੱਲੇ ਰੱਖ ਕੇ ਜਿਤਾ। ਚੱਲ ਹੁਣ ਕਰ ਫੈਸਲ ਇਹ ਤੋਂ- ਚੁਗਤਾਈ ਫੈਸਲ ਚੁਗਤਾਈ। ਜਿੱਤੂਗਾ ਬਈ ਜਿੱਤੂਗਾ। ਫੈਸਲ ਜੁਗਤਾਈ ਜਿੱਤੂਗਾ। ਯਾਰ ਪਬਲਿਕ ਸਿਟੀ ਕਰੋ ਯਾਰ। ਉਹ ਜਿੱਤੂਗਾ ਚੁੰਨੀ ਮੇਰੀ ਭੈਣ ਦੀ, ਪੱਗ ਮੇਰੇ ਭਾਈ ਦੀ। ਫੈਸਲ ਰਾਮੇ ਦੀ ਚੁਗਤਾਈ ਦੀ। ਵੋਟ ਫੈਸਲ ਚੁਕਤਾਈ ਦਾ। ਮੈਂ ਬਿਲਾ ਐਸੀ। ਮੁਕਾਬਲਾ ਜਿੱਤਿਆ ਹੋਇਆ ਵਾਂ, ਸ਼ੁਕਰ। ਬਿਲਾ ਮੁਕਾਬਲਾ ਉਸਤਾਦ ਜੀ ਮੇਰੇ ਮੁਕਾਬਲੇ ਤੇ ਕੋਈ ਨਹੀਂ ਖਲੋ ਰਿਹਾ। ਇਹ ਹੁਣ ਨਹੀਂ ਖਲੋ ਰਿਹਾ, ਇਹ ਖਲੋ ਜਣੇ। ਉਹ ਨਹੀਂ। ਓਏ ਜਿਹੜਾ ਮਰਜ਼ੀ ਖਲੋ ਜੇ। ਜਿਹੜਾ ਮਰਜ਼ੀ ਖਲੋ ਤੇਰਾ ਸਕਾ ਪੁੱਤਰ ਨਾ ਤੇਰੇ ਅੱਗੇ ਖੜੇ, ਸਾਨੂੰ ਫੜ ਲਈ ਤੂੰ। ਜਿਹੜਾ ਮਰਜ਼ੀ ਖਲੋ। ਅੱਛਾ ਤੂੰ ਆ ਗੈਟਅਪ ਉਸ ਟਾਈਪ ਦਾ, ਯਾਨੀ ਮੈਂਟਲੀ ਤੌਰ ਤੇ ਤੂੰ ਸੱਚ ਤਿਆਰ ਹੋ। ਪਾਰਲੀਮੈਂਟ ਕੇ ਨਿਜ਼ਾਮ ਪਾਰਲੀਮੈਂਟ ਉਸਤਾਦ ਜੀ ਸਭ ਤੋਂ ਕੀ। ਪਹਿਲੇ ਅੱਛਾ ਤੇਰਾ ਕੀ ਜ਼ੇਨ ਬਣਿਆ ਕਿ ਹੁਣ ਤੂੰ ਇਲੈਕਸ਼ਨ ਲੜਨਾ ਕਾਹਦਾ ਵਾ? ਉਹ ਜਿਹੜਾ ਜਨਰਲ ਕੌਂਸਲਰ ਫਲਾਣਾ ਕੌਂਸਲਰ, ਉਹ ਖੜਾ ਸਾਹ ਜੀ। ਲੇਬਰ ਕੌਂਸਲ ਲੈਬਰੇ ਕੌਂਸਲ ਨਹੀਂ ਯਾਰ। ਉਹਨੇ ਮੈਨੂੰ ਕਿਹਾ ਸੀ ਕਿ ਓਏ ਲਖਨਊ ਚ ਤਮਾਕੂ ਵੇਚਣ ਵਾਲੇ। ਓਏ ਲੈਬਰੇ ਕੌਂਸਲ ਨਹੀਂ, ਲੇਬਰ ਕੌਂਸਲ। ਨਹੀਂ ਉਸ ਤੋਂ ਉੱਤੇ ਜਿਹੜੇ ਆਉਂਦੇ। ਉਹ ਲੈਬਰੇ ਕੌਂਸਲ ਹੀ ਹੈ। ਨਹੀਂ ਉਸ ਤੋਂ ਵੀ ਉੱਤੇ ਜਿਹੜੇ ਬੂਲੀ ਕੌਂਸਲ। ਇੱਕ ਜਨਰਲ ਕੌਂਸਲ ਪਹਿਲੇ ਨਾ ਹੁੰਦੀ ਸੀ ਸਭ ਇੱਕ ਜਨਰਲ ਸ਼ੈਫਰਡ ਕੌਂਸਲ। ਯਾਰ ਦੇਖੇ ਨਾ ਉੱਠੀਆਂ ਜੀਆਂ ਗੱਲਾਂ ਕਰ ਇੱਕ ਜੱਤ ਵਾਲਾ ਕੌਂਸਲ ਵੀ ਹੁੰਦਾ ਤਾਂ ਉੱਠੀ ਗੱਲਾਂ ਇਦਾਂ ਦਾ ਕਰਾਚੀ ਦਾ ਕਵਾਲ ਹੁੰਦਾ, ਜਿਹੜਾ ਕਵਾਲੀ ਕਰਦਾ ਕਹਿੰਦਾ ਵਾਜੇ ਤੇ ਥੁੱਕਦਾ ਆਏ ਆਏ। ਲਓ ਜੀ ਸਾਹ ਜੀ ਨਾਰਾ ਸੋਚ ਉੱਥੇ ਲਿਆ। ਬੈਠੀਦਾ ਨਾ, ਬੋਲਦੇ ਨਹੀਂ, ਸਾਰੇ ਮੈਨੂੰ ਸੁਣਦੇ ਆ ਯਾਰ। ਸਭ ਦਾ ਵੀਰ ਸਭ ਦਾ ਭਾਈ, ਫੈਸਲ ਚੁਗਤਾਈ। ਫੈਸਲ ਹਾਂ ਚੁਗਤਾਈ। ਕਰ ਮੱਲੇ ਚੋਂ ਨੇ ਕਰਾਈ ਲਹਾਈ। ਫੈਸਲ ਦੀ ਫੈਸਲ ਚੁਗਤਾਈ ਦੀ। ਹਾਂ ਛੇ ਖੈਰ ਹੋਵੇ। ਹਾਂ ਉਸਤਾਦ ਜੀ ਕੁਛ ਰਾਤੇ ਮੇਰੇ ਤੇਰਾ ਮੇਰੇ ਕੱਲਾ ਹੱਥ ਨਹੀਂ, ਹਾਂਜੀ ਓਏ ਪੂਰੀ ਜੋ ਵੀ ਹੈ ਆਵਾਮ ਤੇਰੇ ਨਾਲ। ਹਾਂ ਅੱਛਾ ਉਸਤਾਦ ਜੀ ਕੁਛ ਏਮ ਹੁੰਦਾ ਵਾ, ਕੋਈ ਪੁੱਛਣਾ ਚਾਹੀਦਾ ਕਿ ਯਾਰ ਤੁਹਾਡਾ ਕੀ ਏਮ ਆ, ਕੀ ਕਰੋਗੇ ਤੁਸੀਂ ਕੰਮ? ਸਭ ਤੋਂ ਖੂਬਸੂਰਤ ਜਿਹੜੀ ਮੇਰੀ ਸਰਵਿਸ ਹੈਗੀ ਹੈ ਓਏ ਸਭ ਤੋਂ ਖੂਬਸੂਰਤ। ਏਦਾਂ ਹੀ ਹੈ। ਤੇਰੀ ਸਰਵਿਸ ਜਿਹੜੀ ਸਭ ਤੋਂ ਖੂਬਸੂਰਤ ਆ। ਠਹਿਰ ਜਾ ਯਾਰ, ਅੱਗੇ ਇਹਨੂੰ ਗੱਲ ਪੂਰੀ ਕਰ ਲੈਂਦੇ ਕਰੋ, ਟੋਕਿਆ ਨਾ ਕਰੋ। ਜਨਰਲ ਕੌਂਸਲ ਸਾਹਿਬ ਨੇ ਜੀ ਸਰ। ਨਾ, ਜੋ ਕਹਿਣਾ ਚਾਹ ਰਿਹਾ ਮੈਂ ਤਾਂ ਜ਼ੇਨ ਸਰ ਨੇ ਛੱਡ ਦਿਓ ਤੁਸੀਂ ਇਹਨੂੰ।
ਠੀਕ ਹੈ। ਸਰ ਛੱਡ ਦਿਓ ਤੁਸੀਂ, ਅੱਜ ਡਰਾਮੇ ਬੰਦ ਹੋਏ ਨੇ, ਬੜੀ ਦੇਰ ਚੱਲਦੇ ਵੀ ਰਹੇ ਨੇ, ਪਤਾ ਟੈਨਸ਼ਨ ਨਾ ਲਓ ਜੀ। ਜਿਹੜੀ ਮੇਰੀ ਸਭ ਤੋਂ ਖੂਬਸੂਰਤ ਸਰਵਿਸ ਹੈ ਕਿ 24 ਘੰਟੇ ਮੈਂ ਅਵੇਲ ਆ। ਹਾਂ ਠੀਕ ਹੈ। ਲਓ ਜੀ, ਸਾਨੂੰ ਕੋਈ ਲਫੰਡਰ ਕਾਉਂਸਲਰ ਮਿਲਣ ਲੱਗਾ ਜੀ, 24 ਘੰਟੇ ਵਿਹਲਾ ਹੀ ਆ। ਨਹੀਂ 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 ਨਹੀਂ, ਇਹ ਜਦੋਂ ਤੁਸੀਂ ਇਸ ਕੰਮ 'ਚ ਪੈਂਦੇ ਹੋ ਫਿਰ ਤੁਸੀਂ ਆਪਣਾ ਤਨ ਮਨ ਧਨ ਰਾਤ ਦਿਨ ਤੁਹਾਡਾ ਆਵਾਮ ਦੀ ਖਿਦਮਤ 'ਚ, ਇਹ ਪਹਿਲੇ ਸੋਚ ਲਾ ਚੰਗੀ ਤਰ੍ਹਾਂ। ਮੇਰੀ ਜ਼ਿੰਦਗੀ ਕੁਛ ਨਹੀਂ। ਹਾਂ ਇਹ ਉਸ ਸੋਚ ਲਾ, ਇਹ ਤੈਨੂੰ ਰਾਤ ਨੂੰ 3 ਵਜੇ ਵੀ ਬੂਹਾ ਹੜਕਾ ਕਹਿ ਸਕਦੇ ਭਾਈ ਤਾਂ ਸਾਡੀ ਕੁੱਕੜੀ ਨਹੀਂ ਲੱਭਣ ਦਈ, ਭਾਜੀ 70 ਰੁਪਏ ਦੀ ਖਾਤਰ ਸਾਰੀ ਰਾਤ ਨੂੰ ਜ਼ਲੀਲ ਕਰਨ। 3 ਵਜੇ ਆਏ, ਕੋਈ ਰਾਤ ਨੂੰ 12 ਵਜੇ, ਜਿਹੜਾ ਮਰਜ਼ੀ ਆਏ, ਇਹਨਾਂ ਦਾ ਦਰਵਾਜ਼ਾ ਖੁੱਲਾ ਮਿਲੇਗਾ ਯਾਰ। ਖੁੱਲਾ ਨਹੀਂ। ਇੱਕ ਵਾਰ ਨਾ ਉਸਤਾਦ ਜੀ ਮੈਂ ਸੁੱਤਾ ਵਾਂ, ਦਰਵਾਜ਼ਾ ਮੇਰਾ ਖੜ ਗਿਆ, ਟਕ 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 ਟਕ। ਅੱਛਾ ਭਾ ਨਸੀਰਾ ਸੀ। ਮੈਂ ਕਿਹਾ ਹਾਂਜੀ ਭਾਜੀ। ਕਹਿੰਦਾ ਫੈਸਲ ਸਾਹਿਬ ਇਲੈਕਸ਼ਨ ਦੇ ਖਲੋਣਾ। ਮੈਂ ਕਿਹਾ ਓਕੇ ਹੋ ਗਿਆ ਭਾਈ, ਸਵੇਰੇ ਗੱਲ ਕਰਾਂਗੇ। ਕਿੰਨੇ ਵਜੇ ਆਏ ਰਾਤੀ? ਰਾਤੀ 1:15 ਦਾ ਟਾਈਮ ਸੀ। ਅੱਛਾ ਠੀਕ ਹੈ। ਉਹ ਫਿਰ ਮੈਂ ਸੋ ਗਿਆ। ਫਿਰ ਉਸ ਤੋਂ ਬਾਅਦ 1:30 ਵਜੇ ਨਾਲ ਫਿਰ ਮੇਰਾ ਦਰਵਾਜ਼ਾ ਖੜ ਗਿਆ ਹਾਂ ਭਾਈ ਯਾਰ। ਅੱਛਾ ਕਹਿੰਦਾ ਫੈਸਲ ਸਾਹਿਬ ਇਲੈਕਸ਼ਨ ਦੇ ਖਲੋਣਾ। ਓਕੇ ਫਿਰ 2 ਵਜੇ ਨਾਲ ਮੇਰਾ ਚਾਚਾ ਆ ਗਿਆ। ਅੱਛਾ, ਉਹ ਮੈਨੂੰ ਕਹਿੰਦਾ ਕੌਣ ਆਈ ਜਾਣ ਡੇ ਯਾਰ। ਉਹਨੇ ਨਹੀਂ ਖੜਕਾਇਆ ਦਰਵਾਜ਼ਾ? ਚਾਚੀ ਵਾਰੀ ਖੁੱਲਾ ਹੀ ਸੀ? ਚਾਚੇ ਵਾਰੀ ਖੁੱਲਾ ਨਹੀਂ ਸੀਗਾ, ਚਾਚਾ ਉੱਤੇ ਸੀ, ਥੱਲੇ ਆ ਕੇ ਮੈਨੂੰ ਅੱਛਾ ਉੱਤੋਂ ਥੱਲੇ ਆਇਆ, ਉਹਨੇ ਕਿਹਾ ਵੀ ਕੌਣ ਬੂਹਾ ਖੜਕਾਈ ਜਾ ਰਿਹਾ? ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਉਹ ਚਾਚੂ ਕਹਿ ਰਹੇ ਨੇ ਇਲੈਕਸ਼ਨ ਦੇ ਖਲੋਣਾ। ਕਹਿੰਦੇ ਫਿਰ ਖਲੋ ਜਾ। ਫਿਰ 2:30 ਵਜੇ ਦਰਵਾਜ਼ਾ ਮੇਰਾ ਖੜ ਗਿਆ। ਅੱਛਾ ਚਾਚੇ ਨੇ ਕਿਹਾ ਯਾਰ ਖਲੋ ਜਾ, ਸਾਨੂੰ ਕਿਉਂ ਸੌਣ ਦੇ ਯਾਰ ਤੇਰੀ। ਅੱਛਾ ਮੈਂ ਕਿ ਕਿਹਾ, ਢਾਈ ਵਜੇ ਨਾਲ ਕੌਣ ਲੋਕ ਹੋ? ਸਾਰੀ ਰਾਤ ਤੁਹਾਡਾ ਦਰਵਾਜ਼ਾ ਖੜਕਾ। ਉਹ ਭਾਈਜਾਨ ਅਗਲੇ ਆ ਰਹੇ ਨੇ ਰਾਤ ਨੂੰ, ਹੁਣ ਆਰਫ ਚਾਲਾ ਜਾਗਦਾ ਹੀ ਰਾਤ ਨੂੰ। ਓਏ ਉਹਨਾਂ ਨੂੰ ਲੋੜ ਆ 2:30 ਵਜੇ ਦਰਵਾਜ਼ਾ ਖੜ ਗਿਆ, 3 ਵਜੇ ਖੜ ਗਿਆ, 4 ਵਜੇ ਦਰਵਾਜ਼ਾ ਖੜ ਗਿਆ। ਫਿਰ ਮੇਰੇ ਚਾਚੇ ਨੇ ਕਿਹਾ ਦਰਵਾਜ਼ਾ ਪੁੱਤਰ ਖੁੱਲ੍ਹਾ ਹੀ ਰੱਖ। ਹਾਂਜੀ ਬੰਦੇ ਕੋਲ ਆ ਕੇ ਦੇਖੇ ਫੈਸਲ ਉੱਠ ਮੇਰਾ ਪੁੱਤ ਸਵੇਰੇ ਕਾਉਂਸਲਰ ਤੂੰ। ਠੀਕ ਹੈ। ਉਹਨਾਂ ਨੇ ਕਿਹਾ ਜੀ ਇਲੈਕਸ਼ਨ ਦੇ ਖੜਾਉਣਾ। ਫਿਰ ਸਵੇਰੇ ਉਸਤਾਦ ਦੇ ਮੁਹਤਰਮ ਇੱਕ ਅਜ਼ਮ ਰੱਖਿਆ, ਇੱਕ ਦਿਲ ਦੇ ਵਿੱਚ ਖਿਆਲ ਆਇਆ ਕਿ ਯਾਰ ਸਭ ਕੁਝ ਕਰੀ ਜਾਂਦੇ ਆ ਕਿ ਹੁਣ ਯਾਰ ਲੋਕਾਂ ਦੇ ਕੰਮ ਆਈਏ ਯਾਰ। ਲੋਕਾਂ ਨੇ ਹੁਣ ਲੋਕਾਂ ਦੇ ਕੰਮ ਆਣਾ ਵਾ, ਲੋਕਾਂ ਦੇ ਲਈ ਜੀਣਾ ਵਾ। ਆਪਣੇ ਲਈ ਮੇਰਾ ਜੀਣਾ ਹੀ ਨਹੀਂ, ਮੈਂ ਹੁਣ ਜੀਣਾ ਹੀ ਲੋਕਾਂ ਲਈ ਆ। ਜਿਹਨੂੰ ਵੀ ਕੰਮ ਹੈ ਤੁਹਾਡੇ ਚੋਂ ਮੇਰੇ ਦਫ਼ਤਰ ਆਓ। ਦਫ਼ਤਰ ਬਣਾਇਆ। ਦਫ਼ਤਰ ਬਣਾ ਲਿਆ? ਹਾਂਜੀ ਉਸਤਾਦ ਜੀ, ਘਰ ਦੇ ਬਾਹਰ। ਮਾਦਰਤ ਸਰ ਦੇ ਮਹਿਫਲ ਇਦਾਂ ਦੇ ਕਾਉਂਸਲਰ ਨਾ ਪਾਰਕ ਦੇ ਵਿੱਚ ਆਪਣੇ ਬੱਚੇ ਕਿਸੇ ਦੇ ਫੁੱਟਬਾਲਾਂ ਖਿਲਾ ਕੇ ਘਰ ਲਿਆ ਦਿੰਦੇ। ਆਪ ਚਲੇ ਚਲੇ। ਉਹ ਯਾਰ ਨਿਆਣਿਆਂ ਦੇ ਕਾਇਦੇ ਨਹੀਂ ਹੁੰਦੇ, ਕਾਇਦੇ। ਹਾਂ। ਉਹਨਾਂ ਤੇ ਜ਼ਈਫ ਵਾਲੀ ਤਸਵੀਰ ਲੱਗਣ ਦੀ ਜ਼ੁਬਾਨ ਸੀ। ਨਹੀਂ, ਨਹੀਂ ਤਾਂ ਬੱਚਿਆਂ ਦਾ ਫਿਊਚਰ ਕੋਈ ਨਹੀਂ ਬੱਚਿਆਂ ਸੋਚਦਾ। ਦਾ ਉਹ ਫਿਊਚਰ ਸਾਰੇ ਮੇਰੀ ਗੱਲ ਸੁਣ, ਬੱਚਿਆਂ ਦਾ ਫਿਊਚਰ ਬੱਚੇ ਆਪ ਸੋਚਣਗੇ। ਜਦੋਂ ਉਹਨਾਂ ਨੂੰ ਤਾਲੀਮ ਅੱਛੀ ਮਿਲੇਗੀ, ਉਹ ਆਪ ਹੀ ਸੋਚਣਗੇ ਕਿ ਯਾਰ ਅੱਛੀ ਸੁਸਾਇਟੀ, ਠੀਕ ਹੈ, ਅੱਛੀ ਸੁਸਾਇਟੀ ਮੈਂ ਬਣਾਣੀ। ਉਸ ਤੋਂ ਬਾਅਦ ਸਭ ਤੋਂ ਪਹਿਲੇ ਨੰਬਰ ਤੇ ਉਸਤਾਦ ਜੀ ਮੁਬਾਰਕ ਹੋਇਆ ਸਿੱਟੋ। ਰੇਲਵੇ ਕਲੋਨੀ ਦੀ ਮੈਂ ਦਰਖਾਸਤ ਦੇਤੀ, ਪੱਕੀ ਹੋ ਰਹੀ ਬਾਤੀ। ਮੈਂ ਤੈਨੂੰ ਕਿਹਾ ਨਹੀਂ ਸੀ ਇਹ ਸਵਾਰ ਦੇਗਾ। ਕੀ ਬਾਤ ਹੈ, ਕੀ ਬਾਤ। ਆਬਾਦੀ ਪੱਕੀ ਹੋ ਰਹੀ ਮਾਸ਼ਾਅੱਲਾ, ਇਨਸ਼ਾਅੱਲਾ ਤਾਲਾ ਪੱਕੀ ਹੋਏਗੀ ਆਬਾਦੀ। ਉਸ ਤੋਂ ਬਾਅਦ ਉਸਤਾਦ ਮੁਹਤਰਮ ਹਸਪਤਾਲ ਜਿਹੜੇ ਮੈਂ ਹਸਪਤਾਲ ਦਾ ਹਾਂ ਅਗਰ ਨਹੀਂ ਆਪਣੇ ਮਹੱਲੇ ਵਾਸਤੇ ਤੇ ਪਹਿਲੇ ਆਪਣੇ ਮਹੱਲੇ। ਹਾਲੇ ਖਲੋ ਤੇ ਜਾ, ਹਾਲੇ ਜਿੱਤ ਤੇ ਜਾ। ਨਹੀਂ ਮੈਂ ਜਿੱਤਿਆ ਵਾਂ। ਮੈਨੂੰ ਜਿਤਾਤਾ ਅਗਲਿਆਂ ਨੇ ਕਿਹਾ ਜੀ ਕੌਂਸਲਰ ਹੀ ਤੂੰ। ਮੈਨੂੰ ਕਸਮਾਂ ਦਿੱਤੀਆਂ ਇਹ ਤਾਂ ਸਾਰੇ। ਰੇਲੀਆਂ ਰੂਲੀਆਂ ਨਿਕਲ ਲੈਂਦੀਆਂ ਤੁਹਾਡੀਆਂ। ਲੈ ਲੀਆਂ ਲੁਲੀਆਂ ਕੋਈ ਨਹੀਂ ਨਹੀਂ ਰੇਲੀ ਨਹੀਂ ਕੱਢਦੇ ਜਿਹੜੇ। ਉਹ ਹਾਲੇ 2 ਮਹੀਨੇ ਬਾਅਦ ਤੇ ਕਾਗਜ਼ ਜਮ੍ਹਾਂ ਕਰਾਉਣੇ, ਹਾਲੇ ਮਹੱਲੇਦਾਰ ਪਹਿਲੇ ਹੀ ਇਹਨੂੰ ਉਹ ਕਰ ਲਿਆ ਸਾਰਾ ਕੁਝ। ਸਵੇਰੇ ਮੈਂ ਕਰ ਲਿਆ ਉਹਨਾਂ ਨੇ। ਲੜਾਈ ਹੱਲ ਕੀਤੀ ਉਸਤਾਦ ਜੀ। ਲੜਾਈ ਹੱਲ ਕੀਤੀ? ਆਹੋ ਉਸਤਾਦ ਜੀ। ਅੱਛਾ, ਆ ਗਏ ਨਹੀਂ ਕਿ ਸਵੇਰੇ ਮੈਂ ਫੱਡੇ ਦੇ ਵਿੱਚ, ਫੱਡੇ 'ਚ ਲੜਾਈ ਪਾ ਕੇ ਹੱਲ ਕਰਤੀ। ਸਹੀ ਤਰ੍ਹਾਂ ਦੱਸ। ਆਗਰਾ ਚ ਸੁੱਕੀ ਮੇਥੀ ਵੇਚਣ ਦੇ ਸਹੀ ਤਰ੍ਹਾਂ ਦੱਸ। ਸਹੀ ਅੱਛਾ ਬੰਦਾ ਇੱਕ ਆਇਆ ਕਹਿੰਦਾ ਜੀ ਮੇਰੇ ਕੋਲ ਖਰਚਾ ਨਹੀਂ ਬੱਚੇ ਦੇਣ ਦੇ, ਖਰਚਾ ਲਾਤਾ ਤੁਹਾਡੇ ਵੀਰ ਨੇ। ਨਹੀਂ ਫੈਸਲੇ ਇਦਾਂ ਤੇ ਤੂੰ ਬਾਦ ਹੋ ਜਾਏਗਾ। ਮੈਨੂੰ ਬਣਿਆ ਹੀ ਜਦੋਂ ਆਮ ਲਈ ਆ ਮੈਂ, ਕੰਮ ਹੀ ਉਹਨਾਂ ਦੇ ਕਰਨੇ ਆ। ਰਿਸ਼ਵਤ ਲੈ ਰਿਸ਼ਵਤ ਨਹੀਂ ਉਸਤਾਦ ਜੀ, ਰਿਸ਼ਵਤ ਨਹੀਂ ਲੈਣੀ। ਪਿਆਰ ਨਾਲ ਕੋਈ ਦੇ ਜੇ ਤੇ ਦੇ ਜੇ। ਕੁੱਤਨ ਆਪਣੀ ਨਹੀਂ ਮਰਜ਼ੀ। ਆ ਰਾਤ ਨੂੰ ਜਿਹੜੀਆਂ ਉੱਥੇ ਚਾਵਾਂ ਚੂਹਾਂ ਚੱਲਦੀਆਂ ਇਹ ਉਹਨਾਂ ਕੋਲੋਂ ਦਿੱਲੀ ਡੇਲੀ ਉਸਤਾਦ ਜੀ ਕਮ ਤੋਂ ਕਮ 16-1700 ਰੁਪਏ ਬਿੱਲ ਬਣਦਾ ਡੇਲੀ। ਰਿਸ਼ਵਤ ਨਹੀਂ ਲੈਣੀ ਉਸਤਾਦ ਜੀ, ਸਿੱਧੀ ਸਾਫ਼ ਗੱਲ। ਨਹੀਂ, ਮੈਂ ਇਹ ਸਾਰੀ- ਆਵਾਮ ਲਈ ਕੰਮ ਕਰਨਾ। ਬੇਟਾ ਮੇਰਾ ਡਾਕਟਰ ਬਣੇਗਾ, ਮੈਂ ਉਹਨੂੰ ਕਿਹਾ ਪੁੱਤਰ ਫੀਸ ਨਹੀਂ ਲੈਣੀ, ਆਵਾਮ ਲਈ ਮੁਫਤ ਦਵਾਈਆਂ, ਮੁਫਤ ਇਲਾਜ ਕਰੇਗਾ। ਦੂਸਰਾ ਬੇਟਾ ਉਹਨੂੰ ਮੈਂ ਵਕੀਲ ਬਣਾਇਆ, ਮੈਂ ਕਿਹਾ ਬੇਟਾ ਮੁਫਤ ਕੇਸ ਕਰਨੇ ਸਾਰੇ। ਨਹੀਂ ਮੈਂ ਕਹਿ ਰਿਹਾ ਫੈਸਲ ਸਾਹਿਬ, ਆਹੋ। ਸਾਰੀ ਰਾਤ ਆਵਾਮ ਆਉਂਦੀ ਜਾਂਦੀ ਤੇ ਬਿੱਲ ਬੰਦਾ 13-1400 65 ਪੈਸੇ ਦੀ ਚਾਹ ਦਿੰਦਾ ਉਹ। ਨਹੀਂ ਆਹੋ ਵੀ 13-1400 ਬਿੱਲ ਉਹ ਬੰਦਾ। ਦੱਸੋ 5 ਕਿਲੋ ਦੁੱਧ, ਯਾਰ 5 ਬੰਦਿਆਂ ਦੀ ਇੱਕ ਕੱਪ ਲੈ ਕੇ 5 ਸਟਰਾ ਲੈ ਦੇਣਾ ਨਾਲ। ਨਹੀਂ ਸਾਜੀ 5 ਕਿਲੋ ਦੁੱਧ ਲਿਆ ਕੇ ਦੇਈਦਾ। ਕੱਖ ਵੀ ਨਹੀਂ ਹੁੰਦਾ, ਪੰਜੂ ਚੋਕਾ 20 ਕੱਪ ਬਣਦੇ। ਬਸ ਕਿਹੜੇ ਇਹ ਚਾਰ- 4 ਕੱਪ ਬਣਾਉਂਦੇ ਹੋ ਤੁਸੀਂ? ਅੱਧ ਕਿਲੋ ਦੇ 4। ਕਿਹੜੇ ਕੱਪ ਬਣਾਉਣੇ ਨੇ? ਉਹ ਯਾਰ ਕਿਲੋ ਦੇ 4 ਹੀ ਬਣਦੇ। ਕਿਲੋ ਦੇ 4 ਹੀ ਬਣਦੇ ਭਾਜੀ। ਉਹ ਪਾਈਆ ਦੁੱਧ ਦੀ ਪਿਆਲੀ ਹੁੰਦੀ ਉਹ ਹੈ, ਹਾਂਜੀ ਹਾਂਜੀ 60 ਅੱਛਾ ਰੁਪਏ ਦਿੰਦੇ। ਅੱਛਾ ਓਕੇ ਵਿੱਚ ਪਾਣੀ ਨਹੀਂ ਪਾਉਂਦੇ। ਨਹੀਂ ਪਾਣੀ ਨਾ ਆਪ ਬੈਠਾ ਪਈਆਂ, ਉਹ ਜਿਹੜਾ ਥੋੜੀ ਪਾ ਚਲੋ ਉਹ ਕਿਹੜੇ ਕੱਪ 30 ਹੁੰਦੇ? ਕਰ ਲਓ 40 ਕਰ ਲਓ। ਇਹ ਚਾਹ ਦੇ ਕੇ ਕਹਿੰਦੇ ਅਗਲੇ ਨੂੰ ਭਾਈ ਲਾ ਕੇ ਪੀਓ ਹਨਾ। ਇਹ ਚਾਹ ਪਲਾ ਕੇ ਇਨਕਲਾਬ ਨਹੀਂ ਉਹ ਹੋਣਾ। ਭਰਾਵਾ ਚਾਹ ਦਾ 16-1700 ਰੁਪਏ ਜਿਹੜਾ ਡਾਲਾ ਲੱਗਦਾ। ਅੱਲਾ ਮਾਫੀ ਦੇਵੇ। ਇਦਾਂ ਦੇ ਕਵਾਲ ਨਾ ਬੰਦ ਦਰਬਾਰ ਦੇ ਬਾਹਰ ਕਵਾਲੀ ਕਰਨ ਜਾਣਗੇ। ਸਾਡੀ ਹਾਜ਼ਰੀ ਹੋ ਗਈ ਭਾਈ, ਸਾਡੀ ਹਾਜ਼ਰੀ ਹੋ ਗਈ। ਉਹ ਡਾਲਾ ਭਾਈ ਦੇ ਨਾਲ ਲੱਗਦਾ ਹੁੰਦਾ ਜਿਹੜਾ ਬਹਿੰਦਾ ਹੁੰਦਾ। 2 ਡਾਲੇ ਲੱਗਦੇ ਉਸਤਾਦ ਜੀ। ਬੋਤਲਾਂ ਦੇ 48 ਯਾਨੀ ਕਿ ਅੱਛਾ ਕੋਈ 30-35 ਬੰਦੇ ਨੇ ਡੇਲੀ ਉਸਤਾਦ ਜੀ ਇਹ ਨਾ ਮੈਂ ਟਰਨਾਂ ਰੱਖ ਲਈਆਂ ਹੈਗੀਆਂ ਨੇ ਕਿ ਸਵੇਰੇ
12 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਜੈਂਟਸ ਮਿਲਣਗੇ। ਫਿਰ ਉਸ ਤੋਂ ਬਾਅਦ ਅਗਰ ਖੁਦਾ ਨਾ ਖਾਸਤਾ ਕਿਸੇ ਬੇਵਾ ਬੀਬੀ ਦਾ ਭੈਣ ਵੀ ਨੂੰ ਮਸ਼ਰੂਮ ਬੀਬੀ ਨੂੰ ਮਸਲਾ ਹੈਗਾ ਤੇ ਉਹ ਉਸਤਾਦ ਜੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਫਿਰ ਉਹਨਾਂ ਨੂੰ ਮਿਲਣਾ। ਫਿਰ ਰਾਤ ਨੂੰ ਸਾਰੇ ਜਿਹੜੀ ਉਸਤਾਦ ਜੀ ਆਪਣੇ ਸ਼ਹਿਰ ਵਾਸਤੇ ਇਹਨਾਂ ਨੇ ਬੱਚਿਆਂ ਦਾ ਵੀ ਸੋਚ ਲਿਆ, ਬੰਦਿਆਂ ਦਾ ਵੀ, ਤੇ ਖਵਾਜਾ ਸਰਾ ਵੀ ਹੋਣਾ ਹੀ ਆ। ਖਵਾਜਾ ਸਰਾਂ ਦਾ ਕਿੰਨੇ ਸੋਚਣਾ? ਤੂੰ ਦਫ਼ਤਰ ਆ, ਉੱਥੇ ਆ ਕੇ ਦਰਖਾਸਤ ਦੇ ਉਹ ਭਾਜੀ ਹੈਲੋ ਦਰਖਾਸਤ ਦੇ ਭੈਣ ਭਰਾ ਜਿਹੜੇ ਵੀ ਅੱਲਾ ਰਹਿਮਤ ਮੈਂ ਕਰੂੰਗਾ। ਆਹੋ ਨਹੀਂ, ਉਹ ਕਹਿ ਰਿਹਾ ਕਿ ਤੂੰ ਆ ਕੇ ਦੱਸ ਵੀ ਕਿਹੜੇ ਖਵਾਜਾ ਸਰਾਂ ਨੂੰ ਮਸਲਾ ਵਾ। ਜਿਹੜਾ ਜਿਹਨੂੰ ਮੈਨੂੰ ਮਸਲਾ ਦੱਸਣਾ, ਮਸਲਾ ਭਾਈ ਮਿੰਟਾਂ 'ਚ ਹੱਲ ਹੋਏਗਾ। ਅੱਲਾ ਮਾਫੀ ਦੇਵੇ, ਕਹਿਣਾ ਨਹੀਂ ਚਾਹੀਦਾ। ਇਦਾਂ ਦੇ ਸਿਆਣੇ ਬਿਆਣੇ ਬੰਦੇ ਨੇ ਬੱਚਿਆਂ ਨੂੰ ਕਹਿਣਗੇ ਆ ਸਾਰੀਆਂ ਸਲਾਮੀ ਦੁਆਵਾਂ ਜੇਲ੍ਹ 'ਚ ਸਿੱਖੀਆਂ। ਅੱਛਾ, ਕੋਈ ਵੀ ਮਸਲਾ ਤੈਨੂੰ ਦੱਸ ਦਿਓ ਹਾਂਜੀ, ਰੋਟੀ ਕਪੜਾ ਮਕਾਨ ਬਸ। ਉਹ ਨਹੀਂ ਜਿਹੜਾ ਵੀ ਹੈ। ਉਹ ਬਹਾਵਲਪੁਰ ਚ ਜਾਲੀ ਦੰਦ ਲਾਉਣ ਅੱਛਾ, ਵੈਸੇ ਮੈਂ ਤੁਹਾਨੂੰ ਦੱਸਾਂ, ਹੁਣ ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਦਾ। ਜ਼ਿੰਦਗੀ 'ਚ ਪਹਿਲੀ ਪਰਫਾਰਮੈਂਸ ਜਿਹੜੀ ਮੈਂ ਫੈਸਲ ਰਾਮੇ ਦੀ ਦੇਖੀ ਸੀ ਨਾ ਲਾਹੌਰ ਦੇ ਵਿੱਚ ਥੀਏਟਰ ਤੇ ਬਹਿ ਕੇ, ਉਹਦੇ 'ਚ ਇਹਨੇ ਹਾਰ ਪਾਇਆ ਸੀ ਓਪਨ ਥੀਏਟਰ 'ਚ। ਓਪਨ ਕੀ ਨਾਮ ਦਾ? ਓਪਨ ਏਅਰ। ਪਹਿਲਾਂ ਜਦੋਂ ਮੈਂ ਗਿਆ ਤੇ ਮੈਂ ਬੈਠਾ, ਉਧਰ ਰੈਸਲ ਹੋ ਰਹੀ ਸੀ ਹਲੇ, ਤੇ ਰੈਸਲ ਦੇਖਣ ਮੈਂ ਬੈਠਾ ਤੇ ਉਹਦੇ 'ਚ ਇਹਨੇ ਹਾਰ ਪਾ ਕੇ ਆਇਆ ਸੀ। ਓਏ ਕੈਸੀ ਗੱਲ ਸੱਚੀ ਹੋਈ, ਯਾਦ ਆ ਤੈਨੂੰ? ਤੂੰ ਕਰੈਕਟਰ ਕਿਹਦਾ ਹਾਰ ਪਾਇਆ ਸੀ, ਇਲੈਕਸ਼ਨ ਤੇ ਖਲੋਤਾ ਸੀ। ਵੇਖ ਲਓ ਉਸਤਾਦ ਜੀ, ਅੱਜ ਜ਼ਿੰਦਗੀ ਉੱਥੇ ਲੈ ਜ਼ਿੰਦਗੀ ਆਈ। ਉੱਥੇ ਲੈ ਆਈ। ਓਰੀਜਨਲ ਪਹਿਲੇ ਡਰਾਮੇ ਸੀ ਜ਼ਿੰਦਗੀ 'ਚ, ਹੁਣ ਹਕੀਕਤ। ਹੁਣ ਵੀ ਓਪਨ ਏਅਰ 'ਚ ਹੀ ਆ, ਰਾਤ ਨੂੰ ਬਾਹਰ ਕਰੋ ਆਰਫ ਚਾਲੇ ਤੇ ਬੈਠਾ ਓਪਨ ਏਅਰ 'ਚ। ਨਹੀਂ ਉਸਤਾਦ ਜੀ, ਸਭ ਤੋਂ ਪਹਿਲੇ ਨੰਬਰ ਤੇ ਸੜਕਾਂ ਦਾ ਠੇਕਾ ਵੀ ਉਹ ਵੀ ਓਕੇ ਹੋ ਯਾਰ ਗਿਆ। ਫੈਸਲ ਪਤਾ ਕੀ ਗੱਲ ਆ, ਸਾਡੇ ਜਿਹੜੇ ਜਿੰਨੇ ਇਸ ਤਰ੍ਹਾਂ ਦੇ ਲੋਕ ਨੇ ਨਾ ਤੇਰੇ ਵਰਗੇ, ਇਹ ਨਾ ਜਜ਼ਬਾਤੀ ਹੋ ਕੇ ਗੱਲਾਂ ਮੂੰਹੋਂ ਕੱਢ ਦਿੰਦੇ ਆ। ਨਾ 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 ਇਹੀ ਸੜਕਾਂ ਤਾਂ ਬਣਾ ਗੱਲ। ਦਿਆਂਗਾ, ਸਕੂਲ ਬਣਾ ਉਹ ਦਿਆਂਗਾ। ਚੌਥਾਈ ਨਾ ਕਹਿਣਾ ਮੈਨੂੰ, ਕੀ ਕਰਦਾ ਜ਼ਰਾ ਚਾਰਾ ਹੋ ਜਾਏਗੀ। ਜੇ ਤੁਸੀਂ ਕਾਮਯਾਬ ਹੋਣਾ ਉਸਤਾਦ ਜੀ, ਨੌਜਵਾਨ ਨਸਲ ਵਾਸਤੇ ਗਰਾਊਂਡ ਬਣਾ ਦੇ। ਨੌਜਵਾਨ ਨਸਲ ਵਾਸਤੇ ਕੀ ਸੋਚਿਆ ਤੂੰ? ਉਹਨਾਂ ਯੰਗ ਜਨਰੇਸ਼ਨ ਵਾਸਤੇ ਕੀ ਸੋਚਿਆ? ਪਹਿਲੀ ਸੋਚ ਕੇ ਤੇ ਖਲੋਤਾ ਲੋ। ਹੁਣ ਕੋਈ ਨੌਜਵਾਨ ਤੁਹਾਨੂੰ ਨਾ ਬੇਰੋਜ਼ਗਾਰ ਨਜ਼ਰ ਆਏਗਾ, ਨਾ ਗੈਰ ਸ਼ਾਦੀशुदा ਨਜ਼ਰ ਆਏਗਾ। ਟੈਲੈਂਟ ਤੇ ਹਾਂ, ਆਪਣੇ ਟੈਲੈਂਟ ਤੇ ਅੱਗੇ ਆਣ। ਮੇਰਾ ਪਹਿਲਾ ਸਟੈਪ ਹੀ ਉਸਤਾਦ ਜੀ ਬਹੁਤ ਅੱਛਾ ਸੀਗਾ। ਹਾਂ, ਪਹਿਲਾ ਆੜਾ ਜਦੋਂ ਉਹਨਾਂ ਨੇ ਕਿਹਾ ਹੁਣ ਇਹ ਕਾਉਂਸਲਰ ਹੈ। ਨਹੀਂ, ਤੇਰਾ ਆਖਰੀ ਵੀ ਬਹੁਤ ਅੱਛਾ, ਜਿਹੜਾ ਤੂੰ ਢਿੱਡ ਤੇ ਹੱਥ ਰੱਖ ਕੇ ਘੁੰਮ ਕੇ ਉੱਠਦਾ, ਉਹ ਵੀ ਤੇਰਾ ਬਹੁਤ ਅੱਛਾ। ਅੱਛਾ, ਨਹੀਂ ਸਾਜੀ, ਬੜੇ ਬੜੇ ਵੱਡੇ ਆਰਟਿਸਟ ਪੋਲਿਟਿਕਸ 'ਚ ਗਏ ਨੇ। ਹਾਂਜੀ ਅੱਛਾ ਜੀ। ਹਾਂ, ਅਮਿਤਾਭ ਸਾਹਿਬ ਇਲੈਕਸ਼ਨ ਲੜੇ ਨੇ, ਸ਼ਤਰੂਘਨ ਸਾਹਿਬ ਲੜੇ ਨੇ, ਰਾਜ ਬੱਬਰ ਸਾਹਿਬ, ਵਿਨੋਦ ਖੰਨਾ, ਰਾਜ ਬੱਬਰ, ਹਿਮਾ ਮਾਲਿਨੀ, ਗੋਵਿੰਦਾ, ਆਰਨਲਡ, ਮੱਥਨ ਸਾਹਿਬ, ਆਰਨਲਡ ਸਾਹਿਬ ਤੇ ਫੈਸਲ ਰਾਮੇ। ਕੈਸਾ ਇਹ ਕੋਈ ਇਹ 'ਚ ਹਰਜ ਨਹੀਂ ਹੈਗਾ। ਲੋਕੀ ਆਪਣਾ ਜਿਹੜਾ ਚੁਣਦੇ ਨੇ ਆਪਣਾ ਕੈਂਡੀਡੇਟ ਉਸਤਾਦ ਜੀ ਇਦਾਂ ਦੇ ਕਾਉਂਸਲਰ ਨਾ ਉਸਤਾਦ ਜੀ, ਪੋਲਿੰਗ ਵਾਲੇ ਦਿਨ ਸ਼ਾਮ ਨੂੰ ਮੁਖਾਲਿਫ ਦੇ ਬੰਦੇ ਕੋਲ ਸਿਗਰਟ ਫੜ ਕੇ ਆਣਗੇ, ਪਤਾ ਲੱਗਾ ਮੈਂ ਹਾਰ ਗਿਆ। ਉਹਦੇ ਕੋਲ ਹੀ ਜਿਹਦੇ ਖਿਲਾਫ ਖਲੋਤੇ। ਬੈਠਾ ਜੀ, ਸਭ ਤੋਂ ਪਹਿਲੇ ਨੰਬਰ ਤੇ ਇਹ ਤੇ ਹੁਣ ਇਲੈਕਸ਼ਨ ਜਾ ਰਹੇ ਆ ਨਾ, ਤੁਸੀਂ ਮਹੀਨਾ ਪਿੱਛੇ ਚਲੇ ਜਾਓ। ਆਓ ਚਲੀਏ ਪਿੱਛੇ ਫਿਰ। ਅੱਛਾ, ਉਸਤਾਦ ਜੀ ਫਲਾਈ ਕੰਮ ਮੈਂ ਕਰਦਾ ਸੀ। ਉਸਤਾਦ ਜੀ ਮੇਰੀ ਜਿੰਨੀ ਸੈਲਰੀ ਹੈ ਨਾ, ਪੌਣੀ ਸੈਲਰੀ ਮੇਰੀ ਫਲਾਈ ਕੰਮਾਂ 'ਚ ਲੰਘਦੀ। ਹਾਂਜੀ, ਆ ਫਲਾਈ ਵਾਲਾ ਨਹੀਂ ਉਸਤਾਦ ਜੀ, ਉੱਥੇ ਜਾ ਕੇ ਫਲਾਈ ਓਵਰ। ਹਾਂਜੀ, ਉੱਥੇ ਜਾਂਦੇ ਹੁੰਦੇ। ਉਹ ਨਹੀਂ, ਝੂਠ ਬੋਲਦਾ ਜੀ। ਫਲਾਈ ਦੀ ਮਸਵਾਕ ਕਿਹੜੀ ਵਿਕਦੀ 5 ਰੁਪਏ ਦੀ, ਉਹ ਕਰਾਈ ਦੇ ਕਹਿੰਦਾ ਇਹ ਲਓ ਫਲਾਈ ਕੰਮ ਮੇਰੇ ਆ। नहीं भाई, फ्लाई कढ़ाई का काम करता है। ਹਾਂਜੀ। ਅੱਛਾ, ਮੇਰੀ ਗੱਲ ਸੁਣ। ਰਾਤੀ ਇੱਕ ਮਸਲਾ ਜਿਨ੍ਹਾਂ ਦੇ ਮਾਪਿਓ ਨੂੰ ਬੁੱਢਿਆਂ ਨੂੰ ਘਰੋਂ ਕੱਢ ਦਿੰਦੀ ਔਲਾਦ, ਉਹਨਾਂ ਵਾਸਤੇ ਕੀ ਸੋਚਿਆ? ਉਸਤਾਦ ਜੀ ਉਹ ਆਪਣੀ ਵਜ੍ਹਾ ਤੋਂ ਨਿਕਲਦੇ ਨੇ। ਔਲਾਦ ਦੀ ਕੀ ਜ਼ਰੂਰਤ ਹੈ ਵਾਲਦਾ ਨੇ ਕਿ ਬੋਲੇ? फर्क था ऐसे। ਔਲਾਦ ਦੀ ਕੀ ਜ਼ਰੂਰਤ ਹੈ ਕਿ ਵਾਲਦਾ ਨੂੰ ਕੱਢ ਦੇਵੇ ਬਾਹਰ? उस्ताद जी, ਮਾਰ ਕੇ ਟਮੇ ਦੇ ਆ ਜਨਾਬੇ ਲਈ ਕੌਣ ਆ? भाई तेरे महल्ले दे सारे तेनू कहंदे एक लोग तू शराब पींदे सारे। ਦੱਸ। ਨਹੀਂ ਨਹੀਂ कोई ਨਹੀਂ अकलमंद नहीं। ਉਸਤਾਦ ਜੀ ਜੈਨੂਇਨ ਗੱਲ ਹੈ। ਤਰਬੀਅਤ ਔਲਾਦ ਨੂੰ ਅੱਛੀ ਦਿਓ ਹਾਂਜੀ। ਤਾਂ ਕਿ ਤੁਸੀਂ ਬਿਮਾਰ ਹੋਵੋ ਡਾਕਟਰ ਨੂੰ ਲੈ ਕੇ ਆਵੇ, ਨਾ ਕਿ ਵਕੀਲ। ਉਹ ਯਾਰ ਤੇਰਾ ਅਜ਼ਮ ਕੀ ਆ? ਅਜ਼ਮ ਉਸਤਾਦ ਜੀ A ਪੋਜ਼ਿਟਿਵ। ਉਹ ਪੰਨੂ ਦੇ ਮਸਤਾ ਉਹ ਪੁੱਛਣ ਦੇ ਆ। ਯਾਨੀ ਕਿ ਤੂੰ ਕੀ ਸੋਚਿਆ ਵਾ ਕਿ ਮੈਂ ਇਹ ਜਿੱਤਣ ਤੋਂ ਬਾਅਦ ਕਰਾਂਗਾ? ਉਸਤਾਦ ਜੀ ਮੈਂ ਸੋਚਿਆ ਮੈਂ ਬਾਹਰ ਜਾਣਾ ਨਹੀਂ UK। ਹਾਂਜੀ ਚੰਗੇ। ਮੇਰੀ ਸੋਚ ਅੱਛੀ ਹੈ ਯਾਰ। ਇਦਾਂ ਦਾ ਨਬੀਨਾ ਕਾਉਂਸਲਰ ਹੁੰਦਾ, ਸਵੇਰੇ ਸਵੇਰੇ ਕੁੱਤੇ ਨੂੰ ਠੁੱਡਾ ਮਾਰ ਕੇ ਕਹੋ ਚੱਲ ਵੋਟ ਪਾ ਕੇ ਆ। ਉਸ ਤੋਂ ਬਾਅਦ ਉਸਤਾਦ ਜੀ ਮੇਰੀ ਕੋਸ਼ਿਸ਼ ਇਹੀ ਹੈ ਕਿ ਸਭ ਤੋਂ ਪਹਿਲੇ ਨੰਬਰ ਗਰੀਬਾਂ ਦੇ ਕੰਮ ਆਈਏ। ਹਾਏ ਬਸ ਫਿਰ ਗਰੀਬਾਂ ਦੇ ਸਾਰੇ ਹੀ ਕੰਮ ਕਰਨੇ ਮੈਂ। ਉਹ ਮਤਲਬ ਉਹੀ ਪੁੱਛ ਰਿਹਾ ਮੈਂ। ਕੀ? ਤੂੰ ਆਪਣੇ ਇਲਾਕੇ ਵਾਸਤੇ ਕੀ ਕਰੇਗਾ? ਹੈ ਆਪਣਾ ਇਲਾਕਾ ਜਿਹੜਾ ਤੇਰਾ ਝਾਲ ਆਹੋ। ਰੇਲਵੇ ਕਲੋਨੀ, ਇਹਦੇ ਵਾਸਤੇ ਕੀ ਕਰੇਗਾ? ਉਸਤਾਦ ਜੀ ਪੱਕੀ ਕਰਾਣੀ ਹੈ। ਉਸਤਾਦ ਜੀ ਨਾਲ ਦੀ ਦੁਕਾਨ ਲੈਣੀ ਹੈ ਮੈਂ ਇੱਕ, ਤੇ ਇੱਧਰਲਾ ਘਰ ਵੀ ਕੰਡਿਆ ਉਹ ਵੀ ਮੈਂ ਸੋਚਿਆ ਇਨਸ਼ਾਅੱਲਾ ਤਾਲਾ ਰਿਸ਼ਤੇਦਾਰ ਸੈੱਟ ਕਰਨੇ ਆ। 1.5 ਮਹੀਨੇ ਦੇ ਵਿੱਚ अजम चेक कर लो जी, वो तो आप ਬੇਵਾ ਜਿਹੜੀਆਂ ਵਿਚਾਰੀਆਂ ਔਰਤਾਂ ਨੇ, ਆਹੋ। ਉਹਨਾਂ ਦੇ ਕੀ ਸੋਚਿਆ? ਉਸਤਾਦ ਦੇ ਮੁਹਤਰਮ ਬੇਵਾ ਮੈਨੂੰ ਅੱਜ ਤੱਕ ਕੋਈ ਨਜ਼ਰ ਨਹੀਂ ਆਈ। ਲਓ ਤੁਸੀਂ ਘਰ ਨਹੀਂ ਜਾਂਦੇ? ਤੇਰੇ ਘਰ ਕਿੱਥੋਂ ਬੇਵਾ ਆ ਗਈ ਆ? ਭਾਬੀ ਭਾਬੀ ਬੇਵਾ ਨਹੀਂ ਹੈਗੀ। एक लो नहीं गया इलेक्शन ते।
ਹਾਂ ਹੁਣ ਬੇਵਾ ਦਾ ਹਿਸਾਬ ਕਿਉਂਕਿ ਇਹਨੇ ਲੱਭਣਾ ਕੋਈ ਹੀ ਨਹੀਂ। ਬਚਣੀ ਆਮ ਦੀ ਖਿਦਮਤ ਹੁਣ ਉਹਦੇ ਮੱਥੇ ਬਈ ਨਹੀਂ ਲੱਗਣੀ। ਮੈਂ ਜਨਮਨ ਕਹਿਣ ਡਿਆ ਵਾ ਮਿੱਠਾ ਜੀ, ਮੇਰਾ ਇੱਕ ਚਾਚੂ ਹੈਗੇ ਨੇ, ਉਹ ਸ਼ਾਦੀ ਕਰਨ ਜਾ ਰਹੇ ਨੇ ਕਿਸੇ ਬੇਵਾ ਔਰਤ ਨਾਲ। ਲੈ ਸਾਨੂੰ ਬੇਵਾ ਹੀ ਨਹੀਂ ਕਿਸੇ ਮੁਲਕ ਚੋਂ ਲੱਭੇ। ਭਾਜਨ ਮੁਲਕ ਚੋਂ ਨਹੀਂ ਮਹੱਲੇ ਚੋਂ ਇਹਨਾਂ ਦੇ ਮਹੱਲੇ ਬੇਵਾ ਵਾਕਈ ਕੋਈ ਨਹੀਂ ਹੈਗੀ ਨਹੀਂ। ਕਿਉਂਕਿ ਇੰਜ ਬੇਵਾ ਹੁੰਦੀ ਦਸਤੀ ਅੱਗੋਂ ਬੰਦੇ ਤਿਆਰ ਹੋਣਗੇ ਜਗ੍ਹਾ ਮੱਲੀ ਜਾਂਦੀ ਹੈ। ਅਗਲੇ ਨੇ ਪਹਿਲੇ ਨਿਸ਼ਾਨੀਆਂ ਲਾਈਆਂ ਨੇ ਕਿ ਬਾਜੀ ਜਦੋਂ ਤੂੰ ਬੇਵਾ ਹੋਈ ਨਾ ਮੇਰੀ ਭੈਣ ਮੇਰੇ ਨਾਲ ਕਰਨਾ ਹੀ ਮੇਰੀ ਭੈਣ ਜਿੱਦਾਂ ਕਿਸੇ ਦਾ ਬੰਦਾ ਬਿਮਾਰ ਹੁੰਦਾ ਉਹ ਤੇ ਬੁੱਢੀ ਤੇ ਲੋਕੀ ਸਾਫੇ ਸੁੱਟ ਕੇ ਮਰ ਲੈਂਦੇ। ਲਸਾਫੇ ਸੁੱਟ ਕੇ ਮੱਲਾ ਅਗਲੇ ਫੋਨ ਕਰਕੇ ਕਹਿੰਦੇ ਹੋ ਜਾ ਬੇਵਾ। ਖਾ ਬੇਵਾ ਅੱਛਾ ਨਹੀਂ ਅੱਲਾ ਮਾਫੀ ਦੇਵੇ ਯਾਰ ਇਦਾਂ ਦਾ ਕਾਉਂਸਲਰ ਜਲਸੇ ਦੀ ਗੋਲੀ ਖਾ ਕੇ ਉਹ ਜਿਹਨੇ ਖੜਾ ਕੀਤਾ ਸੀ ਉਹ ਕਿੱਧਰ ਗਿਆ ਵਾ ਜਾਤੀ ਯਾਰ। ਪੂਰਾ ਮਹੱਲਾ ਮੇਰੇ ਨਾਲ ਹੈ। ਯਾਰ ਨਹੀਂ, ਇੱਕ ਕੈਂਡੀਡੇਟ ਦਾ ਸਾਰੀ ਪੁਰਜੋਸ਼ ਜਿਆਲਾ ਹੁੰਦਾ। ਇੱਕ ਮਿੰਟ ਠਹਿਰ ਜਾ ਪੂਰਾ ਮਹੱਲਾ ਕਿਹੜਾ ਸਰ 35 ਬੰਦੇ ਉਹਦੇ ਹਾਲੇ ਇਹ ਤੁਹਾਨੂੰ ਦਿਲ ਕਰਦਾ ਇਹ ਜਿੱਦਾਂ ਹੀ ਕੋਈ ਦੂਜਾ ਕੈਂਡੀਡੇਟ ਖਲੋਤਾ ਉਹਨੇ ਅੱਛੀ ਚਾਹ ਤੇ ਅੱਛਾ ਨਿਜ਼ਾਮ ਕੀਤਾ ਤੇਰੇ ਕੋ 3 ਰਹਿ ਜਾਣੇ ਦਿਲ ਕਰਦਾ ਤੇਰਾ ਸੇਲ ਵੀ ਉਧਰਲੇ ਪਾਸੇ ਬੈਠਾ ਹੋਵੇ ਤਾਜੀ ਸੋਲੰਗ ਦਾ ਮੈਂ ਕਿਹਾ ਹੈ, 16 ਦਾ ਸੋਲੰਗ ਦਾ ਤੇ ਨਾਲੀਆਂ ਬੜੀਆਂ। ਤਾਜੀ ਨਾਲੀਆਂ ਕਰਾਵਾਂਗੇ ਪੱਕੀਆਂ ਅੱਛਾ ਉਸਤਾਦ ਜੀ ਮੇਰਾ ਜਲਸਾ ਬੜਾ ਵੱਡਾ ਸੀਗਾ, ਪਤਾ ਨਹੀਂ ਕਿੱਥੋਂ ਦੁਨੀਆ ਆ ਗਈ ਇੰਨੀ। ਮੈਂ ਉਹਨਾਂ ਨੂੰ ਕਿਹਾ ਕਿੰਨੇ ਜਾਣੇ ਸੀ ਭੁੱਲਿਆ ਪਿਆ ਸੀ, ਮੇਰੇ ਜੁੱਤੇ ਨਜ਼ਰ ਜਾਣ ਨਹੀਂ ਸੀ, ਬੰਦਾ ਹੀ ਬੰਦਾ ਉਹ ਜਿਹੜਾ ਤੂੰ ਬੈਠਕ ਚ ਕੀਤਾ ਸੀ ਬੈਠਕ ਚ ਜਲਸਾ ਕਰ ਰਿਹਾ ਜਿੱਥੇ ਕਿੰਨਾ ਬੰਦਿਆਂ ਵੇਖ ਰਿਹਾ ਦਾ? ਕੰਧ ਤੱਕ ਬੰਦੇ ਹੀ ਬੰਦੇ ਮੈਂ ਮਾਰ ਕੇ ਨਾ ਤੇਰੀ ਇਲੈਕਸ਼ਨ ਹੀ ਸਜਾ ਦੇਣੀ ਹੈ ਉੱਥੇ ਤੇ ਬੰਦਿਆਂ ਦਾ ਜੰਮੇ ਕੁਛ ਕੋਈ ਵੀ ਨਹੀਂ। ਆਹੋ ਉਹ ਕਿਤੇ ਉਸਤਾਦ ਜੀ ਮੈਂ ਜਲਸਾ ਕੀਤਾ, ਬੰਦੇ ਇਕੱਠੇ ਹੋ ਗਏ ਤੇ ਉਹ ਸਾਰੇ, ਮੈਂ ਕਿਹਾ ਯਾਰ ਮੈਂ ਨਾ ਵੀ ਇਲੈਕਸ਼ਨ ਤੇ ਖਲੋਵਾਂ, ਮੈਂ ਵੈਸੇ ਹਾਜ਼ਰ ਹਾਂ ਤੁਹਾਡੇ ਲਈ। ਅੱਛਾ ਥੋੜਾ ਤਕਰੀਰ ਤੂੰ ਕੋਈ ਕਰਦਾ ਹੁੰਦਾ ਵਾ ਤਕਰੀਰ ਕਰਕੇ ਦਿਖਾ ਦੇ ਉਸਤਾਦ ਜੀ ਤਕਰੀਰ ਤਕਰੂਰ ਥੋੜਾ ਮੈਂ ਦੱਸ ਤੇ ਸਹੀ ਨਾ ਕਿੱਦਾਂ ਤੂੰ ਕਰਦਾ ਵਾ ਕੁਛ ਸ਼ੇਰ ਪੜ ਕੇ ਸ਼ੁਰੂ ਕਰਕੇ ਕਿੱਦਾਂ ਡੈਮੋ। ਓਏ ਓਏ अस्सलाम वालेकुम। सबसे पहले नंबर पे मेरी आप लोगों की मोहब्बतों का बेहद शुक्रिया कि आप लोगों ने मुझे मुंतखब किया। एक छोटे से शेर के साथ आगाज़ करूँगा। ਉੱਚੀਆਂ ਲੰਬੀਆਂ ਲਾ ਯਾਰ ਇਹ ਕਿਹੜਾ ਸੀ ਮੁੰਤਖਬ ਤੋਂ ਬਾਅਦ ਵਿੱਚ ਇਹ ਇਹਦੇ ਹਾਰਨ ਤੋਂ ਬਾਅਦ ਵੀ ਯਾਰ ਤੂੰ ਕਾਉਂਸਲਰ ਹੈ ਕਿ ਅਸਲਮ ਦਰਜ਼ੀ ਹੈ? ਦੱਸ ਯਾਰ ਚੱਲ ਉੱਚੀਆਂ ਲੰਬੀਆਂ ਲਾਲ ਖਜੂਰਾਂ ਪੱਤਰ ਜਿਨ੍ਹਾਂ ਦੇ ਸਾਵੇ, ਉਸ ਗੋਲੀ ਦਾ ਕੀ ਖਾਣਾ ਜੀ ਚੋਂ ਮੱਖਣ ਦਾ ਜ਼ਾਇਕਾ ਨਾ ਆਵੇ। ਹਾਏ ਕੀ ਬਾਤ ਹੈ। करतार की अजमत को रुसवा मैंने किया ना कभी। ਭਾਜੀ ਤੁਸੀਂ ਬੱਸਾਂ 'ਚ ਚੜ ਕੇ ਤਕਰੀਰ ਕਰਦੇ ਇਹ ਸਾਰਾ ਦੇ ਸਕ੍ਰਿਪਟ ਬੱਸਾਂ ਤੇ ਚੂਰਨ ਵੇਚਣ ਵਾਲਿਆਂ ਦਾ नहीं वो ਜਿਹੜੀ ਮੈਂ ਹੁਣ ਰਾਤੀ ਕੀਤੀ ਉਹ ਲੋगों ਨੂੰ ਪਸੰਦ ਹੀ ਬੜੀ। ਇੱਕ ਤੇ ਲਤੀਫ ਸਰ ਮੇਰਾ ਇਲੈਕਸ਼ਨ ਕਰਵਾਉਣ ਦਿਆ। मेरे भाइयों और बहनों मैं आप लोगों के साथ हूँ, आपकी खिदमत करना मेरा अज़्म है। सड़कें पक्की, मकान पक्के, ਜੁਗਤੇ ਵੀ ਪੱਕੀ। ਨਹੀਂ ਇਹ ਤੇਰੀ ਦਮ ਨਹੀਂ ਹੈਗਾ ਮਜ਼ਾ ਨਹੀਂ ਆ ਰਿਹਾ ਜੀ। नहीं है। ਰਵਾਇਤੀ ਗੱਲ। ਤੇਰਾ ਬੇਟੇ ਦਾ ਦਸੀ ਰਾ ਜੋਸ਼ ਵਾਲੀ ਹੈ ਅੱਜ ਕਿਤੇ ਕੇ ਚੜ ਕੇ ਇਧਰੋਂ ਸਿੱਖ ਅਸੀਂ ਸਾਰੇ ਟੀਮ ਆ ਹਾਂ, ਸਾਡੇ ਚੱਲ। ਕੋਈ ਤੂੰ ਸਿੱਖ ਕੇ ਤੂੰ ਜਾ ਕੇ ਤੇ ਕਰ ਆ ਜਰਾ किरदार की अजमत को कभी न तोला मैंने। ਇਹ ਕੀ ਆ सर देखो तुम ਇਹ ਹੱਥ ਨਾਲ ਕੰਮ ਕਰ किरदार की अजमत को तराजू में न तोला मैंने, ਵਾਹ ਵਾਹ सारी जिंदगी कभी झूठ न बोला मैंने। ਐ ਕਰਦਾਰ ਕੇ ਗਾਜ਼ੀ ਬੇਦਾਗ ਮਾਜ਼ੀ। थैंक यू जज़ाकल्लाह। ਫੈਸਲ ਚੁਗਤਾਈ ਚੁਗਤਾਈ ਫੈਸਲ ਚੁਗਤਾਈ। ਤੁਸੀਂ ਮੈਨੂੰ ਅੱਜ ਇਸ ਮੁਕਾਮ ਤੇ ਪਹੁੰਚਾਇਆ ਹੈ। ਜੀ ਮੈਂ ਆਪਣੇ ਸਾਰੇ ਨਾ ਵੀਰ ਭੈਣ ਭਰਾਵਾਂ ਦੀ ਵਜ੍ਹਾ ਤੋਂ ਆ। ਵਾਹ ਤੁਸੀਂ ਅਗਰ ਮੈਨੂੰ ਇਸ ਸੀਟ ਤੇ ਮੁੰਤਖਬ ਕਰਦੇ ਹੋ, ਸਭ ਤੋਂ ਪਹਿਲੇ ਤੁਹਾਡੇ ਬੱਚਿਆਂ ਨੂੰ ਤਾਲੀਮੀ ਇਦਾਰੇ ਜਿਹੜੇ ਉਹ ਮੁਹਾਫਿਜ਼ ਬਣ ਕੇ ਦਿਖਾਵਾਂਗਾ। ਤਾਲੀਮ ਦਾ ਜਿਹੜਾ ਜ਼ੇਵਰ ਆ ਉਹ ਤੋਂ ਰਾਸਤਾ ਕਰਾਂਗਾ। ਵਾਹ 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 ਲੋ ਜੀ ਹੈ ਜੀ ਤਾਲੀਮੀ ਇਦਾਰੇ ਮੁਹਾਫਿਜ਼ ਬਣ ਕੇ ਦਿਖਾਵਾਂ ਵਾਹ 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 ਕਹਿੰਦਾ ਇਹ ਨਹੀਂ ਕਹਿਣਾ। ਉਹ ਸ਼ੇਰ ਕਰਨ ਲੱਗਾ ਸ਼ੇਰ ਕਰਨ ਲੱਗਾ ਅੱਛਾ ਸ਼ੇਰ। कहता खैरात में मिले खुशियां हमें अच्छा नहीं लगता, ਵਾਹ ਵਾਹ। हम अपने दुखों में जीते हैं नवाबों की तरह। ਅਰੇ ਕੀ ਬਾਤ ਹੈ ਆ ਖਾਰਸ਼ ਵਾਹ 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 पहले ਜਿਹੜੇ कैंडिडेट आए ਹਾਂ ਇਹ ਨਹੀਂ ਮੈਨੂੰ ਯਾਦ ਹੀ ਨਹੀਂ ਹੋਇਆ। ਇਹ ਆਪਣਾ ਨਹੀਂ ਇਹ ਕਰਾ ਦਾਂਗੇ ਆਪਣੀ ਤਾਰੀਫ ਕਰਕੇ ਉਹਨੂੰ ਅਗਲੇ ਨੂੰ ਫਿੱਕਾ ਕਿੱਦਾਂ ਕਰਨਾ ਹਾਂ। ਦੂਜਿਆਂ ਨੂੰ पहले ਜਿਹੜੇ कैंडिडेट आए ਉਹ ਤੁਹਾਨੂੰ ਇਹ ਕਿ ਬਾ ਦੀਗਰੇ ਲੁੱਟ ਕੇ ਚਲੇ ਜਾਂਦੇ ਰਹੇ, ਹਾਂ ਝੂਠੇ ਵਾਅਦੇ। ਵਾਅਦੇ ਝੂਠੇ ਕੀਤੇ। मैं बड़ा मशहूर हाँ हाजी गफूर साहब था, रात 3 बजे मेरे घर आए। ਹਾਂ हाजी सजाद जानी साहब हाँ, हाँ। रात 2:30 बजे मेरे घर आए। ਹਾਂਜੀ ਸਾਹਿਬ ਇਹ ਤੁਸੀਂ ਗਲਤ ਕੀਤਾ। ਨਹੀਂ ਇਹ ਜ਼ਿਆਦਤੀ ਹੈ ਵੈਸੇ। ਭਾਈ ਉਹ ਸਾਹਿਬ। ਸਿਆਸੀ ਆਦਮੀ ਤੁਸੀਂ ਕੀ ਕਰ ਰਹੇ ਹੋ? ਤੇ ਮੈਂ ਇਹਨਾਂ ਦਾ ਕਹਿਣਾ ਨਹੀਂ ਮੋੜ ਸਕਿਆ। ਮੇਰਾ ਸਿਆਸਤ ਦੇ ਨਾਲ ਦੂਰ ਦੂਰ ਤੱਕ ਕੋਈ ਤਾਲੁਕ ਨਹੀਂ, ਲੇਕਿਨ ਮੈਂ ਆਪਣੇ ਬਜ਼ੁਰਗਾਂ ਦਾ ਕਹਿਣਾ ਨਹੀਂ ਮੋੜਿਆ। ਬੱਚਿਆਂ ਨੂੰ ਬਿਹਤਰੀਨ ਮੁਸਤਕਬਲ ਦੇਣਾ ਸਾਡੀ ਜ਼ਿੰਮੇਵਾਰੀ ਹੈ। ਇਸ ਇਲਾਕੇ ਨੂੰ ਅਗਰ ਮੇਰੇ ਵਰਗਾ ਨੌਜਵਾਨ ਮਿਲਦਾ ਹੈ ਤੁਹਾਡੀ ਸਪੋਰਟ ਦੇ ਨਾਲ ਤੇ ਮੈਂ ਹਾਜ਼ਰ ਹਾਂ। ਵਾਹ
ਚੱਲ ਬਈ ਜਰਾ ਚੱਲ ਐਦਾਂ ਹੀ ਕਰਨੀ ਹੈ ਨਾ ਹਾਂ ਚੱਲ ਚੱਲ ਮੈਂ ਜਰਾ ਕਿਤੇ- ਬਾਤ ਚੁੱਕ ਕੇ ਰੱਖ ਕੇ ਐਂ ਨਹੀਂ ਕਰਨਾ ਪਹਿਲੇ ਓ ਯਾਰ ਤੂੰ ਕਰ ਲੈ ਤੂੰ ਥੀਮ ਸਮਝ ਨਾ करतार की अजमत को रुसवा किया मैंने धोखे तो बहुत दिए धोखा न खाया मैंने भाई आप उल्टा कह गए धोखे तो बहुत खाए धोखा ना दिया मैंने हमने आपने कह दिया धोखे तो बहुत दिए धोखा ना खाया मैंने नहीं उसने सर नहीं उसने तो ये शेर पढ़ा ही नहीं आप उसके आप अपना लोच तलेंगे सबसे पहले मैं आप लोगों का शुक्रिया अदा करता हूँ कि आपने मुझे मुंतखब किया क्या कहते बच्चों का अरे और बच्चों के मुस्तकबिल के लिए स्कूल बना रहे ओ वाह वाह वाह, सरूर आ रहा है और जो पार्क बनाऊंगा वहां पे सारे इकट्ठे वॉक करेंगे एक कौम वाह वाह ते मरीज भी कैंडिडेट साहब ये आप गलत कह गए पार्क में इकट्ठे लड़कियां लड़के सारे औरतों के लिए स्पेशल पार्क बनाऊंगा मैं कहना इकट्ठे ही जाऊं नहीं औरतों के लिए जी जी जनाब और औरतों के लिए मैं पार्क बनाऊंगा आहा जो मर्जी करना जो मर्जी वहां पे आए शॉपिंग मुफ्त होगी पार्क च? अच्छा वो पापड़ टैप जेड़े पापड़ आलू छोले ये वो वहां पे मुफ्त मिलेगा पर्दे का इंतजाम होगा 7 से 10 7 तो 10 हाय हाय टैब और वहां पे मुफ्त इलाज होगा मुफ्त तालीम दी जाएगी मुफ्त उतारे वहां पे ही आएंगे पार्क। उसी पार्क में और वहां पे मरीजों का इलाज भी किया जाएगा ताकि कोई बंदा मरे ना भाई सिविल पार्क पाਉਣਾ ਉਹ ਕੈਨੀਡਿਕੇਟ ਜਰਾਸਕ ਪਾਰਕ ਬਣਾਉਣ ਲੱਗਾ ओहो वाह और तो और बेघरों के लिए मैंने मकान बनाने शुरू कर देने हैं ਵਾਹ 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 और सबसे बड़ी बात जो सबसे मेन मसला हमारे मुल्क का है की मुआशरती सोशल एनिमल ਓਏ द ह्यूमन इज सोशल एनिमल ਵਾਹ ਯਾਰ ਵਾਹ 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 मुआशरती सोशल एनिमल वाह वाह इंसान मुआशरती जानवर है ਓਏ ਹੋਏ क्या बात ਵਾਹ वाह 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 क्या कहने मोहब्बतें बांटना सीखो आहा आपका चोरी चुगताई जिंदाबाद फैसल चुगताई जिंदाबाद फैसल तेरी चुगताई दी जिंदाबाद जी और मैं आवाम का जो सोच रहा हूँ हाय हाय सबसे पहले नंबर पे राशन की वजह से बहुत परेशानी है ओए हाय 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 हर महीने राशन दिया जाएगा वाह और तो और नाश्ता मुफ्त वाह ओए दोपहर का खाना मुफ्त ओए दस्तरखान लगेगा रात का डिनर भी मुफ्त वाह बेवा औरतों को मशीनें दी जाएंगी वाह वाह नाम लिखा दो अपने वाह वाह चाहिए पर यही अच्छा और तो और सबको मुफ्त अचार शैम्पू शहद मसाले भाई जी। उस्ताद मोहतरम की तरफ से मुफ्त दिए जाएंगे जिंदाबाद सियायानी जिंदाबाद सियायानी जिंदाबाद वाह वाह वाह। ਉੱਤੇ ਹੀ ਪਿਆ ਸੀ ਇਹਦਾ ਤੁਹਾਡੇ ਲੋ ਨਾ क्या बात ਬੜੇ ਚਿਰ ਦਾ ਲਾਣਾ ਚੱਲ ਭਾਈ ਮੈਂ ਕੈਂਡੀਡੇਟ ਸਾਹਿਬ ਤੁਹਾਨੂੰ ਕਿਦੋਂ ਗਿਆ ਤੁਸੀਂ ਆਪੀ ਤੇ ਗਿਆ ਪਿੱਛੇ ਹੱਥੇ ਦਾ ਮੈਂ ਵੀ ਮੈਂ ਹੱਥ ਗਿਆ ਮੈਂ ਥਾ ਪਿੱਛੇ ਮੈਂ ਹੱਥ ਗਿਆ ਹੱਥ ਪਿੱਛੇ ਸਟੋਰ ਤੇ ਨਹੀਂ ਗਿਆ ਮੈਂ ਤੁਸੀਂ ਸਪੋਰਟ ਰਨ ਨਹੀਂ ਕਿ ਮੈਂ ਸਪੋਰਟਰ ਆਣਾ ਲੇਕਿਨ ਮੈਂ ਡਰਪੋਰਟਰ ਆਣਾ ਨਹੀਂ ਹੈ ਥੋੜਾ ਜਿਹਾ ਅੱਛਾ ਸਾਈ ਪਤਾ ਕੀ ਗੱਲ ਮਾਜ਼ਰਤ ਨਾਲ ਯਾਰ ਸਾਰੇ ਆਵਾਮ ਮੈਨੂੰ ਜੋ ਕਹਿਣ ਡਈ ਨਾ ਉਹਦਾ ਕੰਮ ਹੋਣਾ ਫੈਸਲ ਸਾਹਿਬ ਤੁਸੀਂ ਆਪਣੇ ਪੈਸੇ ਲਾਉਣੇ ਨੇ ਇਹਦੇ ਚ ਤੁਹਾਡਾ ਘਰ-ਬਾਰ ਵਿਕ ਜਾਣਾ ਵਾ ਸਾਰਾ ਕਿਹੜਾ ਘਰ-ਬਾਰ ਜੀ ਬੜੇ ਹਾਂਜੀ। ਪੈਸੇ 2.5 ਕਰੋੜ ਰੁਪਇਆ ਲੱਗੇ ਨਾ ਤੁਹਾਡਾ ਯਾਰ ਇਹੀ ਤੇ ਸਾਡੀ ਗੰਦੀ ਸੋਚ ਹੈ ਓਏ ਇੰਨਾ ਅਸੀਂ ਜਦੋਂ ਦੁਨੀਆ ਤੇ ਆਏ ਆ ਕੀ ਲੈ ਕੇ ਆਏ ਆ ਪਤਾ ਨਹੀਂ ਭਾਜੀ ਦੱਸੋ ਨਾ ਕੁਝ ਲੈ ਕੇ ਆਏ ਆ? ਹਾਂ ਦੁਨੀਆ ਤੇ ਤੂੰ ਹੈ ਤੂੰ ਕਈ ਕੁਝ ਗਲਾਜ਼ਤ ਲੈ ਕੇ ਆਇਆ ਨਾਲ ਦੁਨੀਆ ਦਾ ਬੇੜਾ ਗਰਕ ਕਰਨ ਵਾਲਾ ਮਟੀਰੀਅਲ ਲੈ ਕੇ ਆਇਆ ਆ ਮੂੰਹ ਲੈ ਕੇ ਆਇਆ ਨਾਲ ਹਾਂ। ਆ ਨੱਕ ਲੈ ਕੇ ਆਇਆ ਦੱਸ ਤੂੰ ਦੁਨੀਆ ਦੇ ਇੰਨਾ ਕੁਝ ਲੈ ਕੇ ਆਇਆ ਤੂੰ ਦੁਨੀਆ ਦੇ ਉੱਤੇ ਇੱਕ ਬਰਬਾਦੀ ਤਬਾਹੀ ਲੈ ਕੇ ਆਇਆ ਕਿਆ ਬਾਤ ਹੈ ਤੁਸੀਂ ਤੇ ਸੋਨੇ ਦੇ ਬਿਸਕੁਟ ਲੈ ਕੇ ਆਏ ਲੈ ਸਮਝ ਆਈ ਨਸ਼ੀ ਐਵੇਂ ਲੈ ਕੀ ਕੇ ਜਾਣ ਡੇ ਤੂੰ ਦੁਨੀਆ ਤੇ ਲੜਾਈ ਲੈ ਕੇ ਆਇਆ ਕਤਲੋ ਗਾਰਤ ਲੈ ਕੇ ਆਇਆ ਤੇਰੇ ਜੰਮਣ ਤੋਂ ਬਾਅਦ ਕਈ ਬੰਦੇ ਮਰ ਗਏ ਯਾਰ ਲੈ ਕੇ ਆਇਆ ਹਾਂ ਕੁੱਤੇ ਦਾ ਚੀਕਾ ਲੈ ਕੇ ਆਇਆ ਇਹ ਲੈ ਕੇ ਆਇਆ ਓਏ। ਪਹਿਲੇ ਹੈ ਹੀ ਨਹੀਂ ਬਦਤਮੀਜ਼ੀ ਨਾ ਕਰੋ ਉਹ ਬੱਚਿਆਂ ਵਾਸਤੇ ਉਹ ਕੌਂਸਲ ਭਰਾਵਾ ਸਾਹਿਬ
ਤੁਸੀਂ ਕੋਈ ਦੱਸੋ ਵੀ ਏਮ ਤੁਹਾਡਾ ਜਿਹੜਾ ਵੀ ਹਾਂ। ਹਸਪਤਾਲਾਂ ਦਾ ਕੀ ਸੋਚੋਗੇ, ਮੈਡੀਸਨ ਦਾ ਕੀ ਹੋਣਾ ਚਾਹੀਦਾ, ਅਰੇ। ਅਰੇ ਜਾਲੀ ਲੋਕ ਕੰਮ ਕਰਨ ਰਹੇ ਆ, ਮਾਫੀਆ ਜਿਹੜੇ ਨੂੰ ਫੜਨਾ ਕਿੱਦਾਂ ਵਾ? ਹਾਂ। ਉਹਦੀ ਤਾਂ ਤਕਰੀਰ ਤੂੰ ਦੱਸੀ ਨਹੀਂ ਮੈਨੂੰ, ਉਹਦੀ ਦੱਸੇ ਮੈਂ ਤਾਂ ਕਰਾਂਗਾ। ਉਹ ਭਰਾਵਾ ਹਰ ਕੁਛ ਉਹਨੇ ਹੀ ਦੱਸਣਾ ਵਾ ਯਾਰ। ਹਲੋ ਜੀ, ਭਾਜੀ ਤੁਸੀਂ ਇਹਨੂੰ ਇਹ ਰੋਜ਼ ਥੋੜਾ ਥੋੜਾ ਸਿਖਾਓ ਨਾ। ਦੱਸੋ ਇਹ ਭਾਜੀ। ਟੋਪੀ ਤੇ ਵੇਸਕੋਟ ਲਿਆ ਕੇ ਨਾ ਕਰੋ ਮੈਨੂੰ, ਮੈਂ ਕੌਂਸਲ ਨਹੀਂ ਯਾਰ, ਹਰ ਮੈਨੂੰ ਤਾਂ ਮੈਨੂੰ ਕੀਤਾ, ਉਹ ਭਾਈਜਾਨ ਹਰ ਇਹ ਰੋਜ਼ ਨਹੀਂ, ਬੜੇ ਵਜ਼ੀਰ ਆਜ਼ਮ ਵੀ ਤਕਰੀਰ ਕਰ ਰਹੇ ਨੇ, ਲੇਕਿਨ ਅੱਗੇ ਲਿਖੀ ਕਿਸੇ ਹੋਰ ਦੀ ਪਈ ਹੁੰਦੀ। ਮੈਨੂੰ ਟਰਾਂਸਲੇਟਰ ਚਾਹੀਦਾ ਹੈ। ਰਾਈਟਰ ਨਹੀਂ ਟਰਾਂਸਲੇਟਰ, ਉਹ ਕੀ? ਉਹ ਜਿਨ੍ਹਾਂ ਨੇ ਬਾਹਰੋਂ ਮੈਨਾਂ ਆਣਾ ਅੱਛਾ ਗੋਰਿਆਂ ਨੂੰ, ਯਾਨੀ ਤੂੰ ਪੰਜਾਬੀ ਚ ਕਰੇ ਉਹ ਟ੍ਰਾਂਸਲੇਟ ਕਰਕੇ ਇੰਗਲਿਸ਼ ਚ। ਇੰਗਲਿਸ਼ ਚ ਦੱਸੇ। ਓਏ ਇੰਜ ਕਰਕੇ ਤਕਰੀਰ ਕਰ ਰਹੇ, ਤਕਰੀਰ ਕੇ ਲਿਖੀ ਪਈ, ਕਹਿੰਦਾ ਮੈਂ ਆਪਸੇ ਚੰਦ ਬਾतें करना चाहता हूँ, ਤਾਂ ਤਕਰੀਰ ਕਿਤੇ ਉੱਡ ਗਈ, ਕਹਿੰਦਾ ਬਾतें करना चाहता था, ਅੱਲਾ ਹਾਫਿਜ਼। ਤੇ ਤੈਨੂੰ ਇੰਗਲਿਸ਼ ਆਉਂਦੀ ਤੇ ਆ, ਇੰਗਲਿਸ਼ ਚ ਕਰਕੇ ਟਰਾਈ ਕਰ। ਹਾਂ, ਹਾਂ ਟਰਾਈ ਕਰ, ਤੈਨੂੰ ਆਉਂਦੀ ਇੰਗਲਿਸ਼ ਚੰਗੀ ਭਲੀ। ਆਹੋ ਇੰਗਲਿਸ਼ ਆਂਦੀ ਲੇਕਿਨ ਜੋੜ ਤੋੜ ਨਹੀਂ। ਜੋੜ ਤੋੜ ਕਰਕੇ ਕਰ, ਤੂੰ ਗੋਰੇ ਨੂੰ ਸਮਝ ਆ, ਡਰੈਸਲ ਕਰ। ਕੋਸ਼ਿਸ਼ ਇਹ ਤੋਂ ਵੀ ਮੁਤਾਸਰ ਹੋ ਜਾਣਾ ਸਾਹ ਜੀ ਲੋਕਾਂ ਯਾਰ ਮੈਂ ਉਹੀ ਕਰ ਯਾਰ, ਕਹਿਣਾ ਕਰ ਥੋੜੀ। ਜਿਹੜਾ ਨਾ ਸਹੀ ਯਾਨੀ ਕਿ ਲਫ਼ਜ਼ ਭਾਈਜਾਨ ਜਿਹੜਾ ਤੁਸੀਂ ਇੰਗਲਿਸ਼ ਚ ਥੋੜੀ ਰੈਸਲ ਕਰੋ, ਅਸੀਂ ਦੇਖਦੇ ਤੁਸੀਂ ਹਾਂ। ਲਫ਼ਜ਼ ਬੋਲੀ ਜਾਓ, ਮੈਂ ਉਹਨੂੰ ਇੰਗਲਿਸ਼ ਤੂੰ ਇੰਗਲਿਸ਼ ਚ ਆਪਣੇ ਦੱਸਣਾ ਕਿ ਮੈਂ ਹਿਊਮਨ ਫॉर ਸੁਸਤੀ ਕਰ ਦਾਂਗਾ। ਹਾਂ। ਐ ਕਰੋ। ਮੋਰ I am the losing of electricity ਦੇਖਿਆ ਰੇਟ। rate. ਆਹਾ I am the losing of electricity rate. ਹਾਂ The woman's without husband. The husband is flying the dies. ਯਾਨੀ ਬੇਵਾ ਔਰतें। Window ਕਹਿੰਦੇ ਨੇ windows ਵਿਡੋ widow ਮੇਰੀ ਭੈਣ don't ਟੈਨਸ਼ਨ ਨਹੀਂ ਲੈਣੀ ਮੇਰੀ ਭੈਣ ਵੀ ਤਾਂ ਰਾਣੀਏ। ਵਿਡੋ ਰਾਣੀਏ। widow queen don't tension me. Your brother is here Your brother is here 24 hour 24 hour for you, for you. any help, Any help? ਅਵੇਲੇਬਲ। thank you. Thank you. Widow, my dear sister, don't tension me. Your brother 24 hour available for your worker. Any work, Any work. ਤੇਰੇ ਕਿਸੇ ਵੀ ਕੰਮ ਵਾਸਤੇ। ਤੇਰੇ ਕਿਸੇ ਵੀ ਕੰਮ ਵਾਸਤੇ And I any give work. you, and I purchased for you machine, And I give you, I purchase you for your machine singing. Singer machine. Singing machine. and सिलाई कढ़ाई, And सिलाई कढ़ाई. और घर के काम काज। and I find your new husband. हाँ, आप कह दे। हाँ And I find. And I find. हाँ, find And I find new the husband your husband। For Your my own wife also. हाँ। for my own wife also. वे ਉਹਨੇ ਕੀ? बगैरता। ਜ਼ਿੰਦਾਬਾਦ ਤਾਈ ਬਈ ਜਿੰਦਾਬਾਦ, ਤਾਈ ਬਈ ਜਿੰਦਾਬਾਦ। ਲਓ ਜੀ, ਪੜ੍ਹੇ ਲਿਖੇ ਬੰਦੇ ਦੇ ਹੱਥ 'ਚ ਡੋਰ ਆ। नहीं ਗੱਲ ਸੀ। ਆਓ ਵਾਹ ਵਾਹ ਵਾਹ। ਪਤਾ ਕੀ ਜਨਰੇਸ਼ਨ ਜਿਹੜੀ ਹੈ ਨਾ ਮਿੱਠਾ ਜੀ, ਮੈਨੂੰ ਨਹੀਂ ਪਤਾ ਯਾਰ, ਕਹਿੰਦੇ ਨੇ ਹਮ ਸਫਰ ਮਿਲਤੇ ਗਏ ਕਾਲਮਾਨ ਬਣਤਾ ਗਿਆ। ਓਹੋ, ਕਾਲਮਾ ਇਹ ਹਮ ਸਫਰ ਚੌਂਕਾ। ਮਿਲਤੇ ਗਏ ਕਾਲਮਾ ਬਣਤਾ ਗਿਆ। ਤੁਸੀਂ ਆ ਕੇ ਕਹਿਣਾ ਨਾ ਕਿ ਯਾਰ ਇੰਜ ਕਰ ਲੈ, ਮੈਂ ਇੰਜ ਕਰ ਲੈਣਾ। ਤੁਸੀਂ ਕਹਿਣਾ ਫੈਸਲ ਸਾਹਿਬ ਇੱਧਰ ਕਰ ਲਓ, ਮੈਂ ਇੰਜ ਕਰ ਲੈਣਾ, ਇੰਜ ਕਰ ਲਓ। ਇਹ ਉਹ ਸਾਰੇ ਮਸ਼ਵਰੇ ਭਰਾਵਾਂ ਦੇ ਨਾਲ ਆ, ਕੋਈ ਬੰਦਾ ਘਰੋਂ ਨਹੀਂ ਸਿੱਖ ਕੇ ਆਂਦਾ। ਹਾਂਜੀ। ਮੈਨੂੰ ਤੁਸੀਂ ਦੱਸਣਾ ਕਿ ਫੈਸਲ ਸਾਹਿਬ ਆਹ ਸੜਕਾਂ ਪੱਕੀਆਂ ਕਰਾਣੀਆਂ, ਫੈਸਲ ਸਾਹਿਬ ਇਹ ਮਸਲਾ ਹੈ। ਉਹ ਜਿੰਨੇ ਦੱਸਣਾ ਮੈਂ ਉਹ ਕਰੀ। ਸੜਕਾਂ ਪੱਕੀਆਂ ਨਹੀਂ, ਸਿਕਿਉਰਿਟੀ ਵੀ ਚਾਹੀਦੀ ਸਾਜੀ। ਹਰ ਚੌਂਕ 'ਚ ਗੇਟ ਲੱਗੇ, ਉੱਥੇ ਸਿਕਿਉਰਿਟੀ ਗਾਰਡ ਬੈਠਾ ਹੋਵੇ। ਏਦਾਂ ਹੀ। ਤੁਹਾਨੂੰ ਪੂਰੀ ਤਹਫਤ ਦੇਣਾ ਚਾਹੀਦਾ ਆਪਣੇ ਇਲਾਕੇ ਨੂੰ। ਸਾਰੇ ਯਾਰ ਇਲਾਕੇ ਉਹ ਨੂੰ ਲੇਬਰ ਕੌਂਸਲਰ ਗਰਾਊਂਡ ਹੈ, ਲੇਬਰ ਕੌਂਸਲਰ ਦੇ ਵਿਚਾਰਾ ਫ੍ਰੀ ਧਣੀਆਂ ਲਿਆ ਕੇ ਦੇ ਸਕਦਾ। ਯਾਰ ਕਾਨੂੰਨ ਦੀ ਬਾਲਾ ਦਸਤੀ ਜਿਹੜੀ ਨੇ ਇਹ ਵੀ ਰਕਵਾ, ਇਹ ਕਾਨੂੰਨ ਦੀ ਬਾਲਾ ਦਸਤੀ ਜਿਹੜੀ ਨੇ ਬਹੁਤ ਵੱਧਦੀ ਜਾ ਰਹੀ, ਹਾਂ, ਇਸ ਤਰ੍ਹਾਂ ਸਾਜੀ ਇਹਨੂੰ ਖਤਮ ਕਰਾ। ਐਦਾਂ ਹੀ ਇੱਦਾਂ ਹੀ। ਸਰ ਹੁਣ ਮੇਨ ਮੁੱਦਾ ਵਾ ਇੰਤਖਾਬੀ ਨਿਸ਼ਾਨ ਇੱਕ ਬੜੀ ਅਹਿਮ ਚੀਜ਼ ਆ। ਹਾਂ ਉਹ ਔਰ ਜਦੋਂ ਉਹ ਦਰਖਾਸਤ ਦੇਣੀ ਉਦੋਂ ਹੀ ਮਿਲ ਜਾਣੇ ਇੰਤਖਾਬੀ ਨਿਸ਼ਾਨ। ਉਹਨਾਂ ਨੇ ਮੈਨੂੰ ਕਿਹਾ ਜੀ ਜੋ ਤੂੰ ਕਹਿਣਾ ਉਹੀ ਇੰਤਖਾਬੀ ਨਿਸ਼ਾਨ ਹੋਏਗਾ। ਹਾਂ। ਬਸ ਠੀਕ ਆ। ਐਦਾਂ ਹੀ ਅਨੋਖਾ ਜਿਹੜਾ ਯਾਦ ਰਵੇ। ਐਦਾਂ ਹੀ। ਮੈਂ ਤੈਨੂੰ ਸਹੀ ਕਹਿ ਰਿਹਾ, ਅੜ ਸਾਈਕਲ ਕੁਕੜੀ ਨਹੀਂ। ਇਹ ਭੁੱਲ ਜਾਂਦਾ। ਐਸਾ ਇੰਤਖਾਬੀ ਨਿਸ਼ਾਨ ਹੋਵੇ ਕਿ ਇੱਕ ਵਾਰੀ ਬੰਦਾ ਸੁਣ ਲਵੇ 20 ਸਾਲ ਬਾਅਦ ਕੋਈ ਯਾਰ ਫੈਸਲ ਨੂੰ ਫਾਖਤਾ ਨਹੀਂ। ਪਿੱਤ ਹਾਂ, ਓਏ, ਪਿੱਤ ਨਹੀਂ ਨਿਕਲਦੀ ਯਾਰ, ਹੈ ਕਿ ਪਿੱਤ ਉਹਨੂੰ ਤਾਂ ਪਾਰਟੀ ਅੱਡੀ, ਇੰਤਖਾਬੀ ਨਿਸ਼ਾਨ ਪਾਰਟੀ ਅੱਡੀ। ਸਹੀ ਗੱਲ। ਜਾਂ ਇਹ ਵੀ ਹੋ ਸਕਦਾ ਇੰਤਖਾਬੀ ਨਿਸ਼ਾਨ ਲਊਆ। ਲਊਆ ਉਹ ਕੀ ਆਹ ਜਿਹੜਾ ਹੁੰਦਾ ਕਰੋੜ ਵਾਲਾ। ਵਾਹ ਅੱਛਾ ਵਾਹ ਅੱਛਾ ਵਾਹ। ਉਹ ਉਹ ਯਾਰ ਉਹ ਧੋਤੀ ਦੀ ਗੰਢ ਜਿਹੜੀ ਐ ਕਰਕੇ ਹਾਂ, ਇੰਤਖਾਬੀ ਨਿਸ਼ਾਨ ਧੋਤੀ ਦੀ ਗੰਢ। ਉਹ ਕਰ ਲੈ। ਇੰਤਖਾਬੀ ਨਿਸ਼ਾਨ ਲੰਮੇ ਪਾਪੜ।
ਉਹ ਰੱਖ ਲਓ। ਉਹ ਨਹੀਂ ਨਹੀਂ, ਗਾਣੇ ਇੱਕ- ਕੋਨੇ ਦੇ ਹੋਣਾ ਯਾਰ। ਮੇਰੀ ਸੁਣੋ ਗੱਲ, ਜਦੋਂ ਬਹਿ ਕੇ ਉੱਠੀਦਾ ਨਾ ਨਿਸ਼ਾਨ ਪੜਦਾ ਕੌਣ ਨਿਸ਼ਾਨ ਲੈ ਲਵੇ। ਹਾਂ ਮੈਂ ਤੈਨੂੰ ਦੱਸਦਾ ਐਦਾਂ ਇੰਤਖਾਬੀ ਨਿਸ਼ਾਨ ਧੁੰਨੀ ਸਹੀ ਗੱਲ, ਵਾਇਰਲ। 20 ਕੀ 22 ਹਾਂ ਹੈ ਇਹ ਧੁਨੀ ਨਾ ਲਵੇ ਜੀ, ਇਹ ਨਾ ਹੋਵੇ ਇਲੈਕਸ਼ਨ ਤੋਂ ਅਗਲੇ ਦਿਨ ਸਾਰੀ ਨੀਲੀ ਹੋਵੇ, ਲੋਕੀ ਇੱਥੇ ਮੋਹਰ ਲਾਈ ਜਾਣ। ਉਹ ਨਹੀਂ ਯਾਰ, ਪਹਿਲੇ ਇੱਕ ਡਿਸਾਈਡ ਕਰ ਲਓ ਯਾਰ ਕੋਈ ਯਾਰ ਮੈਂ ਅੱਛਾ ਟੋਕਰੀ ਸੋਚੀ ਹੋਈ ਹੈ ਵੈਸੇ। ਟੋਕਰੀ ਟੋਕਰੀ ਉਹਦਾ ਕੀ ਲੌਜੀਕ ਉਹ ਚ ਆ ਕਾਫੀ ਕੁਝ ਜਾਂਦਾ ਨਾ। ਚਲੋ ਜੀ। ਭਾਜੀ ਪੱਟ ਮੋਰੀ ਵਾਲੀ ਬਨੈਣ ਤੁਸੀਂ ਰੱਖੋ। ਹੈ ਮੋਰੀ ਵਾਲੀ ਬਨੈਣ। ਹਾਂ ਮੋਰੀ ਵਾਲੀ ਬਨੈਣ ਆ ਵੀ ਠੀਕ ਆ ਜਾਂ ਇੰਤਖਾਬੀ ਨਿਸ਼ਾਨ ਜਾਲਾ। ਉਹ ਯਾਰ ਆਪ ਹੀ ਉਹਨਾਂ ਨੇ ਦੇ ਦੇਣਾ ਵਾ। ਮੈਂ ਸਾਜੀ ਇਨਕੇ ਤੰਦੂਰ ਪੈਸੇ ਚ ਦੇਣ ਵਾਲਾ ਕਪੜਾ ਨਹੀਂ ਸੀ ਇੰਤਖਾਬੀ ਨਿਸ਼ਾਨ। ਇੰਤਖਾਬੀ ਨਿਸ਼ਾਨ ਕੁਲਚੇ ਵਾਲੀ ਗੱਦੀ ਉਹ ਮਾਲ ਖੋਲ ਉਹ ਹੀ ਨਹੀਂ ਕਰਾਣਾ। ਕੀ ਹੈ ਉਹ ਮਾਲ ਖੋਲ। ਵਾਓ ਲੈ ਐਡਾ ਨਹੀਂ ਉਹ ਨਹੀਂ ਅਸੀਂ ਹੋ ਗਏ ਅਸੀਂ ਕੋਈ ਅਨੋਖੀ ਚੀਜ਼ ਲਓ ਫਿਰ ਸੁਣ ਲਓ ਨਹੀਂ ਰਿਚ ਵੀ ਆ ਭਾਜੀ, ਚੋਕ ਚੋਕ ਇੰਤਖਾਬੀ ਨਿਸ਼ਾਨ ਚੋਕ। ਹਾਂ ਸਹੀ ਭੁੱਲ ਜੋ ਹਾਂ ਨਹੀਂ ਇੰਤਖਾਬੀ ਨਿਸ਼ਾਨ ਰਸੌਲੀ ਇੱਥੇ ਜਿਹੜੀ ਬਣੀ ਹੁੰਦੀ ਨਾਲੇ ਕੋਈ ਵੀ। ਕਢਾ ਵੀ ਲਵੇ। ਹਾਂ ਸਾਜੀ ਇੰਤਖਾਬੀ ਨਿਸ਼ਾਨ ਰੱਖਿਆ ਜੱਫੀ। ਹਾਂ ਜੱਫੀ ਜੱਫੀ ਇੰਤਖਾਬੀ ਨਿਸ਼ਾਨ। ਉਹ ਇੰਤਖਾਬੀ ਨਿਸ਼ਾਨ ਜੱਫੀ। ਸਾਜੀ ਨਹੀਂ ਇੰਤਖਾਬੀ ਨਿਸ਼ਾਨ ਖਿੱਚੀ ਦਿਮਾਗ ਠੀਕ ਆ। ਕਚੀਚੀ ਰੱਖ ਲਾ। ਚੀਚੀ ਉਹ ਹਾਂ, ਨਹੀਂ ਨਾ ਠੀਕ ਆ। ਜੱਫੀ ਨਾ ਜੀ ਫੈਮਲੀਆਂ ਨੇ ਯਾਨੀ ਕਿ ਇਲੈਕਸ਼ਨ ਲੜਨਾ। ਹਾਂ ਲੈ ਫੈਮਿਲੀ ਨੇ ਕਾਹਤੋਂ ਲੜਨਾ, ਤੁਸੀਂ ਇਕੱਲਿਆਂ ਨੇ। ਲੇਡੀਜ਼ ਨੇ ਵੀ ਵੋਟ ਪਾਣ ਆਣਾ ਹੀ ਆ। ਯਾਰ ਹਾਂ ਇੰਤਖਾਬੀ ਨਿਸ਼ਾਨ ਲੱਭੋ ਆਪਣੇ ਵਿੱਚੋਂ। ਹਾਂ। ਤੀੜੀ ਰੱਖ ਲੋ ਐ। ਹਾਂ ਆ ਵੀ ਠੀਕ ਆ। ਕੱਛ ਉਹ ਕੱਚ ਨਾ ਕੱਚ ਤੇ ਰੱਖ ਲਾ। ਇੰਤਖਾਬੀ ਇੰਤਖਾਬੀ ਨਿਸ਼ਾਨ ਐ ਕਰਕੇ ਤੁਸੀਂ ਲੱਗੀ ਹੋਈ ਤੇ ਉਹ ਨਹੀਂ ਉਸਤਾਦ ਜੀ। ਜਾਂ ਰੱਖੋ ਹਵਾੜ। ਨਹੀਂ ਆਵਾਜ਼ ਨਹੀਂ ਉਹਦੀ ਤਸਵੀਰ ਨਹੀਂ ਬਣਨੀ ਯਾਰ। ਯਾਰ ਆ ਰੱਖ ਲਓ ਡਕਾਰ। ਉਹਦੀ ਵੀ ਤਸਵੀਰ ਨਹੀਂ ਬਣੀ। ਇਹਦੀ ਵੀ ਤਸਵੀਰ ਨਹੀਂ ਬਣਨੀ ਜੇ ਤਸਵੀਰ ਨਹੀਂ ਬਣੀ ਤੇ ਉਹਨੇ ਕਿਹੜਾ ਕਾਉਂਸਲਰ ਬਣਨਾ ਵਾ। ਹਿਚਕੀ ਸਾਜੀ ਹਿਚਕੀ। ਉਹ ਯਾਰ ਇਹ ਤਸਵੀਰਾਂ ਨਹੀਂ ਬਣਨੀਆਂ ਅੱਛਾ ਯਾਰ ਤਸਵੀਰਾਂ ਵਾਲੀ ਚਾਹੀਦੀ ਆ। ਯਾਰ ਤਸਵੀਰਾਂ ਵਾਲੇ ਚਾਹੀਦੇ ਲਾਉਣਾ ਕੀ ਉੱਤੇ ਜਾਂ ਫਿਰ ਚਿੱਠੀ ਚੀਕਮ। ਹੈ ਚਿੱਠੀ ਚੀਕਮ। ਹਾਂ ਝੂਠੀ। ਚਿੱਠੀ ਚਿੰਗਮ ਨਹੀਂ 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 ਇੰਤਖਾਬੀ ਨਿਸ਼ਾਨ ਨਾਲਾ। ਨਾਲੇ ਅਰੇ। ਨਾਲ ਨੇਫਾ ਸਹੀ ਰਹਿਣਾ। ਨੇਫਾ ਹਾਂ ਹਾਂਜੀ। ਹਾਂ ਨਾਲੇ ਚੋਰੀ ਨੇਫੇ ਦਾ ਕੁੱਕੜ ਸਹੀ ਗੱਲ। ਇੰਤਖਾਬੀ ਨਿਸ਼ਾਨ ਨੁੱਕਰ। ਹਾਂ ਇੰਤਖਾਬੀ ਨਿਸ਼ਾਨ ਕਬਰ ਇੰਤਖਾਬੀ ਨਿਸ਼ਾਨ ਕੀ ਸੀ। ਚੀਸੀ ਹਾਂ ਠੀਕ ਆ। ਉਹ ਨੌਕਰ ਕਹਿ ਡਿਆ ਮੈਂ ਲੋਕਰ ਲੜਨਾ ਵਾ ਮਰੇ। ਇੰਤਖਾਬੀ ਨਿਸ਼ਾਨ ਛੇੜ ਸ਼ੇਰ ਛੇੜ ਨਹੀਂ ਦੀ ਪਈ ਬਾਹਰ ਵਧੀ ਹੋਈ ਜਿਹੜੀ ਜੱਤੀ। ਪ੍ਰਚਤੀ ਇੰਤਖਾਬੀ ਨਿਸ਼ਾਨ ਪਿਛਲਾ ਕਮਰਾ ਉਹ ਜਾਂ ਚੁੱਪ ਕਰਕੇ ਹੌਦੀ ਦਾ ਢੱਕਣ ਲੈ ਲਓ ਇੰਤਖਾਬੀ ਨਿਸ਼ਾਨ। ਹਾਂ ਇਹ ਵੀ ਠੀਕ ਆ। ਇੰਤਖਾਬੀ ਨਿਸ਼ਾਨ ਮੂੰਹ ਭਰਨੇ ਇੰਤਖਾਬੀ ਨਿਸ਼ਾਨ ਮਰਤਬਾਨ ਟੁੱਟਾਇਆ। ਜਾਂ ਇੰਤਖਾਬੀ ਨਿਸ਼ਾਨ ਆਪਣਾ ਹੀ ਨੱਕ ਲੈ ਲਿਓ ਏਡਾ ਵੱਡਾ। ਇੰਤਖਾਬੀ ਨਿਸ਼ਾਨ ਗੇਲ ਕ੍ਰਿਸ ਗੇਲ ਹਾਂ ਓਏ ਹਿੱਟ। ਹਾਂ ਹਾਂ ਠੀਕ ਆ। ਤਸਵੀਰ ਲੱਗੀ ਹੋਈ ਉਹਦੀ ਐ ਪੂਰੀ ਇੰਤਖਾਬੀ ਨਿਸ਼ਾਨ ਢੋਲੇ। ਚੁੰਡੀ ਇੰਤਖਾਬੀ ਨਿਸ਼ਾਨ ਰੱਖ ਦਿੰਦੇ ਨਹੀਂ ਇਹ ਲਿਖੀ ਨਹੀਂ ਜਾਣੀ ਹਾਂ ਇੰਜ ਤਸਵੀਰ ਬਣੀ ਹਾਂ ਹੋਈ। ਅੰਜਵਨ। ਦੇ ਨਾਲ ਇੰਤਖਾਬੀ ਨਿਸ਼ਾਨ ਛੇਤੀ ਛੇਤੀ। ਓ ਯਾਰ ਕੋਈ ਤਸਵੀਰ ਵੀ ਬਣੀ ਛੇਤੀ ਛੇਤੀ। ਇੰਤਖਾਬੀ ਨਿਸ਼ਾਨ ਸਾਈਡ ਤੇ ਚੀਰ ਓਏ ਹਾਂ ਯਾਰ ਬਹੁਤ ਅੱਛੇ। ਉਸਤਾਦ ਜੀ ਐ ਸਹੀ। ਜਾਂ ਫਿਰ ਇਹ ਵੀ ਹੋ ਸਕਦਾ ਅੰਦਰਲਾ ਕਾਂ ਇੰਤਖਾਬੀ ਨਿਸ਼ਾਨ ਰੱਖਣਾ। ਹਾਂ ਹਾਂ ਇੰਜ ਵੱਡਾ ਮੂੰਹ ਖੁੱਲਾ ਵੇ ਅੰਦਰੋਂ ਕਾਂ ਇੰਤਖਾਬੀ ਨਿਸ਼ਾਨ ਗਲੇ ਵਾਲਾ ਕਾਂ ਸਾਡੀ ਇਹ ਮੁਸ਼ਕਲ ਆ। ਹਾਂ। ਬੀੜ ਰੱਖ ਲੋ। ਭੀੜ ਇੰਤਖਾਬੀ ਨਿਸ਼ਾਨ ਚਿੜੀ ਚਿੜੀ ਉੜੀ ਕਾਂ ਉੜਾ ਨਹੀਂ ਉਹ ਵੇ ਚਿੜੀ। ਚਿੜੀ ਹਾਂ ਕੋਈ ਚੰਗਾ ਜਿਹਾ ਬਾਦ ਰੱਖ ਲਾ। ਉਹ ਤੂੰ ਆ ਜਾ ਰੱਖਣਾ ਸ਼ਿਕਰਾ ਹੈ ਸ਼ਿਕਰਾ ਸ਼ਿਕਰਾ ਹੀ ਪਾ ਦਿਓਗੇ। ਸ਼ਿਕਰਾ ਹਾਂ ਸ਼ਕੀਰਾ ਆਹਾ ਤੈਨੂੰ ਮੈਂ ਜਿੱਤਣ ਦਾ ਤਰੀਕਾ ਦਾ ਸ਼ਕੀਰਾ ਦੀਆਂ ਤਸਵੀਰਾਂ ਲਾ ਇੱਕ ਸਾਈਡ ਤੇ ਸ਼ਕੀਰਾ ਇੱਕ ਸਾਈਡ ਤੇ ਤੂੰ ਸ਼ਕੀਰਾ ਤੇ ਨਾਲ ਉਹਦਾ ਵੀਰ ਆ। ਹਾਂ ਲਾਇਆ ਸੀ ਸ਼ਕੀਰਾ ਜਿੱਤ ਕੇ ਫਿਰ ਫਿਰਦੇ ਨੇ ਗਲੀਆਂ 'ਚ। ਨਹੀਂ ਕੁਛ ਉਸਤਾਦ। ਨਹੀਂ ਆ ਘਰ ਵਿੱਚ ਲਿਖ ਲਈ ਇੰਤਖਾਬੀ ਨਿਸ਼ਾਨ ਡੱਡੂ ਮਿਲ ਗਿਆ ਇਹਨਾਂ ਨੇ ਤਸਵੀਰ ਖਿਚਾ ਕੇ ਆਪਣੇ ਨਾਲ ਇੱਕ ਪਾਸੇ ਉਹਦੀ ਲਾਈ ਤੇ ਇੱਕ ਪਾਸੇ ਇਹਦੀ ਲਾਈ ਤੇ ਲੋਕੀ ਇਹਨੂੰ ਇੰਤਖਾਬੀ ਨਿਸ਼ਾਨ ਸਮਝੀ ਜਾ ਰਹੇ। ਇੰਤਖਾਬੀ ਨਿਸ਼ਾਨ ਮਿਲ ਗਿਆ ਹੱਥ ਮੂੰਹ ਧੋਣ ਵਾਲਾ ਬੇਸਨ। ਉਹ ਸਾਰੇ ਹੱਥ ਮੂੰਹ ਧੋ ਕੇ ਜਾਈਏ ਵੋਟ ਕਿਸੇ ਨੇ ਵੀ ਨਹੀਂ ਪਾਇਆ। ਇੰਤਖਾਬੀ ਨਿਸ਼ਾਨ ਗਾਟੀ ਹਾਂ ਗਾਟੀ ਬੱਚੇ ਬੱਚੇ ਦੇ ਨਾਮ ਚੜ ਜਾਣਾ ਸੀ। ਹਾਂ ਇੰਤਖਾਬੀ ਨਿਸ਼ਾਨ ਉਹਨਾਂ ਨੂੰ ਮਿੰਟ ਬਾਅਦ ਕਰਨ ਲਾਓ ਯਾਰ ਐਵੇਂ ਗਾਟੀ ਨਾ ਪਾ ਲਓ ਜੀ ਫਿਰ ਇੰਤਖਾਬੀ ਨਿਸ਼ਾਨ ਰੱਖ ਲਓ ਛਿਲਕਾ ਕੇਲੇ ਦਾ। ਹਾਂ ਛਿਲਕਾ ਕੱਲਾ ਜੇ ਕੇਲਾ ਪੂਰੇ ਹੀ ਰੱਖ ਲੈਣੇ। ਨਾ 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 ਤੁਹਾਡਾ ਖਰਚਾ ਬਹੁਤ ਹੋਣਾ ਹੀ। ਕਿਉਂ? ਤੁਹਾਡੇ ਕੋਲ ਇਹਨੇ ਲੰਗਰ ਵਰਤਾਏ ਨਹੀਂ ਜਾਣੇ। ਹਾਂਜੀ ਉਹ ਨਹੀਂ ਯਾਰ ਕੋਈ ਚੰਗਾ ਜਿਹਾ ਨਿਸ਼ਾਨ ਦਿਓ ਯਾਰ। ਪਿੱਲਰ ਨਹੀਂ ਠੀਕ। ਸ਼ਨਾਖਤੀ ਲਾਮਤ ਕਿਹੜੀ ਹੈ ਤੁਹਾਡੀ। ਮੇਰਾ ਹਾਂ ਮੇਰੇ ਅੰਗੂਠੇ 'ਤੇ ਤਿਲ ਦਾ ਨਿਸ਼ਾਨ ਹੈ ਵੇਖ ਉਹ ਇਹੀ ਦੱਸ ਲਓ। ਨਹੀਂ ਨਹੀਂ ਇੰਤਖਾਬੀ ਨਿਸ਼ਾਨ ਰੱਖਣਾ ਖੁਸਰਾ।
ਨਾਲੇ ਕੋਈ ਗਾਣੇ ਕਰਾਏ। ਹਾਂ ਉਹ ਵਾਇਰਲ ਹੋ ਜਾਵੇ। ਓਏ ਆ ਬੜਾ ਅੱਛਾ ਨੇ ਦੱਸਿਆ ਹੀ ਵਜ੍ਹਾ ਤਾਂ- ਭਾਈ ਤੂੰ ਖਵਾਜਾ ਸਰਾਵਾਂ ਨੂੰ ਆਪਣੇ ਨਾਲ ਲਾ। ਹਾਂ ਆਹੋ ਇਹਦੇ ਦੁਆਵਾਂ ਲਵੋ। ਹਾਂ ਉਹਨਾਂ ਦੀਆਂ ਦੁਆਵਾਂ ਲਾ, ਉਹ ਕੰਪੇਨ ਵੀ ਬਹੁਤ ਕਰਨਗੇ। ਬਹੁਤ ਮੈਂ ਦੁਆਵਾਂ ਲੈਣਾ ਸਾਰਿਆਂ ਦੀ। ਹੁਣ ਖਵਾਜਾ ਸਰਾਵਾਂ ਦੇ ਹਿੱਸੇ ਖਾਈ ਜਾਣੇ ਸਾਰੇ ਭਰਾਵਾਂ ਦੇ, ਨਾਲ ਵੀ ਰਲਾਓ ਉਹਨਾਂ ਨੂੰ। ਕੁੱਟੀ ਕੁੱਟੀ ਦਾ ਹਲਾ ਇੰਤਖਾਬੀ ਨਿਸ਼ਾਨ। ਕੁੱਟੀ ਕੁੱਪੀ ਹਾਂ ਚਮਚੀ ਨਾ ਤਾਂ ਦੂਜੀ ਵਾਰੀ ਸਾਲਨ ਰਹਿਲਾ ਫੜ ਉਹ ਚ ਤਾਂ ਆਪ ਕਹਿੰਦੇ ਆ ਮੇਰੀ ਦੁਨੀਆ ਬਦਲ ਗਈ। ਆ ਇਹ ਵੀ ਰਹਿਲਾ ਆ ਜਾਂ ਇੰਤਖਾਬੀ ਨਿਸ਼ਾਨ ਉਹ ਜਿਹੜਾ ਕੰਟੀਨਿਊ ਹੋਵੇ, ਚੱਲਿਆ ਪੱਖਾ ਹਾਂ ਸੈਕਿੰਡ ਤਾਂ ਚੱਲੇ ਤਸਵੀਰ ਆਵੇ ਨਿਕਲ ਹਾਂ। ਨਹੀਂ ਨਹੀਂ ਸਭ ਤੋਂ ਪਹਿਲੇ ਨੰਬਰ ਤੇ ਉਸਤਾਦ ਦੇ ਮੁਹਤਰਮ ਕਰਜ਼ਾ ਜਿਹੜਾ ਹੈ ਜਨਰਲ ਕੌਂਸਲ ਆਫੀਸ਼ੀਅਲ ਚੈਨਲ ਬਣਾ ਰਹੇ ਆ ਇੱਕ, ਹਲੋ ਜਿਹੜੀ ਇਨਕਮ ਹੋਈ ਉਹਦੀ ਇਨਕਮ। ਸਾਰੀ ਵੰਡ ਦਿਆ ਕਰਨੀ ਆਪਾਂ ਨੇ। ਤੇ ਮੁਲਕ ਦਾ ਕਰਜ਼ੇ ਦਾ ਤੇ ਸੋਚ ਕੁਛ ਮੁਲਕ ਦਾ ਕਰਜ਼ਾ ਵੀ ਉਹਦੇ ਤੋਂ ਜਾਏਗਾ, ਕਿਸ਼ਤ ਉਧਰੋਂ ਜਾਇਆ ਕਰੇਗੀ। ਮੇਰੇ ਮੁਲਕ ਦਾ ਕਰਜ਼ਾ ਹਾਂਜੀ ਠੀਕ ਹੈ ਇਹਦਾ ਨਾ? ਚੈਨਲ ਜਦੋਂ ਮੋਨੇਟਾਈਜ਼ ਹੋਣਾ ਉਹਨਾਂ ਨੇ ਇਹਨੂੰ ਲਾ ਦੇਣਾ। ਨਹੀਂ ਮੋਨੋਟਾਈਜ਼ ਹੋਏਗਾ, ਉਹ ਚੱਲੀ ਜਾਏਗਾ, ਉਹ ਵਕਫ ਹੋਏਗਾ। ਨਹੀਂ ਤੇ ਕੀ ਕਾਉਂਸਲਰ ਰੋਡ ਸ਼ੋ ਕਰੇਗਾ ਉੱਤੇ? ਤੇ ਰੋਡ ਸ਼ੋ ਨਹੀਂ, ਜਿੱਥੇ ਜਿੱਥੇ ਮੈਂ ਜਾਵਾਂਗਾ ਮੇਰੇ ਨਾਲ ਨਾਲ ਕੈਮਰਾ ਹੋਏਗਾ, ਕਿਹੜਾ ਵੀ ਕੈਮਰਾ? ਲੋਕ ਇੱਕ ਤਾਂ ਕੈਮਰਾਮੈਨ ਹੋਏਗਾ, ਇੱਕ ਉਹ ਐਡੀਟਰ ਹੋਏਗਾ। ਜਿੱਥੇ ਜਿੱਥੇ ਜਾ ਰਿਹਾ ਮੈਂ ਕੌਂਸਲਰ ਜਾ ਰਿਹਾ ਇਹ ਉਹ ਪਹਿਲੇ ਖਜ਼ਾਨਾ ਖਾਲੀ ਕਰੇਗੇ ਹੈ। ਯਾਰ ਗੱਲ ਪਤਾ ਕੀ ਕਰਜ਼ਾ ਵੀ ਲੈ ਲਾਂਗੇ ਅਗਰ ਜ਼ਰੂਰਤ ਪਈ। ਸਭ ਤੋਂ ਪਹਿਲੇ ਨੰਬਰ ਤੇ ਅੱਲਾਹ ਪਾਕ ਵੈਰੀ ਦੁਸ਼ਮਣ ਨੂੰ ਵੀ ਨਾ ਕਰਜ਼ੇ ਦੇ ਚੱਕਰ 'ਚ ਪਾਵੇ। ਇੱਕ ਮਿਸਾਲ ਤੈਨੂੰ ਫੋਨ ਆਵੇ IMF ਵਾਲਿਆਂ ਦਾ ਕਿ ਭਾਈ ਸਾਡੇ ਪੈਸੇ ਦੇ, ਤੇ ਪੈਸੇ ਕਾਹਦੇ ਦੇ? ਉਹ ਵੀ ਇੱਕ ਮਿਸਾਲ ਆ, ਭੱਟੋ ਸਾਹਿਬ ਨੇ ਲਏ ਸੀ ਆਹੋ ਕਰਜ਼ਾ ਤੇ ਉਹ ਦਿਓ। ਮੈਂ ਉਹਨਾਂ ਨੂੰ ਕਹਾਂਗਾ ਭਾਈ ਉਹ ਕਹਿਣਗੇ ਤੇ ਨਾ ਮੈਨੂੰ ਜਦੋਂ ਕੋਈ ਵੀ ਇਹ ਤੁਸੀਂ ਉੱਠ ਲਿਆ ਉੱਠ ਹੈ। ਕੇ ਕਹਿ ਦੇਣ ਮੈਂ ਦੇ ਦਿੰਦਾ। ਨਹੀਂ ਨਹੀਂ ਤੁਸੀਂ ਮਿਸਾਲ ਦੇ ਤੌਰ ਤੇ ਤੁਸੀਂ ਕਿਸੇ ਕੋਲ ਕਰਜ਼ਾ ਲਿਆ ਹੈ, ਜਦੋਂ ਅਗਲਾ ਬੰਦਾ ਮੁੰਤਖਬ ਹੋਇਆ ਹੈ, ਪਿਛਲੇ ਨੇ ਕਹਿ ਕੇ ਜਾਣਾ ਨਾ ਕਿ ਯਾਰ ਮੈਂ ਉਹਦੇ ਦੇਣੇ ਆ, ਸਾਰੀ ਡਿਟੇਲ ਮੈਨੂੰ ਕੋਈ ਦਵੇਗਾ ਤੇ ਫੇਰ ਹੀ ਹੈ। ਅਗਰ ਮਿਸਾਲ ਦੇ ਤੌਰ ਤੇ ਅਸੀਂ ਕਰਜ਼ਾ ਲੈਣ ਜਾਵਾਂਗੇ ਉਹਨਾਂ ਕੋਲੋਂ, ਉਹਨਾਂ ਨੇ ਭਾਈ 2 ਜ਼ਮਾਨਤਾਂ ਮੰਗਣੀਆਂ, ਇੱਕ ਚੈੱਕ ਮੰਗਦੇ ਨੇ, ਉਹ ਦੇਗਾ। ਉਹ ਕਾਰਪੋਰੇਸ਼ਨ ਵਾਲੇ ਯਾਰ ਦਾ ਆਹੋ ਨਹੀਂ ਵਿਹਾਰ ਚੰਗਾ ਰੱਖੋ, ਕਰਜ਼ੇ ਲਈ ਜੋ ਟਾਈਮ ਇਹ ਤੇ ਸਰਦਾਰ ਅੱਜ ਦੀਆਂ ਸਕੀਮਾਂ ਕੱਢੀਆਂ ਨੌਜਵਾਨ ਵਾਸਤੇ, ਮੋਟਰਸਾਈਕਲ ਦੇਤਾ, ਆਹੋ। ਲੈਪਟਾਪ ਦੇਤਾ, ਨਿਜ਼ਾਮ ਕੰਪਿਊਟਰ, ਇਹ ਕੋਈ ਨਹੀਂ ਚਲਾਉਣਾ ਨਿਜ਼ਾਮ। ਕੱਖ ਵੀ ਨਹੀਂ, ਇਹ ਰਿਆਜ਼ੀ ਦੀ ਕਾਪੀ ਨਹੀਂ ਦੇ ਸਕਦਾ ਕਾਉਂਸਲਰ ਆ ਯਾਰ। ਉਹ ਕਿਸ਼ਤਾਂ ਦੇ ਦਾਂਗੇ। ਨਹੀਂ ਜਿਹਨੂੰ ਮੁਲਕ ਦਾ ਕਰਜ਼ਾ ਵੀ ਤੂੰ ਅੱਗੇ ਤੋਂ IMF ਕੋ ਨਹੀਂ ਜਾਣਾ। ਹਾਂ ਹੋਰ ਮੈਂ ਕਿਸੇ ਉਹ ਤੇਰੇ ਨੁੱਕਰ ਤੇ ਪਠਾਨ ਹੈਗਾ ਕਿਸਾਨ, ਉਹਦੇ ਕੋਲ ਲੈ ਲਾ। ਲਾਲੇ ਕੋਲ ਤਾਂ ਮੈਂ ਜ਼ਿੰਦਗੀ 'ਚ ਨਾ ਕੁਛ ਨਹੀਂ ਕਿਸੇ ਹੋਰ ਕੋ ਪਠਾਨਾ ਕੋ ਲੈ ਲੈਣਾ, ਉਹਦੇ ਕੋ ਵਾਸ਼ਿੰਗ ਮਸ਼ੀਨ ਫ੍ਰਿਜ ਲੈ, ਉਹ ਬਾਹਰ ਕੈਸ਼ ਵੇਚ ਤੇ ਪੈਸੇ ਲਾ ਦੇ ਮੁਲਕ ਦੇ। ਹਾਂ ਆਈਡੀਆ ਵਾਹ ਤੈਨੂੰ ਉਹ ਰਫੜ ਪੈ ਜਾਂਦਾ। ਤੈਨੂੰ ਮੈਂ ਕਲੀਅਰ ਕਰ ਦੱਸ ਦਿੰਦਾ ਕਿ 10-12 ਚੀਜ਼ਾਂ ਲੈ ਪਠਾਨਾ ਕੋ, ਉਹਨਾਂ ਨੂੰ ਕੈਸ਼ ਵੇਚ, IMF ਨੂੰ ਕਲੀਅਰ ਕਰ, ਹੌਲੀ ਹੌਲੀ ਪਠਾਨਾ ਨੂੰ ਪੈਸੇ ਦੇਈ ਜੀ। ਓਹ ਵਾਹ 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 ਘਰ ਦੀ ਗੱਲ ਘਰ ਸਾਡੀ ਆਬਾਦੀ ਟੋਟਲ ਕਿੰਨੀ ਹੈ? ਮਾਫੀ ਦੇਣਾ, ਕਿੰਨੀ ਆਬਾਦੀ? ਕਿੰਨੀ ਹੈ? ਕਿੰਨੀ 26 ਅਰਬ ਕਿ 26 ਕਰੋੜ? ਉਹ ਭਰਾਵਾ ਕਿੱਥੇ 25 ਕਰੋੜ ਚਲੋ 25 ਕਰੋੜ। 1 ਰੁਪਈਆ ਬੰਦਾ ਦਵੇ ਤੇ 25 ਕਰੋੜ ਬਣਦਾ ਨਹੀਂ ਰੋਜ਼ ਦਾ। ਰੋਜ਼ ਦਾ। ਹਾਂ 25 ਕਰੋੜ ਬਣਦਾ। ਹਾਂ 10 ਰੁਪਈਏ ਦੇੜ ਤੇ ਕਿੰਨੇ ਪੈਸੇ ਬਣਦੇ? ਇਹ 25 ਅਰਬ 225 ਕਰੋੜ। ਹਾਂ 225 ਕਰੋੜ। ਠੀਕ ਹੈ ਨਾ? ਅਗਰ 50 ਰੁਪਈਏ ਦੇਣ 25 ਨਹੀਂ ਅੱਛਾ ਯਾਰ ਤੁਸੀਂ ਤਾਂ 100 ਦਾ ਹਿਸਾਬ ਲਾਣਾ, 100 ਦਾ ਹਿਸਾਬ ਰੱਖਣਾ। 100 ਦਾ ਹਿਸਾਬ ਲਓ, 25 ਕਰੋੜ ਬੰਦਾ 100 ਰੁਪਿਆ ਰੋਜ਼ ਦਾ ਦੇਵੇ ਤੇ 2500 ਕਰੋੜ ਬਣਦਾ ਪਿਆ। ਇੰਨਾ ਜ਼ਿਆਦਾ ਤੇ ਅਗਰ 1000 ਰੁਪਈਆ ਦੇਵੇ ਤੇ ਕਿੰਨਾ ਬਣਦਾ? 1000 ਕਰੋੜ 25000 ਕਰੋੜ। ਅੱਛਾ 25000 ਕਰੋੜ ਕਰਜ਼ਾ ਕਿੰਨਾ ਸਾਡਾ ਜੀ? 33 ਖਰਬ ਆ ਸਾਡੀ। 33 ਖਰਬ ਕਰਜ਼ਾ ਵਾ। 33 ਕਰੋੜ। ਹਾਂਜੀ ਇਹ ਤੇ ਨਹੀਂ ਲੱਥਣਾ ਉਲਟਾ। ਇਹ ਮਾਂ ਵੀ ਹੋਣਾ ਹੀ, ਉਹ ਹਿਸਾਬ ਤੇ ਅੱਜ ਲਾ ਦੇ, ਤੁਸੀਂ 2 ਘੰਟੇ ਚ ਲਾ ਦੇਣਾ। ਇਹ ਮਾਂ ਵੀ ਹੋਣਾ ਭਾਈ। ਉਹਨਾਂ ਨੂੰ ਕਹਿਣਾ ਸ਼ੁਰੂ ਤੋਂ ਆਓ ਸਾਡੇ ਨਾਲ, ਪਿਛਲੀਆਂ ਗੱਲਾਂ ਭੁਲਾ ਕੇ ਅਗੋਂ ਨਵੇਂ ਸਿਰੇ ਤੇ ਆਓ। ਸਿੱਧੀ ਸਾਫ਼ ਗੱਲ ਹੈ। ਜਿੰਨੇ ਵੀ ਆਣਾ ਪਿਛਲੀਆਂ ਗੱਲਾਂ ਭੁਲਾ ਦਿਓ। ਠੀਕ ਹੈ ਨਾ? ਸਭ ਤੋਂ ਪਹਿਲੇ ਉਹ ਚੈਨਲ ਨਾਲ ਮੁਆਇਦਾ ਕਰਨਾ, ਉਹਨਾਂ ਨੂੰ ਕਹਿ ਦੇਣਾ ਓਏ ਮੇਰੀ ਉਹ ਗੱਲ ਪਹਿਲੇ ਦਾਨਿਸ਼ ਪਹਿਲੇ ਇਹ ਤਾਂ ਪੁੱਛੋ ਉਹਨੇ ਖੜਨਾ ਕੀ ਭਾਈ ਨੇ, ਹੈ ਕੀ ਆ, ਉਹਦਾ ਕੀ ਯਾਰ ਆ? ਉਹ ਛੱਡ ਦੇ ਤੂੰ। IMF ਵਾਲੇ ਨੇ ਗੁੰਡਾ ਰੱਖਿਆ ਵਾ, ਕਿਸ਼ਤ ਲੇਟ ਹੁੰਦੀ ਆ ਉਹ ਬੂਹੇ ਤੇ ਆ ਜਾਂਦਾ। ਉਹ ਆਇੰਦਾ ਭਾਈ, ਉਹ ਕਾਦੀ ਬੜਾ ਨਹੀਂ ਨਹੀਂ ਬਾਂਕੇ ਹਾਂਜੀ ਯਾਰ ਇੱਕ ਉਹ ਰਸਤੇ ਤੇਰੀ IMF ਵਾਲੇ ਰਸਤੇ ਤੇਰੀ ਕਾਰ ਖੋ ਕੇ ਲੈ ਜਾਣ। ਹਾਂਜੀ ਨਹੀਂ ਕਾਰ IMF ਵਾਲੇ ਦੀ ਕਾਰ ਨਹੀਂ ਖੋਂਦੇ, ਉਹ ਪੀਰਾਂ ਦਾ ਬਟੂਆ ਕੱਢਣ ਵਾਲਿਆ। ਪਹਿਲੇ ਦੱਸ ਦੇ ਤੂੰ ਬਣਨਾ ਕੀ ਆ? ਹੁਣ ਚਲੋ ਮੀਡੀਆ ਤੇ ਮੈਂ ਜਦੋਂ ਆਣਾ ਵਾ, ਮੀਡੀਆ ਤੇ ਖੈਰ ਨਾ ਹੋਣਾ, ਖੰਜਰ ਵੱਜ ਗਿਆ ਤੇਰੇ। ਪੈਸੇ ਦਿੰਦੇ ਆ, ਇੰਟਰਵਿਊ ਦੇ ਪੋਡਕਾਸਟਿੰਗ ਦੇ ਪੈਸੇ ਦਿੰਦੇ ਉਹ ਤੂੰ ਕਿਤੇ ਜੁਗਨ ਕਾਜ਼ਮੀ ਦੇ ਸ਼ੋਅ 'ਚ ਆਉਣਾ, ਪੈਸੇ ਕਾਦੇ? ਜਦੋਂ ਵੀ ਉਹਨਾਂ ਨੇ ਬੁਲਾਣਾ ਨਹੀਂ, ਸਾਰਿਆਂ ਨੇ ਬੁਲਾਣਾ। ਤੇ ਉਹਨਾਂ ਪੈਸੇ ਦਾ ਕੀ ਕਰਨਾ? ਮੈਂ ਅਗਰ ਮਜ਼ਾਕਰਾ 'ਚ ਜਾਵਾਂਗਾ, ਕਮ ਸੇ ਕਮ 5-7 ਲੱਖ ਰੁਪਈਆ ਦੇਣਗੇ ਮੈਨੂੰ, ਮੈਂ ਜੇ ਬਣ ਗਿਆ। ਇਦਾਂ ਦਾ ਕਾਉਂਸਲਰ ਜਿੱਤ ਕੇ ਨਾ ਵੱਡੇ ਕਾਉਂਸਲਰ ਨੂੰ ਕਹਿਣਾ ਮੇਰੀ ਜਿੱਦਾਂ ਵੀ ਭਾਈ ਅੰਮੀ ਨਾਲ ਸੁਲਾਹ ਕਰਾਓ ਬਸ। ਨਹੀਂ ਪਹਿਲੇ ਬਾਜ ਨੂੰ ਤਾਂ ਰਾਜੀ ਕਰ ਲਾ।
ਠੀਕ ਹੈ ਨਾ, ਨਹੀਂ ਉਹ ਪਾਰਲੀਮੈਂਟ 'ਚ ਜਾਣਾ 7-8 ਲੱਖ ਨਾਲ ਕਰਜ਼ਾ ਨਹੀਂ ਦੱਸਣਾ ਤੁਹਾਡਾ ਤੁਸੀਂ 25 ਕਰੋੜ ਆ ਯਾਰ। ਹਾਂ 25 ਕਰੋੜ ਹੈ। ਹਾਂ ਉਹ ਨਹੀਂ 25 ਕਰੋੜ ਕਿੱਥੋਂ? ਆਬਾਦੀ ਆਹੋ 25 ਕਰੋੜ ਆਬਾਦੀ। ਇੱਕ ਮਿੰਟ ਹਜ਼ਾਰ ਰੁਪਏ ਪਾਣ ਨਹੀਂ ਇੱਕ ਮਿੰਟ ਨਹੀਂ ਨਹੀਂ ਇੱਕ ਦਿਨ ਨਾ ਕਰ, ਮੇਰੀ ਗੱਲ ਸੁਣ ਨਾ ਮਹੀਨੇ ਦਾ 1000 ਭਈਆ, ਠਹਿਰ ਜਨਾ। ਕਾਈ ਦਾਈ ਸੈਂਕੜਾ ਹਜ਼ਾਰ 10,000 ਲੱਖ 10 ਲੱਖ ਕਰੋੜ 25 ਕਰੋੜ ਹਾਂਜੀ ਰੁਪਈਆ ਰੋਜ਼ ਦਾ ਆਹੋ ਜ਼ਰਬ 30 ਕਾਈ ਦਾਈ ਸੈਂਕੜਾ ਹਜ਼ਾਰ 10,000 ਲੱਖ 10 ਲੱਖ ਕਰੋੜ 10 ਕਰੋੜ 75 ਕਰੋੜ ਰੁਪਈਆ ਬਣ ਗਿਆ ਮਹੀਨੇ ਦਾ। ਮਹੀਨੇ ਦਾ 75 ਕਰੋੜ ਬਣ ਗਿਆ। ਅਗਰ ਰੋਜ਼ ਦਾ 1 ਰੁਪਈਆ ਵੀ ਦੇਣ ਸਾਰੇ ਹਾਂ ਸਹੀ 75 ਕਰੋੜ ਜ਼ਰਬ 12 12 ਸਾਲ ਦਾ ਕਾਈ ਦਾਈ ਸੈਂਕੜਾ ਹਜ਼ਾਰ 10,000 ਲੱਖ 10 ਲੱਖ ਕਰੋੜ 10 ਕਰੋੜ ਅਰਬ ਅਰਬ 9 ਅਰਬ ਰੁਪਈਆ ਸਾਲ ਦਾ ਬਣ ਗਿਆ। 9 ਰੁਪਏ ਤੇ ਸਾਡੇ ਤੇ ਕਰਜ਼ਾ ਕਿੰਨਾ? 33 ਖਰਬ 33 ਖਰਬ। ਇਹ ਹਲੇ 9 ਅਰਬ ਬਣਿਆ। ਮੈਂ ਹੁਣ ਇਹ 100 ਅਰਬ ਹੋਣਾ ਤੇ 1 ਖਰਬ ਹੋਣਾ। ਗੱਲ ਸੁਣ ਲਓ, ਮਹੀਨੇ ਦਾ ਕਿੰਨਾ ਬਣਦਾ ਪਿਆ? ਇੱਕ ਮਿੰਟ ਆ ਜਾਓ ਯਾਰ ਨਾਜ਼ਰੀਨ, ਹਿਸਾਬ ਲਾਉਣੇ ਇੱਕ ਮਿੰਟ। 25 ਕਰੋੜ ਕਾਈ ਦਾਈ ਸੈਂਕੜਾ ਹਜ਼ਾਰ 10,000 ਲੱਖ 10 ਲੱਖ ਕਰੋੜ 25 ਕਰੋੜ ਜ਼ਰਬ ਜ਼ਰਬ 10 ਇਹ 10 ਰੁਪਏ ਰੋਜ਼ ਇੱਕ ਬੰਦਾ ਦਵੇ ਬਣ ਗਿਆ ਕਾਈ ਦਾਈ ਸੈਂਕੜਾ ਹਜ਼ਾਰ 10,000 ਲੱਖ 10 ਲੱਖ ਕਰੋੜ 10 ਕਰੋੜ 25 ਕਰੋੜ ਬਣ ਗਿਆ ਇੱਕ ਦਿਨ ਦਾ। ਅਗਰ ਰੋਜ਼ 10 ਰੁਪਏ ਇੱਕ ਬੰਦਾ ਦਵੇ ਤੇ ਮਹੀਨੇ ਦਾ ਕਿੰਨੇ ਬਣ ਗਏ? ਸੁਣ ਲਾ ਨਾ 25 ਕਰੋੜ ਹੋ ਗਿਆ ਆਹੋ ਜ਼ਰਬ 30 ਕਾਈ ਦਾਈ ਸੈਂਕੜਾ ਹਜ਼ਾਰ 10,000 ਲੱਖ 10 ਲੱਖ ਕਰੋੜ 10 ਕਰੋੜ ਅਰਬ 7.5 ਅਰਬ ਬਣ ਗਿਆ ਮਹੀਨੇ ਦਾ। ਮਹੀਨੇ ਦਾ ਹੁਣ ਹਾਲ ਜ਼ਰਬ 12 90 ਅਰਬ ਬਣ ਗਿਆ ਸਾਲ ਦਾ। ਸਾਲ ਦਾ 90 ਅਰਬ। ਹਾਂਜੀ ਉਸਤਾਦ ਮੁਹਤਰਮ ਦੇਖੋ, ਜਾਪਾਨ ਇੱਕ ਮਿਲ 90 ਅਰਬ ਬਣ ਗਿਆ ਸਾਲ ਦਾ। ਹਾਂ ਸਾਲ ਬਾਅਦ ਯਾਨੀ ਕਿ 100 ਅਰਬ 1 ਖਰਬ 33 ਸਾਲ ਲੱਗਣੇ ਆ। ਮੈਂ ਵੀ ਤਾਂ ਗਲਤ ਗੱਲ ਛੋਟੀ ਲੇਕਿਨ ਭਾਈ ਇੱਕ ਗੱਲ ਆ, 33 ਅਰਬ ਦਾ ਉਹ ਸੂਦ ਕਿੰਨਾ ਜਾਂਦਾ ਮਹੀਨੇ ਹਰ ਮਹੀਨੇ ਕਿਸ਼ਤ ਜਾਂਦੀ ਸਾਡੀ ਉਹ ਹਰ ਮਹੀਨੇ ਪਤਾ ਨਹੀਂ 1 ਅਰਬ ਕਿ ਕਿੰਨੇ ਅਰਬ ਜਾਂਦਾ। ਉਸਤਾਦ ਜੀ ਸਾਜੀ ਇੱਕ ਮੇਰੇ ਕੋਲ ਔਰ ਇਹ 33 ਅਰਬ ਪਾਕਿਸਤਾਨੀ ਹੈ ਕਿ ਡਾਲਰ ਆ? ਡਾਲਰ ਪਾਕਿਸਤਾਨੀ ਆ। 33 ਖਰਬ ਤੇ ਵਾਕਈ ਕੁਛ ਨਹੀਂਗਾ। ਬਿਲੀਅਨ ਡਾਲਰ ਹੈ, ਬਿਲੀਅਨ। ਉਹ ਤੇਰਾ ਬੇੜਾ ਖਰਾ ਕੋ ਸਾਡਾ ਪੌਣਾ ਘੰਟਾ ਜ਼ਾਇਆ ਕਰਤਾ ਹੀ ਤੇਰਾ ਤੇਰੀ ਜ਼ਿੰਦਗੀ ਤੇ। ਮੈਂ ਨਾ ਕਰਜ਼ਾ ਲਿਆ ਨਾ ਦਿੱਤਾ, ਮੈਂ ਘਰੋਂ ਕੰਮ ਤੇ ਕੰਮ ਤੋਂ ਘਰ ਉਹਨੇ ਤੇ ਸਾਡੇ ਨਾਲ 34 ਮਿੰਟ ਕਾ ਤੁਸੀਂ ਉਹ ਦਿਲ ਕਰੇ ਸਾਰੇ ਵੇਖਣ ਵਾਲੇ ਪਿੱਟਦੇ ਨੇ, ਉਹ ਭਾਈ ਇੰਨਾ ਨਹੀਂ ਆ ਜਾਹਲੋ ਡੰਗਰੋ, ਉਹ ਖੋਤੇ ਦਿਮਾਗੋ, ਉਹਨੇ ਕਿਹਾ। ਅਕਲ ਦੇ ਉਹਨੇ ਹੋ। ਉਹ ਇਹ ਕਹਿੰਦੇ ਹੋਣੇ ਸਾਰੇ ਭਾਜੀ ਕੌਂਸਲਰ ਕੁੱਟੋ, ਭਾਜੀ ਕੌਂਸਲਰ ਕੁੱਟੋ। ਕਈਆਂ ਨੇ ਬੰਦ ਕਰਤਾ ਨਾ, ਓਏ ਆ ਬੰਦ ਕਰ ਦੇ ਇਹਨਾਂ ਨੂੰ। ਜਾਹਲ ਗਵਾਰ ਅਨਪੜ ਪਾਗਲ ਆਪਣੇ ਚੈਨਲ ਤੇ ਬੈਠੇ ਛੱਜਾ ਜਾਨੀ ਦੇ ਬੰਦ ਕਰ ਇਹਨੂੰ। ਉਹਨੂੰ ਇਹਨਾਂ ਹੀ ਨਹੀਂ ਪਤਾ ਤੇ ਹਿਸਾਬ ਲਾਈ ਜਾਂਦੇ ਆ ਜਾਹਲ। ਇਹ ਮੈਨੂੰ ਤੁਸੀਂ ਜੀ ਬਿਸਤ ਕਰਾਇਆ। ਓਏ ਯਾਰ ਇਦਾਂ ਹੀ ਆ। ਉਹਨੇ ਕਿਹਾ ਮੈਂ ਟ੍ਰਿਲੀਅਨ ਗਿਆ ਸੀਗਾ, ਤੁਸੀਂ ਬਿਲੀਅਨ ਬਿਲੀਅਨ ਭਾਜੀ ਕਿੰਨਾ ਮੈਂ ਉਹਦੇ ਕੋਲ ਪੁੱਛਦਾ ਵਾਂ ਆਪਣੀ ਬਾਜੀ ਕੋ, ਤੁਹਾਡੀ ਵਜ੍ਹਾ ਤੋਂ ਮੈਂ ਬਿਸਤ ਹੋ ਗਿਆ। ਕਿਹੜੀ ਬਾਜੀ? ਚੱਟ GPT ਤੋਂ। 4 GB ਜੀ ਨਹੀਂ ਇਹ ਕੌਂਸਲਰ ਤੁਸੀਂ ਸਾਰਾ ਹਿਸਾਬ ਕਿਤਾਬ ਕਰਨਾ ਤੇ ਕੌਂਸਲਰ ਕਾਦੇ ਵਾਸਤੇ ਇੱਕ ਮਿੰਟ ਹੈ ਜਾ। ਨੈਬ ਵਾਲਿਆਂ ਨੇ ਪਏ ਨਾ ਤੁਹਾਨੂੰ। पाकिस्तान के ऊपर IMF का टोटल कितना कर्जा है? कदिनता ਕਿ ਦਿਨ ਤਾਂ ਵੀ ਦੱਸੂਗੀ। ਬੜੇ ਅਫਸੋਸ ਦੀ ਗੱਲ ਆ, ਮੈਂ ਲੱਗਾ ਸੀ ਅਗਰ 33 ਖਰਬ ਹੁੰਦਾ ਨਾ ਮੈਂ 2000 ਦੇ ਦੇਣਾ ਸੀ ਕੋਲੋਂ। ਆਹੋ ਯਾਰ ਇਹ ਤਾਂ ਕੁਝ ਵੀ ਨਹੀਂ। ਜੀਓ ਮਿੱਠੇ ਮੈਂ ਕਿਹਾ ਚਲੋ ਲੱਖ ਬਤਾਓ ਦੇ ਚੈਨਲ ਦੀ ਇੰਨੀ ਆਮਦਨ ਹੈਗੀ, ਉਹ ਸਾਲ ਚਲਾ ਸਕਦੇ ਨੇ। ਹਾਂ ਜੀਓ ਜੱਟਾ ਲਓ ਜੀ ਤੁਹਾਨੂੰ ਨੈਪ ਪਵਾ ਦੇਣੀ, ਅੱਲਾ ਮਾਫੀ ਦੇਵੇ। ਆ ਮੇਰੀ ਮੋਟਰਸਾਈਕਲ ਨਾ ਚੱਕੀ ਜਾਂਦੀ, ਮੈਂ ਪੈਸੇ ਦੇ ਦੇਣੇ ਸੀ। पाकिस्तान पर इंटरनेशनल मॉनेटरी फंड IMF का मजमूई कर्जा वक्त के साथ साथ तब्दील होता रहा है। ताज़ा तरीन दस्तियाब मालूमात के दौरान 2025 तक पाकिस्तान का IMF के जुम्मेदार कर्जा 6.23 बिलियन ਹਾਂਜੀ स्पेशल ड्राइंग राइट्स जो तकरीबन 8.3 बिलियन ਹਾਂਜੀ अमेरिकी डॉलर के बराबर है। 842 ਕਿੱਥੇ ਗਿਆ ਕੰਮ? 8.3 ਬਿਲੀਅਨ ਅਮਰੀਕਨ ਡਾਲਰ। ਯਾਰ ਇਹ ਤਾਂ ਪਾਕਿਸਤਾਨ ਦਾ ਹਿਸਾਬ ਲਾ ਕਿੰਨਾ, ਪਾਕਿਸਤਾਨੀ ਕਿੰਨੇ ਉਹ ਬਣਦੇ। ਕਰੇਗੀ ਉਹਨੂੰ ਕਹ ਭਾਜੀ ਤੁਸੀਂ ਕਦੋਂ ਖਪੀ ਓਏ ਜੇ ਨਹੀਂ ਕੌਂਸਲਰ ਨੂੰ ਬੰਦੇ ਪੁੱਛੋ। ਉਸਤਾਦ ਜੀ 33 ਬੰਦਾ ਵਾ। मजीद बरामद मार्च 2025 में IMF और पाकिस्तान के दरमियान एक नया 1.3 बिलियन डॉलर का मुआहदा तय पाया जो माहौलियाती लचकदार कर्ज प्रोग्राम के तहत है। इसके साथ साथ पाकिस्तान को 7 बिलियन डॉलर की जारी प्रोग्राम के तहत मजीद 1 बिलियन डॉलर की किस्त भी वसूल हुई, जिससे कुल वसूल शुदा रकम 2 बिलियन डॉलर हो गई है। पंजी जाया जड़ा माहौलियाती लचकदार कर्ज प्रोग्राम के तहत। ਉਸਤਾਦ ਜੀ ਅੱਛਾ ਇਹਨਾਂ ਨੂੰ ਪੁੱਛਣਾ ਕਿ ਸਾਨੂੰ ਪਾਕਿਸਤਾਨ ਕੀ ਨੂੰ ਕਿੰਨੇ ਅਰਬ ਰੁਪਏ ਬਣਦਾ? ਚਲ ਯਾਰ ਕੁਛ ਤੇ ਕਰੀਏ ਕਿਸੇ ਦਾ। पाकिस्तान के ऊपर IMF का जितना कर्जा है वो PKR में कितने पैसे बनते हैं, यानी पाकिस्तानी रुपीस में कितने पैसे बनते हैं? ਦੋ ਜੀ ਫਸ ਗਈ ਕੁੜੀ। ਉਹ ਵੀ ਉਹਨੇ ਕਹਿਣਾ ਬਿਲੀਅਨ। अच्छा 2 अरब 2
ਬਿਲੀਅਨ ਇਹ 25 ਤੋਂ ਬਾਅਦ ਵੀ ਲਿਆ ਇਹਨਾਂ ਨੇ। ਹਾਂਜੀ ਇਹਦਾ ਸਾਨੂੰ ਦੱਸਿਆ ਦੱਸਿਆ ਨੀ। ਨਹੀਂ ਐਸੀ ਗੱਲ ਦਾ। ਇਹ ਮੇਰੇ ਤੋਂ ਚੋਰੀ ਕਿਤੇ ਇਹ ਤਾਂ ਗਲਤ ਗੱਲ ਹੈ। ਮੁੰਸ਼ੀ ਕਿੱਥੇ ਆਪਣਾ? ਉਹਨੇ ਛੋਟੀ ਕਾਪੀ ਤੇ ਲਿਖਿਆ ਹੋਣਾ ਜਿਹੜੀ ਅੰਦਰ ਤੁਹਾਡੀ ਖਾਤੇ ਇਹ ਵਾਲੀ। ਕਾਉਂਸਲਰ ਰੋਟੀਆਂ ਲੈਣ ਸਾਹਿਬ ਗਿਆ। ਕਾਉਂਸਲਰ ਸਾਹਿਬ ਤੁਸੀਂ ਵੀ ਕੋਈ ਹਿਸਾਬ ਤਾਂ ਰੱਖੋ। ਤੁਸੀਂ ਉਹ ਯਾਰ ਕੱਲ੍ਹ ਹਿਸਾਬ ਕਿਤਾਬ ਮੈਂ ਭਾਈ ਸਿੱਧੀ ਸਾਫ਼ ਗੱਲ ਕਰੇ, ਮੈਂ ਨਵੇਂ ਸਿਰੇ ਤੋਂ ਆਣਾ, ਨਹੀਂ ਪਿਛਲਾ ਸਾਰਾ ਕਲੀਅਰ ਮੰਗਣਾ। ਆਮੀ ਨਾ ਭਰੀਓ ਫੈਸਲ ਸਾਹਿਬ, ਤੁਹਾਨੂੰ ਫੜ ਲਿਆ ਨਾ ਚੌਂਕ ਚ ਉਹਨਾਂ ਨੇ, ਕਿੰਨੀ ਬੇਇੱਜ਼ਤੀ ਵਾਲੀ ਗੱਲ ਆ, ਕੌਂਸਲਰਾਂ ਨੂੰ ਥੱਪੜ ਪੈ ਜਾਂਦੇ। ਤੂੰ ਵੀ ਕੋਈ ਦੱਸ, ਉਹ ਨਵੀਂ ਦਿੱਲੀ ਚ ਫੇਰਵੇਂ ਹੁੱਕੇ ਵੇਚਣ ਵਾਲੇ ਫੇਰ ਮੌਕਾ ਕਿਹੜਾ ਹੁੰਦਾ? ਇਹ ਤਾਂ ਨੇ ਕਾਉਂਸਲਰ ਨੂੰ ਜੋ ਸਮਝਣਾ ਨਾ, ਮੈਂ ਕੀ ਕਰਨਾ ਕਹੂਗਾ ਭਾਈ ਮੈਨੂੰ ਇਹਨਾਂ ਕਲੇਲਾ ਰੱਖ ਦਿਓ, ਬਸ ਮੈਂ ਉਹਦੇ ਆਰੇ ਲੱਗਾ ਰਹੂੰਗਾ। ਵੀ ਤੂੰ ਆਪਣਾ ਕੰਮ ਕਰ। मार्च 25 ਦਾ ਪਾਕਿस्तान वही दस रहा हो। अगर हम मौजूदा तबादला नरख के मुताबिक एक अमेरिकी डॉलर को 278 पाकिस्तानी रुपये कर दे तो 8.3 बिलियन अमेरिकी डॉलर का मतलब है 8.3 बिलियन US डॉलर। PKR बनता जी 278 का तकरीबन 2307.4 अरब। ਹਾਂਜੀ ਤੇ ਤੁਹਾਨੂੰ ਮੈਂ 3300 ਰੁਪਏ ਗਿਆ ਸੀ। 107 ਅਰਬ ਤੇ ਫਿਰ ਉਹ ਉਹ ਤੂੰ ਕੱਲਾ 33 ਖਰਬ ਗਿਆ। 2307.4 ਅਰਬ। ਹਾਂਜੀ। 23 ਖਰਬ ਬਣ ਗਿਆ ਫਿਰ 100 ਅਰਬ ਦਾ 1 ਖਰਬ ਨਹੀਂ। ਤੇ ਫਿਰ ਮੈਂ ਤੁਹਾਨੂੰ ਕੀ ਕਹਿੰਦੇ ਆ ਯਾਰ, ਤਾਂ ਹੀ ਛੱਡ ਦਿਓ ਆਪਣੇ, ਇਹ ਆਪਣੇ ਦਿਮਾਗ ਦੀ ਗੇਮ ਹੀ ਨਹੀਂ ਹੈਗੀ। 10% यानी पाकिस्तान पर IMF का कुल कर्जा तकरीबन 2.3 खरब पाकिस्तानी रुपीस बनता है। ਹਾਂਜੀ ਉਹ ਭਾਈ ਜਿਹਨੇ ਲੈਣਾ ਨਾ ਉਹਨਾਂ ਨੂੰ हाँ, ਰਸੀਦਾਂ 2300 ਹਾਂਜੀ 2300 ਉਹ ਸਾਨੂੰ ਰਸੀਦਾਂ ਮਗਾਵੇ 10% ਹੋਰ ਲਿਆ ਵਾ, ਤੁਹਾਨੂੰ ਮੈਂ ਕਹੀ ਤਾਂ ਜਾਂਦਾ, ਪਿਛਲੇ ਦਿਨਾਂ ਦੀ ਖਬਰਾਂ 'ਚ ਦੱਸਿਆ ਉਹਨਾਂ ਨੇ ਤੂੰ ਲੈ ਕੇ ਦਿੱਤਾ ਵਾ, ਤੇਰੀ ਯਾਰ ਸਮਾਨਤਾ। 3300 ਅਰਬ ਹੋ ਗਿਆ, ਮੈਂ ਤੁਹਾਨੂੰ ਮੈਂ ਸਹੀ ਰਿਪੋਰਟ ਉਹ ਦਿੱਤੀ। ਅਸੀਂ ਕਰਨਾ ਕੀ ਸੀ? ਗੱਲ ਮੁੱਕਦੀ ਮੁਕਾਮਾ ਜੀ, ਸਾਡਾ ਰੋਮ ਸਾਡਾ ਸਾਹ ਜਿਹੜਾ ਕਰਜ਼ੇ ਦੇ ਵਿੱਚ ਡੁੱਬਿਆ ਵਾ। ਸਾਡੀਆਂ ਆਉਣ ਵਾਲੀਆਂ ਦੀ ਖੁਸ਼ਹਾਲੀ ਕਿਸ ਤਰ੍ਹਾਂ ਆਏਗੀ ਥੋੜੀ ਜੀ? मुकर जो उनको है नहीं भाई। ਜੋ ਹੁੰਦਾ ਹੀ ਕਰ ਲਾ, ਉਹ ਥਾਣੇ ਜਾ। ਵੈਸੇ ਇੱਕ ਧਰਵਾਲਾ ਨੇ ਇਹਨਾਂ ਦਿੱਤਾ ਕੀ ਹੈ? ਹਾਂ ਲੇਕਿਨ ਉਸਤਾਦ ਜੀ ਉਹ ਬੈਨੂੰ ਲਗਵਾਮੀ ਸਦਾ ਦੇ ਕਮ ਤੋਂ ਕਮ 4 ਜਿਹੜੇ ਜਦੋਂ ਉਹਨਾਂ ਕਰਜ਼ਾ ਕਹਿੰਦੇ ਲੈਂਦੇ ਕੋਈ ਗੋਲਡਮੈਨ ਕਾਨਫਰੰਸ ਹੁੰਦੀ ਹੈ। ਉਸਤਾਦ ਜੀ ਦਿੰਦੇ ਕਿਹਦੇ ਮੂੰਹ ਨੂੰ ਕਰਜ਼ਾ? ਇੱਕ ਹੁੰਦਾ ਨਾ ਯਾਰ, एक शनाख्ती कार्ड की कापी दियो, 2 शख्सी जमानता। ਅੱਛਾ ਜੀ। हाँ ਤੁਸੀਂ ਭਾਜੀ नाल जे बहुती गल है किसी दे मकान दी रजिस्ट्री रहा दियो 5 मरले। ਲੇਕਿਨ ਉਹਨਾਂ ਨੂੰ ਕੋਈ ਕਰਜ਼ਾ ਲੈਣ ਗਿਆ ਸਦਰ ਬਣ ਕੇ ਕਰਜ਼ਾ ਉਹਨਾਂ ਨੇ ਦੇਤਾ ਮੁਲਕ ਵਾਸਤੇ ਤੇ ਉਹਨਾਂ ਨੂੰ ਲੈਦਾ ਕਹਿੰਦੇ ਆ ਵੱਡੇ ਮੁੰਡੇ ਦਾ ਵਿਆਹ ਵਾਈ ਤੋਂ ਬਾਅਦ ਉਦੋਂ ਕਰਨਾ ਜੀ ਤਾਂ ਅੱਛਾ ਉਸਤਾਦ ਜੀ, ਨਹੀਂ ਜਿਹੜਾ ਸਾਨੂੰ ਕੋਈ ਕਰਜ਼ਾ ਮਿਸਾਲ ਦੇ ਤੌਰ ਤੇ ਸੂਦ ਸਾਧ ਮਾਫ ਕਰ ਦੇਣ, ਓਰੀਜਨਲ ਪੈਸੇ ਦੱਸਣ, ਉਹ ਦਈਏ, ਜਾਨ ਛੜਾਈਏ। ਹਾਂ क्यों तेनों दे एडा मसला। ਇਦਾਂ ਦੇ ਕਾਉਂਸਲਰ ਨਾ ਮੁਖਾਲਫ ਕੋਲੋਂ ਬੋਤਲ ਪੀ ਕੇ ਕਹਿਣ ਤੇਰੀ ਵਾਹ ਵਾਹ ਤੂੰ ਜਿੱਤ ਜਾਣਾ। ਉਸਤਾਦ ਜੀ ਇਦਾਂ ਨਹੀਂ ਹੋ ਸਕਦਾ, ਅਸੀਂ ਉਹਨਾਂ ਨੂੰ ਆਪਣੀਆਂ ਛਾਵਾਂ ਵੇਚੀਏ ਬਣਾ ਕੇ ਤਾਂ, ਯਾਨੀ ਕਿ ਅੱਛਾ ਦੇਖੋ नहीं नहीं एक काम हो सकदा। ਕਿੱਦਾਂ ਸਾਜ ਉਹਨਾਂ ਨੂੰ ਕਹਿੰਦੇ ਭਾਈਜਾਨ ਸਾਡੇ ਕੋਲ ਪੈਸੇ ਨਹੀਂ, ਸਾਡੇ ਮੁਲਕ ਦੇ ਸਾਰਿਆਂ ਨੂੰ ਅਮਰੀਕਾ ਲੈ ਜਾ ਕੇ ਇਹਨਾਂ ਕੋ ਕੰਮ ਕਰਾ ਤੁੰਨ ਕੇ ਹਾਂ 12 ਘੰਟੇ। ਭਾਜੀ ਜਿਵੇਂ ਕਿਤੇ ਪੈਸੇ ਨਹੀਂ ਭਾਂਡੇ ਧਵਾਓ, ਭਾਈ ਸਾਡੇ ਕੋਲ ਪੈਸੇ ਨਹੀਂ, ਸਾਡੇ ਕੋਲ ਅਮਰੀਕਾ ਭਾਂਡੇ ਧਵਾਓ। ਐਸੀ ਸੋਚ ਕਿਆ ਕਹਿੰਦੇ, ਠੀਕ ਹੈ? ਇੱਥੇ ਮੇਰਾ ਦਿਮਾਗ ਇਹ ਅਸੀਂ ਇਕੱਲੇ ਅਮਰੀਕਾ ਦੇ ਨਹੀਂ ਨਾ ਦੇਣੇ। ਨਹੀਂ IMF ਤੇ ਉੱਥੇ ਮੇਨ ਉੱਥੇ ਹੀ ਹੈ। ਉੱਥੇ ਨਹੀਂ ਨਾ USA। ਚਲੋ ਅਸੀਂ ਉਹਨਾਂ ਦੇ ਹਿਸਾਬ ਨਾ ਉਹ ਸਾਨੂੰ ਲੈ ਜਾਣ ਕੇ ਭਾਈ ਠੀਕ ਹੈ ਤੁਸੀਂ ਆਪਣੇ 25 ਕਰੋੜ ਜਣਾ ਜਵਾਨ ਸਾਰੇ ਘਰਾਂ ਦਾ ਇੱਕ ਬੱਚਾ ਸਾਂਭਿਓ ਭਾਈ ਸਾਡੇ ਪੈਸੇ ਪੂਰੇ ਕਰਾਓ। ਉੱਥੇ ਸਾਨੂੰ ਰੱਖ ਕੇ ਲੈ ਜਾਣ ਸਾਡਾ ਸਾਹ। ਵਾਸਤੇ ਨਹੀਂ ਇਹ ਕਿਦਾਂ ਪੂਰੇ ਕਰਾਓ ਤੋਂ ਕੀ ਮੁਰਾਦ? ਜਿਵੇਂ ਕਿਸੇ ਨੂੰ ਹੋਟਲ ਤੇ ਰੋਟੀ ਖਾ ਕੇ ਨਹੀਂ ਕਿ ਕੰਮ ਤੇ ਰਖਾ ਲਓ ਸਾਨੂੰ, ਸਾਡੇ ਕੋਲ ਕੰਮ ਕਰਾ ਲਓ, ਸਾਡੇ ਕੋਲ ਪੈਸੇ ਨਹੀਂ। ਰੋਟੀ ਦੇਈ ਜਾਣ ਤਾਂ ਪੈਸੇ ਕੱਟੀ ਜਾਣ। ਨਾਲੇ ਸਤਾਜੀ ਵੀ ਹੋ ਸਕਦਾ ਅਸੀਂ ਆਪਣੀ ਕਰੰਸੀ ਛਾਪ ਕਿਉਂ ਦੇਈ ਜੰਨੇ ਆ ਤੁਹਾਡੇ ਪਹਿਲੇ ਤੇ ਜੀ। ਪਾਕਿਸਤਾਨੀ ਪੈਸੇ ਹਾਂ ਕਰੰਸੀ ਛਾਪਣ ਲਈ ਵੀ ਉਸਤਾਦ ਜੀ ਰੂਲਸ ਆ ਭਾਜੀ ਨਹੀਂ, ਇਹਦਾ ਹੋਰ ਚੱਕਰ ਆ। ਇਦਾਂ ਦੇ ਛਾਪੀ ਜਾਓ, ਛਾਓ ਸਹੀ ਕਹਿੰਦੇ ਆ, ਛਾਪ ਕੇ ਲਾ ਦਿਓ ਜ਼ਰ ਜ਼ਮਾਨਤ ਕੰਟੇਨਰ ਭਰ। ਪੈਂਦੀ ਹੈ। ਹਾਂਜੀ ਇਹਦਾ ਹੋਰ ਹਿਸਾਬ ਨਹੀਂ ਆ। ਨਾ, ਉਹਦਾ ਜਿਹੜਾ ਪੇਪਰ ਲੈਦਾ ਹੁੰਦਾ ਹੈ। ਪੁਰਾਣੇ ਨੋਟ ਇਕੱਠੇ ਕਰ ਭਾਜੀ ਨੂੰ ਭਾਵੇਂ ਪਾਕਿਸਤਾਨ ਵੀ ਛਾਪਦਾ ਜਾਂ ਇੱਥੇ ਵੀ ਛਾਪਦਾ ਨਾ, ਲੇਕਿਨ ਇੰਜ ਨਹੀਂ ਕਿ ਉਹ ਸਾਰੀ ਰਾਤ ਲੱਗੇ ਛਾਪੀ ਜਾ ਰਹੇ ਨੇ, 3 ਸਾਲ ਛਾਪੀ ਜਾ ਰਹੇ ਵੀ ਲਾ ਦੋ ਵੀ। ਉਹਦਾ ਸਾਰਾ ਹਿਸਾਬ ਕਿਤਾਬ ਦੇਖਣਾ ਪੈਂਦਾ ਵੀ ਤੁਹਾਡੀ ਔਕਾਤ ਕੀ ਕਿਸ ਨੂੰ ਲੱਗਦੀ, ਸੋਨਾ ਉਹਦੇ ਕੋਲ ਕਿੰਨਾ ਵਾ, ਉਹਦੇ ਕੋਲ ਨਿਜ਼ਾਮ ਕਿੰਨੇ ਨੇ, ਉਸ ਹਿਸਾਬ ਨਾਲ ਛਾਪਦੀ। ਜਿਹੜਾ ਅੱਛਾ, ਜਿਹੜੀ ਤੁਸੀਂ ਉਸਤਾਦ ਜੀ ਉਹ ਮਸ਼ੀਨ ਲਿਆਂਦੀ ਸੀ 500 ਨੋਟ ਵਾਲੀ, ਉਹ ਮੈਂ ਛਾਪ ਲਏ ਸੀ। ਉਹ 33-34 ਤੋਂ ਬਾਅਦ ਉਹਦਾ ਰੰਗ ਬਦਲਣਾ ਸ਼ੁਰੂ ਕਰ ਦਿੱਤਾ। ਉਹ ਮੈਂ ਗਲਤ ਰੰਗ ਪਾਤਾ। ਵਿੱਚ ਡਾਲਰ ਵੀ ਛਾਪਣ ਲੱਗੇ। ਉਹਨੇ ਕਾਇਦਾ ਸੁਸਾ ਪੁੱਠੇ ਕਰਤੇ। ਉਹ ਭਾਜੀ ਇੱਕ ਸਾਈਡ ਤੋਂ ਕਿਆ ਦੇ ਆਏ ਉਸਤਾਦ? ਦੂਜੇ ਪਾਸੋਂ ਤਾਸ਼ ਵੀ ਜਾ ਰਹੀ ਨਹੀਂ ਉਹਦਾ ਨਾ ਰੰਗ ਖਰਾਬ ਹੋ ਗਿਆ। ਉਹ ਇੱਕ ਪਾਸੇ ਨੋਟ, ਦੂਸਰੀ ਸਾਈਡ ਤੋਂ ਡਾਲਰ। ਨਹੀਂ ਮੈਂ 5000 ਵਾਲਾ ਨੋਟ ਛਾਪਿਆ, ਉਹਨੇ 4 ਜ਼ੀਰੋ ਹੇਠ ਉੱਪਰ ਰਾਤੇ ਆਇਆ ਕਰਕੇ ਉਹ ਇੱਕੋ ਹੀ ਲੱਗੇ। ਉਹ ਨੋਟ 5000 ਵਾਲਾ ਉੱਤੇ 50 ਲਿਖਿਆ ਸੀ, ਲੇਕਿਨ ਉਹ ਜਿਹੜੇ 4 ਜ਼ੀਰੋ ਸੀ ਨਾ ਉਹ ਹੇਠ ਉੱਪਰ ਸੀ। ਉਹਨੇ ਮੈਨੂੰ ਪਤਾ ਕਿ ਭਾਜੀ 5000 ਵਾਲਾ ਨੋਟ ਆ, ਬਾਕੀ ਜ਼ੀਰੋ ਕਿੱਥੇ? ਮੈਂ ਕਹਿੰਦੇ ਭਾਜੀ ਇਸ ਜ਼ੀਰੋ ਦੇ ਥੱਲੇ ਆ 3। ਤੈ ਲੱਗੀ ਉਹ ਆਪ ਹੀ ਕੱਢ ਲਓ ਵਿੱਚੋਂ। ਨੋਟ ਛਾਪ ਗਿਆ, ਕਿਸੇ ਦਾ ਤਵੀਜ਼ ਛਾਪ ਗਿਆ। ਨਹੀਂ ਯਾਰ ਤਵੀਜ਼ ਵਾਲਾ ਪਿੱਛੇ ਮੈਂ ਸਾਂਚਾ ਹੀ ਨਹੀਂ, ਮੈਂ ਨੋਟ ਵਾਲਾ ਹੀ ਪਾਇਆ ਸੀ। ਨੋਟ ਵਾਲੇ ਪਾਇਆ। ਇੰਨਾ ਕੀ ਬਣਦਾ ਵਾ ਵੀ ਉਹਦਾ ਰੰਗ ਖਰਾਬ ਹੋ ਗਿਆ। ਧੋਕੇ ਤਾਸ਼ ਨਹੀਂ ਬਣਦੀ, ਤਾਸ਼ ਮੈਂ ਪਾਈ ਪਿੱਛੇ।
ਉਸਤਾਦ ਜੀ ਜਿਹੜੇ ਕਹਿੰਦੇ ਨੋਟ ਛਾਪਦਾ ਨਾ ਉਹਦੇ ਉੱਤੇ 83 ਤੋਂ 84 ਕੈਮਰੇ ਲੱਗੇ ਹਰ ਬੋਸ ਤੇ, ਹੱਥ ਜਿੱਦਾਂ ਕਰਨਾ ਉਸਤਾਦ ਜੀ ਗੱਲ ਕਰਨਾ। ਤਾਸ਼ ਹਾਂਜੀ ਮੈਂ ਲੌਜੀਕ ਨਾਲ ਗੱਲ ਕੀਤੀ, ਦੇਖੋ 100 ਦਾ ਨੋਟ ਛਪ ਰਿਹਾ ਲਾਲ ਰੰਗ ਦਾ, ਉਹ ਰੰਗ ਖਰਾਬ ਹੋ ਗਿਆ, ਪਿੱਛੋਂ ਲਾਲ ਬੈਕ ਸਾਈਡ ਦੀ ਤਾਸ਼ Yes. ਨਹੀਂ ਤਾਸ਼ ਨਹੀਂ ਬਣਦੀ ਭਾਜੀ। ਤੁਸੀਂ ਇਹ ਦੇਖੋ ਉਸਤਾਦ ਜੀ, ਜਿਹੜਾ ਬੰਦਾ ਜਿਹੜਾ ਨੋਟ ਬਣਾਉਂਦਾ ਨਾ, ਮਾਦਰ ਇੱਕ ਸੈਕਿੰਡ ਮੇਰੀ ਗੱਲ ਸੁਣੋ, ਉਹ ਤਿੰਨਾਂ ਨੁਕਰਾਂ ਨਾਲ ਬਣ ਨਿਕਲਣ ਲੱਗ ਪਿਆ, ਉਹ ਟਕੋਨਾ ਇੰਚ ਬਣਨ ਲੱਗ ਪਿਆ, ਟ੍ਰਾਈਐਂਗਲ ਟੈਪ। ਉਹ ਮੈਂ ਬੜੀ ਮੁਸ਼ਕਿਲ ਜੋੜੇ ਬਾਅਦ ਚ। ਤੁਸੀਂ ਇਹ ਦੇਖੋ ਵੀ ਇਹਨੂੰ ਆਪਣੀ ਗੱਡੀ ਦਾ ਨੰਬਰ ਨਹੀਂ ਯਾਦ, ਇਹ ਨਹੀਂ ਯਾਦ ਵੀ ਉਹਦੀ ਕਾਪੀ ਕਿੱਥੇ ਪਈ, ਤੇ ਇਹ ਨਹੀਂ ਯਾਦ ਵਾ ਕਿ ਕਰੰਸੀ ਦੇ ਉੱਪਰ 33 34 ਕੈਮਰੇ, ਹਾਂਜੀ 84 ਕੈਮਰੇ ਲੱਗੇ ਆ ਭਾਜੀ। ਉਹਨੂੰ ਓਏ। ਹਰ ਸੈਕਿੰਡ ਬਾਅਦ ਕਸਮ ਚੁਕਾਉਂਦੇ ਆ, ਪਤਾ ਮਾਨ ਤਾਜ਼ਾ ਕਰਾਉਂਦੇ। ਜਿਹੜੇ ਉੱਥੇ ਕੰਮ ਕਰਦੇ। ਹਾਂਜੀ ਉਹਨੂੰ ਵਜੂ ਕਰਾਉਂਦੇ ਬਕਾਇਦਾ, ਉਹਨੂੰ ਆਖਰਤ ਦੱਸਦੇ ਉਹ ਯਾਰ ਉਹਨੂੰ ਕੈਮਰੇ ਚੋਂ ਨਗਾਉਂਦੇ ਆ, ਉਹ ਜਿਹੜੀ ਨਹੀਂ ਹੁੰਦਾ ਉਹ ਗੋਲ ਜਿਹਾ ਲਗਾ ਹੁੰਦਾ। ਸਕੈਨਰ ਕਾਲੂ ਤੈਨੂੰ ਇਹ ਨਹੀਂ ਪਤਾ ਹੋਣਾ ਤੇਰਾ ਵੱਡਾ ਮੁੰਡਾ ਕਿੱਧਰ ਨੂੰ ਗਿਆ ਵਾ। ਯਾਰ ਮਿੱਠਾ ਜੀ ਉਹਨੂੰ ਕਬਰ ਦਾ ਆਦਾਬ ਦੱਸਦੇ ਕਿ ਤੂੰ ਇੰਜ ਕਰੇਗਾ, ਆ ਬਿੱਛੂ ਹੋਣਗੇ ਤੇ ਇਦਾਂ ਹੋਣਗਾ, ਉਹ ਇਸ ਡਰ ਚ ਸਾਜੀ ਹੋ ਸਕਦਾ ਨਹੀਂ ਵੀ। ਓਏ ਇੰਨਾ ਉਸਤਾਦ ਜੀ, ਕਿਉਂ ਉਹ ਕਰਦੇ? ਜਿਹੜੇ ਬੰਦੇ ਨੇ, ਉਸਤਾਦ ਜੀ ਜਿਹੜੇ ਬੰਦੇ ਨੇ ਨੋਟ ਬਣਾਉਣ ਵਾਲੀ ਮਸ਼ੀਨ ਨਹੀਂ ਜਿਹੜੀ, ਹਾਂਜੀ ਨੋਟ ਬਣਾਏ ਉਹਨਾਂ ਨੇ ਕੈਮਰੇ ਵੀ ਲਾਏ, ਉਹ ਫੇਰ ਵੀ ਗਾਇਬ ਕਰਕੇ ਲੈ ਗਏ। ਏਦਾਂ ਹੀ ਆ। ਅੱਛਾ ਉਸਤਾਦ ਜੀ, ਮੈਂ ਪ੍ਰੋਫੈਸਰ ਨੂੰ ਗੱਲ ਪੁੱਛਣਾ, ਤੁਹਾਡੇ ਅੰਦਰ ਹਰਨੀਆਂ ਵਾ, ਇਹਦੀ ਤਕਲੀਫ ਚ ਗੱਲ ਕਾ ਤੂੰ ਕਦੋਂ ਕੀ ਮਤਲਬ ਨਹੀਂ ਨਹੀਂ ਵੈਸੇ ਹੀ ਹੋਈ ਇਹ ਤਾਂ ਪੈਂਟ ਸੁੱਟੀ ਹੋਈ ਆ। ਐਦੀ ਯਾਰ ਹੁਣ ਉਹ ਯਾਰ ਭਾਜੀ ਚਲੋ ਯਾਰ, ਮਾਦਰਤ ਯਾਰ 33 ਅਰਬ ਵੱਲੋਂ ਮਾਦਰਤ ਭਾਜੀ। ਸਾਨੂੰ ਪਤਾ ਹੀ ਨਹੀਂ, ਸਾਨੂੰ ਪਤਾ ਨਹੀਂ ਸੀ ਅਸੀਂ 33 ਅਰਬ ਦਾ, ਜੇ 33 ਅਰਬ ਹੈਗਾ ਵਾ ਤੇ ਫਿਰ ਦੇਖ ਲੈਣਾ ਹਿਸਾਬ ਕਿਤਾਬ। ਕਰ ਲੈਣੇ ਫਿਰ। 33 ਖਰਬ ਹਾਂਜੀ ਫਿਰ ਕਰ ਇੰਨੀ ਲਾਂਗੇ। ਬਣਦੇ ਆ। ਉਸਤਾਦ ਜੀ ਭਾਵੇਂ 50 ਖਰਬ ਵੀ ਆ, 2000 ਮੇਰਾ ਪਾਓ, ਬਾਕੀ ਕਰੋ ਕੰਮ ਸ਼ੁਰੂ ਉਹ ਲੱਗਾ। ਬਾਕੀ ਪਿੱਛੇ ਕੀ ਰਹਿ ਗਿਆ। ਮੈਨੂੰ ਮੇਰਾ ਪਹਿਲਾ ਸ਼ੋਅ ਯਾਦ ਆ ਗਿਆ, ਉਦੋਂ ਪਤਾ ਨਹੀਂ, ਉਦੋਂ ਤੇ ਥੋੜਾ ਸੀ ਖਰਚਾ, ਉਦੋਂ ਮੈਂ ਕਹਿੰਦਾ ਸੀ ਕਿ ਹਰ ਬੰਦੇ ਦੇ ਉੱਤੇ 1.5 ਲੱਖ ਕਰਜ਼ਾ ਵਾ, ਪਤਾ ਨਹੀਂ 2.5 ਲੱਖ ਕਰਜ਼ਾ ਵਾ, ਤੇ ਲਿਆਓ ਦਿਓ ਮੈਂ ਲੈਣ ਆਇਆ। ਤੇ ਉਹ ਮੈਨੂੰ ਯਾਦ ਆ ਗਿਆ, ਤੇ ਹੁਣ ਤੇ ਕਿੰਨਾ ਵੱਧ ਗਿਆ ਹੋਣਾ ਹਨਾ। ਹਾਂਜੀ ਲਓ ਜੀ, ਆਪਣਾ ਖਿਆਲ ਰੱਖੋ ਤੇ ਰੱਬ ਰਾਖਾ ਭਾਜੀ।